ਅਬਾਸ ਨੇ ਪ੍ਰੋਪਰਟੀ ਦੀ ਖਾਤਰ ਆਪਣੇ ਨੂੰ ਜ਼ਹਿਰ ਦਿੱਤਾ, ਘੰਟੇ ਬਾਅਦ ਬੈਗ ਚੱਸ ਆ ਗਈ, ਮੈਂ ਤੇਰੀ ਦਵਾਈ ਤੇ ਯਾਰ ਕਿੱਥੋਂ ਲਈ ਸੀ ਦਵਾਈ, ਕਿੱਥੇ ਚੱਸ ਆ ਗਈ, ਸਾਰਾ ਜਿਸਮ ਸੈੱਟ ਹੋ ਗਿਆ। ਇਹਨੇ ਵੀ ਆਪਣੇ ਜ਼ਮੀਰ ਦਾ ਕਤਲ ਕਰਤਾ, ਹੁਣ ਇਹਦੇ ਜ਼ਮੀਰ ਦੇ ਲਵਾਏ ਕਿਨੇ ਤੇ ਪਰਚਾ ਕਰਾਉਣ ਨੂੰ ਫਿਰਦੇ। ਤੇਰੇ ਵਰਗਾ ਉਦੋਂ ਪੈਦਲ ਜਾਂਦਾ, ਅੱਲਾ ਮਾਫੀ ਦੇਵੇ, ਤੂੰ ਸਾਊਦੀ ਅਰਬ ਪਹੁੰਚਣ ਤੱਕ 4 ਚੈਨਲ ਮੋਨੇਟਾਈਜ਼ ਕਰਾ ਲੈਣੇ ਸੀ। ਹਫਸ ਕੇ ਦੂਰੋਂ ਕਹਿਣ ਹੁੰਦਾ ਚੰਡਾਲਾ ਜੀ ਆ। अस्सलामुअलैकुम। वालेकुम अस्सलाम। कैसे आप सब? टी टाइम में खुश आमदीद जनाब। हमारे साथ मिठा फरीद और अब्बास और नौनी। दानिश साहब जो है वो थोड़ा सा बीमार हैं, उनको थोड़ा मसला बना हुआ है टांग का इन्फेक्शन, तो नहीं वो जेन्युइन मसला है, तो उसको रात हमने ड्रिप श्रिप लवाई है। इंशाल्लाह 2-4-5 दिन में वो ठीक हो जाएगा, लेकिन आगे बैठेगा, अभी भी इधर ही है लेकिन बाहर बैठा हुआ है। मैंने कहा तू बाहर बैठ, हम कर लेते हैं शो, कोई बात नहीं। और आप सब सुनाएं कैसे हैं? ਅਲਹਮਦੁਲਿਲਾ ਸਰ ਜੀ, माशाल्लाह माशाल्लाह। ओके ਓਕੇ ਸਲਾਹ ਜੀ। ਪਹਿਲੇ ਤੇ ਬਾਕੀ ਕੰਮ ਬਾਅਦ 'ਚ ਤੁਹਾਡੇ ਥੋੜੇ ਗਿਫਟ ਲੈ ਕੇ ਆਏ, ਹੱਥ ਪਾਈ ਯਾਰ ਸਾਰੇ ਦੋਸਤਾਂ ਵਾਸਤੇ, ਕਿਉਂਕਿ ਤੁਹਾਨੂੰ ਪਤਾ ਉਮਰੇ ਸ਼ਰੀਫ ਤੋਂ ਉਸਤਾਦ ਜੀ ਮੇਰਾ ਯਾਰ ਫਰੀਦ, ਮਾਸ਼ਾਅੱਲਾ। ਤੁਹਾਨੂੰ ਪਤਾ ਮੈਨੂੰ ਫਰੀਦ ਆਪਣੀ ਸ਼ਿੱਦਤ ਨਾਲ ਯਾਦ ਆਇਆ ਉਸਤਾਦ ਜੀ। ਥੈਂਕ ਯੂ ਇਹ ਤੁਹਾਡੇ ਲਈ ਉਸਤਾਦ ਜੀ। ਜੀ ਦਿਲ ਜਿੱਤ ਲੈ। ਨਹੀਂ ਮੇਰੇ ਟੀਮ ਇਮਰਾਨ ਦੇ ਨਾਲ ਉਸਤਾਦ ਜੀ ਬਹਾਰਾ ਵਾ। यार ये बहुत ज्यादा खुली है। ਤੁਸੀਂ ਵੀ ਤਾਂ ਖੁੱਲੇ ਦਿਲ ਦੇ नहीं ਮਾਲਕ। ये फैसल दी है, ਨਹੀਂ ਨਹੀਂ ਤੁਹਾਡੀ ਉਸਤਾਦ ਜੀ। वो ये बहुत खुली है। और इधर ਐਕਸ ਲਾਰਜ ਤੋਂ ਵੀ ਉਤਲਾ ਸਾਹਿਬ ਜੀ। ਫਰੀਦ ਜਿਹਨੇ ਮੈਨੂੰ ਹਰ ਜਗ੍ਹਾ ਗਾਈਡ ਕੀਤਾ ਉਸਤਾਦ ਜੀ, ਇਹ ਵੀ ਤੁਹਾਡੀ ਹੈ ਉਸਤਾਦ ਜੀ। ਇਦਾਂ ਦੀ ਸਾਬ ए मेरे थोड़ी घट खुली है। हाँ ऐसा है। ओके ਅੱਗੇ ਨਾ ਇਹ ਦੋਨੋਂ ਤੁਹਾਡੀਆਂ ਵਾ ਬ੍ਰਾਂਡ ਦੀਆਂ, ਮੈਂ ਲੈ ਕੇ ਆ ਤੁਹਾਡੇ ਵਾਸਤੇ। ਨਹੀਂ ਮੇਰੀ ਨਾ ਕਿਹਾ ਥੋੜੀ ਵਿੱਚ ਫਰੀਦ ਤੇ ਉਹ ਜਿਹੜਾ 2-3 ਵਾਰੀ ਨਾਂ ਲਿਆ ਉਹ उन्हें ले आना अगली आइटम। ਇਹ ਉਸਤਾਦ ਜੀ ਤੁਹਾਡੇ ਲਈ ਆ। ਇਹ ਉਹ ਵਿੱਚ ਤੁੰਨਿਆ ਨਹੀਂ ਹੁੰਦਾ ਬਦਾਮ, ਹਾਂ। ਉਹ ਖਜੂਰਾ ਸਿਰਫ ਤੁਹਾਡੇ ਲਈ ਆ। ਇਹ ਫਰੀਦ ਉਹ ਜਿਹੜਾ ਕਿਹਾ ਸੀ ਉਹ ਕੀ ਹਾਏ ਪ੍ਰੀਤ ਤੈਨੂੰ ਉਹ ਚੀਜ਼ ਦੇ ਦਿਆਂਗਾ ਜਿਸ ਨਹੀਂ, ਤਰ੍ਹਾਂ ਉਹ ਹਸੂਲੇ ਬਰਕਤ ਲਈ ਨਾਂ ਲਈ ਗਿਆ। ਉਹਦਾ ਦੇ ਮੈਨੂੰ ਕੀ ਸ਼ਰਟ ਬਣੇ ਨਹੀਂ ਦਿੰਦੀ ਤੂੰ। ਇਹ ਆ ਬਈ ਯਮ ਤੇ ਖਜੂਰਾ ਭਰਾ ਦੀਆਂ। ਸ਼ੁਕਰ ਅਲਹਮਦੁਲਿਲਾ। ਹਾਂ ਤੁਹਾਡੀ ਭਾਈ ਇਹ ਬਾਸ ਨੂੰ ਦਿਓ। ਮੈਂ ਇਹ ਮੇਰੀਆਂ ਬਾਸ ਦੀਆਂ ਮੈਂ ਨਹੀਂ, ਮੈਂ ਭਾਈ ਆ ਵੇ ਇਦਾਂ ਦੀਆਂ ਲੈਣੀਆਂ, ਮੈਂ ਨਹੀਂ ਲੈਣੀਆਂ। ਤਾਜੀ ਨੂੰ ਤੂੰ ਦਿੱਤੀਆਂ ਉਹ ਦੂਜੀਆਂ ਬਦਾਮਾਂ ਵਾਲੀਆਂ ਖਜੂਰਾਂ। ਉਹਦਾ ਰੁਤਬਾ ਤਾਂ ਦੇਖਣਾ, ਉਹਦਾ ਮੁਕਾਮ ਦੇਖੋ ਉਸਤਾਦ ਜੀ ਆ। ਮਿੱਠੇ ਮੈਨੂੰ ਨਹੀਂ ਪਤਾ, ਮੈਨੂੰ ਵੀ ਡੱਬੀ 'ਚ ਤੇ ਬੰਦ ਕਰ ਦਿਆ। कदी नहीं तेरा रुतबा वजदा। ਨਹੀਂ ਉਹ ਸ਼ਰਟ ਦਾ ਤੂੰ ਕਹਿਣ ਡਿਆ। ਫਰੀਦ ਮੇਰੀ ਥੋੜੀ ਗੱਲ, 21 ਦਿਨ ਤਨਖਾਹ ਵੀ ਤੇ ਲੈਣੀ ਹੈ, ਕੋਈ ਤਰੀਕਾ ਵੀ ਜਮਾਈਦਾ ਹੁੰਦਾ ਵਾ। ਇਹ ਥੋੜੇ ਲਾਵਾਂਗੇ ਤੇ ਆਉਣਗੇ। ਤੂੰ ਮੇਰਾ ਨਾਂ ਹੀ ਨਾ ਵਿੱਚ ਲੈਂਦਾ ਮੈਨੂੰ। यार तो इधरों ले आले पट अब तो ਮੈਨੂੰ ਤਿਲਾਣੀਆਂ ਤਾਜੀ ਨੂੰ ਮੈਨੂੰ ਉੱਥੇ ਹੀ ਛਾਪਣ। ਅਬਾਸ ਇਹ ਮਹਿੰਗੀਆਂ ਵਾ। ਮੈਂ ਨਹੀਂ ਲੈਣੀਆਂ, ਮੈਨੂੰ ਵੀ ਉੱਥੇ ਲਾਉਣੀਆਂ ਚਾਹੀਦੀਆਂ। ਸਾਜੀ ਕੈਸੀ ਆ? ਇੱਕ ਭਰਾ ਨੂੰ ਵੀ ਜਿਹੜਾ ਲਿਆਇਆ ਉਹ 2 ਜਹਾਜ਼ ਬਦਲ ਕੇ ਲਿਆਇਆ ਵਾ। ਤਾਜੀ ਇੱਕ ਨਹੀਂ ਖਾਈਦੀ, ਜਾਂ 3 ਜਾਂ 5 ਜਾਂ एक खा ली फिर बस। ਨਹੀਂ ਤੇਰੇ ਵਾਲ ਸਾਹਿਬ ਹਯਾਤ ਆ, ਹਾਂਜੀ ਅੱਲਾ ਨੂੰ ਸਿਹਤ ਦੇਵੇ। ਇਹ ਬਾਸ ਨੂੰ ਫੜਾ। ਉਹ ਤੂੰ ਤੇ ਕਹਿਣਾ ਸੀ 10000। ਆ ਬੜ ਮਿੱਠੇ ਮੈਨੂੰ ਨਹੀਂ ਪਤਾ, ਫਿਰ ਜੇ ਉਹ ਨਹੀਂ ਦੇਣੀਆਂ ਫਿਰ ਇਹ ਦੋ। ਸਾਜੀ ਦੇ ਕੋਲੋਂ ਸਾਨੂੰ ਸ਼ਰਟ ਉਹ ਯਾਰ ਤੂੰ ਸ਼ਰਟ ਮੇਰਾ ਨਾਂ ਕਿਉਂ ਲਿਆ ਯਾਰ ਵਿੱਚ ਉਹ ਤੂੰ? ਫਰੀਦ ਤੇਰਾ ਨਾਮ ਮੈਂ ਉੱਥੇ ਵੀ ਬਹੁਤ ਲਿਆ ਵਾ। ਭਾਈ ਤੁਹਾਡਾ ਹਿੱਸਾ ਖੁੱਲ ਚਲਾ ਜਿਓ ਤੁਹਾਡਾ ਸਾਜੀ ਤੁਸੀਂ ਇਹ ਮੇਰੀਆਂ ਚੁੱਕੀਆਂ। ਹਾਂਜੀ ਉਹ ਮੈਨੂੰ ਉਹ ਦਿਓ ਫਿਰ, ਉਹ ਜਿਹੜੀ ਉਹ ਦੂਸਰੀ ਸੀ ਗਈਆਂ ਬਦਾਮਾਂ ਵਾਲੀ ਇੱਕ ਖੋਏ ਵਾਲੀ ਮਿਲਾਏ ਉਹ ਦਿਓ ਨਾ ਸਾਜੀ, ਸਾਨੂੰ ਦਿਓ ਉਹਦੇ ਚੋਂ। ਤੇਲਾਂ ਵਾਲੀ ਚੈੱਕ ਕਰਾਇਓ, ਮੈਨੂੰ ਨਾ ਧੁੰਦਲਾ ਜਿਹਾ ਨਜ਼ਰ ਆ। ਨਹੀਂ ਯਾਰ ਇਹ ਨਹੀਂ ਗੱਲ ਹੈਗੀ ਮਿੱਠੇ, ਮੈਂ ਮੈਨੂੰ ਵੀ ਦੇ मैं ये तबरक समझ के खा रहा मैनू कोई एडी क्या पट ਯਾਰ ਤਬਰਕ ਸਾਰਿਆਂ ਨੂੰ ਸਮਝਾਓ ਤਬਰਕ ਵਾ। गिटक तीन ताना। ਤਾਜੀ ਨੇ 2 ਖਾਧੀ, ਇਹ ਜੋਟਾ ਹੁਣ ਬੰਨ ਪੈ ਜਾਣਾ। ਇਹ ਜਾਂ 3 ਜਾਂ 1 ਜਾਂ 5 ਖਾਈ ਗਈ। ਮੈਨੂੰ ਦਿੱਤੀ ਨਹੀਂ ਹਲੇ ਮਿੱਠੇ। ਇਹ ਸਾਰਾ ਉਮਰਾ ਜਿਹੜਾ ਉਸਤਾਦ ਜੀ ਦੇ ਨਾਂ ਦਾ ਕਰ ਆਇਆ। ਓਏ ਮੇਰੀ ਗੱਲ ਸੁਣ ਫਰੀਦ, ਮੈਂ ਤੁਹਾਡੇ ਲਈ ਜੋਗ ਦੁਆਵਾਂ ਕੀਤੀਆਂ। ਮੈਂ ਉਸਤਾਦ ਜੀ ਨੂੰ ਬੜੀ ਦੁਆਵਾਂ ਕੀਤੀਆਂ। ਚੱਲਿਆ ਡੇਟ ਵੇਖ ਤਨਖਾਹ ਵੀ ਲੈਣੀ, ਮੈਂ ਨੈਲ ਤੇ ਪਹਿਲਾਂ ਮਾਰਿਆ ਵਾ। ਅੱਛਾ ਕਬੂਲ ਹੋਣਗੇ ਜਿੱਦਾਂ ਤੂੰ ਜੋ ਹਾਲਾਤ ਤੇਰੇ ਚੱਲ ਰਹੇ। ਉਹ ਉਹਨਾਂ ਵਾਲੀ ਤੂੰ ਕੁਛ ਕਿਹਾ ਨਹੀਂ, ਮੇਰੇ ਵਾਲੀ। ਐ ਉਸਤਾਦ ਜੀ ਨੂੰ ਸਾਰਾ ਪਤਾ, ਤੁਸੀਂ ਤਾਜੀ ਇਹ ਕਹਤੇ ਹੋ। ਤਾਜੀ ਖਲੋ ਕੇ ਨਹੀਂ ਪੀਦਾ। ਓਏ ਆਵੇ ਸਾਹਮਣੇ ਖੜੇ ਹੋ ਕੇ ਪੀਦਾ ਹੋ। ਜੋ ਉਸਤਾਦ ਜੀ ਮਤਲਬ ਸਾਰਾ ਹੀ ਪਤਾ ਵਾ। ਨਹੀਂ ਤੁਸੀਂ ਕਿੰਨੇ ਭਾਈ ਆ? ਹਾਂਜੀ ਕਿੰਨੇ ਭਾਈ ਤੁਸੀਂ? ਦਿਓ ਇੱਕ ਜਿਹੜਾ ਬਣਦਾ। ਕੋ ਆਪ ਵੀ ਕਰੋ। ਹੈ ਮੈਂ ਹੀ ਸਾਰਾ ਕਰਨਾ ਤੁਹਾਡਾ। ਇੱਕ ਪੈਕਟ ਭੇਜ ਤਾਂ ਬਹੁਤ ਇੱਥੇ ਵੇਲਾ ਇੱਕ ਤੇ ਹੋਰ ਦੇ ਵੇਲਾ, ਮੈਂ ਤੇਰੀ ਕਿੰਨੀ ਕੇਅਰ ਕੀਤੀ ਹੈ। ਲੱਖ ਰੁਪਏ ਪਾ ਕੇ ਭੇਜਿਆ ਸੀ ਮੈਨੂੰ। ਹੈ अले भाई ਉਹ ਲੈ ਕੇ ਗਿਟਕ ਵੀ ਵੇਲੀ ਕਰਤੀ। ਨਹੀਂ ਉਹਦੇ ਚ ਨਗਦ ਵਿਖਾਉਣ ਕੋਈ ਯਾਰ ਕਿਹਦਾ ਬੰਦਾ
ਸਾਨੂੰ ਇਹਦਾ ਮਤਲਬ ਤੂੰ ਅੱਛਾ ਇਹ ਤੂੰ ਵੱਡੀ ਲੈ ਆ ਫੈਸਲ ਦੇ ਨਾਲ ਨਹੀਂ ਨਹੀਂ ਸਾਰੀ ਸਲਾਈ ਲੱਗ ਜਾਂਦੀ ਅੰਦਰੋਂ। ਉਹ ਨਹੀਂ ਕਿਤੇ ਨਹੀਂ ਲੱਗਦੀ, ਇਹ ਬਹੁਤ ਖੁੱਲੀ ਹੈ ਹਾਂਜੀ ਇਹ ਦੋ ਜਣੇ ਦੀ ਇਕੱਠੀ ਹੈ। ਮੇਰੀਆਂ ਹੋ ਜਾਂਦੀ ਸੈਟਿੰਗ ਬਿਲਕੁਲ ਪਰਫੈਕਟ ਡਨ ਫਿਰ ਕਰਾ ਲਿਆ ਯਾਰ। ਬਾਹਰ ਸਾਈ ਤੁਹਾਡੇ ਪਾਈ ਬਹੁਤ ਸੂਟ ਕਰੇਗੀ ਯਾਰ ਮੈਨੂੰ ਅੱਗੇ ਹੀ ਕਸਮੇ ਜ਼ਰੂਰਤ ਸੀ ਸ਼ਰਟਾਂ ਨਵੀਆਂ ਦੀ ਨਾ। ਅੱਲਾ ਖੈਰ ਸਾਜ ਤੁਸੀਂ ਤਾਂ ਮੈਨੂੰ ਉਮਰ ਤੇ ਭੇਜਦੇ ਰਹੋ, ਸ਼ਰਟਾਂ ਲਈ ਜਾਓ। ਸਹੀ ਗੱਲ ਆ। ਫੀ ਉਮਰਾਂ ਕਿੰਨੀਆਂ ਸ਼ਰਟਾਂ? ਸਾਡੇ ਲਈ ਨਹੀਂ ਸ਼ਰਟਾਂ ਲਿਆ ਹੈ ਸ਼ਰਟਾਂ ਕੀ ਗੱਲ ਹੈ? ਪਹਿਲੀ ਨੂੰ ਕੀ ਹੋ ਗਿਆ ਜਿਹੜੀ ਪਹਿਲੀ ਤੇਰੇ ਕੋ ਪਾਈ ਹੈ? ਕਾਦੀ ਇੱਕ ਲੈ ਆਉਣਾ, ਸਾਡੀ ਵੀ ਇੱਕ ਲੈ ਆਉਣਾ। ਉਹ ਮੈਨੂੰ ਅੱਗੋਂ ਤਨਖਾਹ ਨਹੀਂ ਲੈਣੀ। ਲੋ ਜੀ ਨਾਜ਼ਰੀਨ, ਮਾਸ਼ਾਅੱਲਾ ਮਿਠਾਈ ਬਹੁਤ ਮੁਬਾਰਕ ਹੋਵੇ। ਖੈਰ ਇਹ ਕੀ ਆ ਇੰਨੀ ਕਿ ਤੇਰੇ ਪੱਤਰੀ ਵੱਜੀ ਮੈਂ ਦੇਖੀ ਬਾਹਰ। ਅੱਲਾ ਮਾਫੀ ਦੇਵੇ ਵੀ ਕਿਤੇ ਟੋਕਾ ਲੰਘ ਗਿਆ ਉੱਤੋਂ। ਉਦਾਂ ਉਸਤਾਦ ਜੀ ਕਤਲ ਕਰ ਉਹ ਦਿਓ, ਬਸ ਕਰ ਦੇ ਯਾਰ। ਉਹ ਮਾਫੀ ਦੇ ਦਿਓ ਭਲਵਾਨ ਜੀ। ਜੋ ਹਾਲਾਤ ਕਰਨ ਦੇ ਜੋ ਕਿੱਲ ਫਿਰਿਆ ਐਡਾ ਬੁਰਾ ਭਲਵਾਨ ਜੀ, ਇੰਜ ਕਰਕੇ ਭਾਈ ਉਹਨਾਂ ਨੇ ਖਿੱਚਿਆ। ਲੋ ਜੀ ਭੈਣ ਜੀ ਇਹ ਮੇਰੀ ਗੱਲ ਸੁਣਨਾ ਇੱਕ ਮਿੰਟ ਹੱਜ ਫਰੀਦ ਖਾਨ ਲੈ ਉਸਤਾਦ ਜੀ ਹੁਣ ਇੱਕ ਮਿੰਟ ਇੱਕ ਮਿੰਟ ਇੱਧਰ ਕਰ। ਨਹੀਂ ਨਹੀਂ ਠਹਿਰ ਪਹਿਲੇ ਸਿਰਫ ਆਦਰਾ ਵੱਡਾ ਜਿਹੜਾ ਨਾ ਆ ਦਿਖਾ ਦੇ। ਆ ਦੇਖੋ ਇਹਨੇ ਕੀ ਕੀਤਾ। ਆ ਦੇਖੋ ਠੀਕ ਹੈ ਜੀ ਚੱਲ ਦਰਾ ਇਹਨੂੰ ਲਾ, ਸਿਰਫ ਲਾ ਕੇ ਜ਼ਖਮ ਦਿਖਾ ਦੇ ਬਸ। ਲਾ ਦੇ ਮਿੱਠੇ। ਉਹ ਕੱਖ ਨਹੀਂ ਹੈ ਮਿੱਠੇ ਲਾ ਦੇ। ਜਨਮ ਦਰਦ ਹੋਣ ਡਈ ਹੈ। ਮੈਨੂੰ ਤੁਸੀਂ ਦੱਸਣਾ ਵੀ ਦਰਦ ਹੋਣ ਡਈ ਹੈ। ਕਿੱਥੇ ਕਰ ਗਏ ਆ? ਹਾਂਜੀ ਮਿੱਠੇ ਬੜੇ ਟਿਸ਼ੂ ਵਿੱਚ ਆਤਨ ਬਣੇ ਇਹ ਆ ਜੀ ਹੈ ਲਕੀਰ ਐ ਨਿੱਕੀ ਜੀ। ਆ ਦੇਖ ਬਸ ਮਿੱਠੇ ਹਲਾਣਾ ਯਾਰ। ਲਾਖ ਸੁਲਤਾਨ ਤੋਂ ਹੋਰ ਚਮੜਾ ਰਖਵਾ ਦਵਾਂ। ਆ ਲੋ ਆ ਦੇਖੋ ਜੀ ਹਲ ਆ ਲੋ ਨਾ ਹਲਾਨ ਔਰ ਕੈਸਾ ਉਹਨੇ ਜਨਾਬ ਜੀ ਵੱਲਾ ਮਾਫੀ ਪੋਟਾ ਲੱਤ ਗਿਆ ਅੱਗੋਂ। ਪੋਟਾ ਕੇ ਉਂਗਲ ਛੋਟੀ ਹੋ ਗਈ ਤੇਰੀ। ਉਸਤਾਦ ਜੀ ਵਿੱਚੋਂ ਲਹੂ ਨਿਕਲਿਆ ਪਾਈਆ ਡੇਢ ਯਾਰ ਪਾਈਆ। ਬਸ ਕਰ ਕਿੰਨਾ ਦੇ ਨਿਕਲਿਆ? ਪਾਈਆ ਡੇਢ ਪਾਈਆ। ਕਿੱਥੋਂ ਆਇਆ ਸੀ ਐਡਾ ਬੜਾ? ਬਸ ਕਰ ਦੇ ਖੁਦਾ ਦਾ ਨਾਮ ਬਸ ਕਰ ਦੇ। ਮੈਨੂੰ ਪਤਾ ਮੇਰੇ ਸਾਹਮਣੇ ਉਤਰਾ ਉਹ ਬਲੱਡ ਮਾੜਾ ਜਾ ਉਹ ਇੰਨੀ ਕੁ ਪੱਤਰੀ ਜੀ ਫਿਰੀ ਉਹ ਬਾਹਰ ਕਰੋਮੇ ਦੇ ਕੱਪੜੇ ਦੀ। ਨਹੀਂ ਮੈਂ ਵੀ ਤੇਰਾ ਪਾ ਲਾ ਉੱਤੇ ਹੋਰ ਲੈ ਲਾ ਰਜ਼ਾਈ ਬਣ ਲਾ ਉੱਤੇ। ਮੈਂ ਤਾਂ ਛੁਰੀ ਲਿਆ ਯਾਰ ਥੋੜੀ ਥੋੜੀ ਤੇਰੀ ਹੈ ਸਾਰੀ। ਨਹੀਂ ਬਣ ਲਾ ਉੱਤੇ। ਆਪ ਜੈਕਟ ਵੀ ਲਾ ਕੇ ਉੱਤੇ ਬਣ ਲਾ। ਐਡੀ ਉਂਗਲ ਕਰ ਲਾ। ਉਂਗਲ ਐ ਮੋਢੇ ਤੇ ਰੱਖ ਕੇ ਫਿਰ ਅੱਲਾ ਮਾਫੀ ਦੇਵੇ। ਉਹ ਆਇਆ 4 ਦਿਨ ਬਾਅਦ ਉਹਨੇ ਪੱਟੀ ਖੋਲੀ ਆ ਤੇ ਉਧਰੋਂ ਜ਼ਿਆਦਾ ਯਕੀਨ ਕਰਕੇ ਵੈਸੇ ਸਾਦੀ ਤੋਂ ਪੱਟੀ ਬੰਨਣਾ ਅੰਗੂਠੇ ਤੇ ਜੈਨੂਨ ਨਾਰਮਲ ਸਿੱਧੀ 3 ਦਿਨ ਬਾਅਦ ਤੂੰ ਖੋਲ ਉਹ ਵੀ ਤੇਰਾ ਬਲੱਡ ਉਹਨੇ ਪੰਪ ਖਿੱਚ ਪਾਈ ਹੋਣੀ। ਹਾਂਜੀ ਹਾਂਜੀ ਆ ਦੇਖੋ ਹਲੇ ਤੱਕ ਵੇਖ ਆਵੇ ਕਾਲਗੀ ਆਵੇ। ਚੱਲਿਓ ਝੂਠ ਦਾ ਸਹਾਰਾ ਨਾ ਲਿਆ ਕਰੋ। ਕਾਲਗੀ ਨੂੰ ਪਤਾ ਨਹੀਂ ਅੱਜ ਕੀ ਹੋਇਆ ਹੈ। ਅੱਲਾ ਮਾਫ ਕਰੇ। ਉਹ ਫਰੀਦ ਦੇ ਵੇਖ ਬਹਰਹਾਲ ਜੀ ਮੁਬਾਰਕਬਾਦ ਜੀ ਮਿੱਠੇ ਨੂੰ ਬਹੁਤ ਸਾਰੀ। ਅੱਲਾਹ ਪਾਕ ਕਬੂਲ ਫਰਮਾਏ। ਬੜੀ ਅੱਛੀ ਖੁਸ਼ਾਇੰਦ ਗੱਲ ਹੈ ਜੀ ਉਸਤਾਦ ਜੀ। ਸਾਡੀ ਟੀਮ ਦਾ ਮੈਂਬਰ ਇਸੇ ਤਰ੍ਹਾਂ ਸਾਰਿਆਂ ਦਾ ਕਿਤੇ ਨਾ ਕਿਤੇ ਅੱਲਾਹ ਕਰੇਗਾ। ਤੁਹਾਡੇ ਕੋਲੋਂ ਅੱਲਾਹ ਸਾਨੂੰ ਨਹੀਂ ਭੈਣ ਦੇਖੋ ਉਹਨੇ ਆਪਣੀ ਤਨਖਾਹ ਚੋਂ ਪੈਸੇ ਜੋੜੇ ਨੇ, ਉਹਨੇ ਰੱਖੇ ਨੇ, ਉਹਨੇ ਹਿਸਾਬ ਕਿਤਾਬ ਲਾਇਆ, ਉਹ ਚਲਾ ਗਿਆ। ਤੁਸੀਂ ਤਨਖਾਹ ਲਿਜਾ ਕੇ ਪਤਾ ਨਹੀਂ ਕਿਹੜੇ ਖੂਹ ਚ ਸਿੱਟੀ ਹੁੰਦੇ ਨਹੀਂ ਅੱਗੋਂ ਮੰਗ 2.5 ਕਰੋੜ ਨਹੀਂ ਉਸਤਾਦ ਜੀ ਤਨਖਾਹ 1300 ਮਸਲੇ ਜਿਹੜੇ ਆ ਤੁਹਾਨੂੰ ਬਿੱਲਾਂ ਦੇ ਪਤਾ ਅੱਜ ਕੀ ਹਾਲਾਤ ਇਸ ਤਰ੍ਹਾਂ ਹੀ ਨੇ। ਨਹੀਂ ਉਹ 7 ਭਰਾ ਨੇ ਉਹ ਤੇ ਕਰਨਾ ਕੋਈ ਨਹੀਂ ਇੱਕ ਦੂਜੇ ਨੂੰ ਆਪਣਾ ਆਪਣਾ ਕਰਦੇ ਸਾਰੇ ਬਾਖੁਦਾ ਅਬਾਸ ਬੈਠੇ ਨੂੰ ਆਣ ਕਿੱਥੋਂ ਦੇ ਫਰੀਦ ਭਾਈ ਪੈਸੇ? ਉਹ ਨਹੀਂ ਦਫ਼ਤਰ ਕੋਈ ਨੂੰ ਮਿਲਦੇ, ਤਾਜੀ ਸੁਲਮਾਨ ਭਾਈ ਕੋਈ ਨੂੰ ਮਿਲਦੇ, ਤੁਹਾਡੇ ਕੋਈ ਨੂੰ ਮਿਲਦੇ। ਹਾਂਜੀ ਮਿਲਦੇ ਆ। ਹਾਂਜੀ ਤੇ ਤੁਸੀਂ ਵੀ ਲੈ ਲਓ ਇਦਾਂ। ਕਿੱਦਾਂ ਲੈ ਲਈਏ? ਇਦਾਂ ਹੀ ਜਿੱਦਾਂ ਉਹ ਕਰ ਰਹੇ ਮਿਹਨਤ। ਤੁਸੀਂ ਤੇ 3 ਵਜੇ ਘਰੋਂ ਨਿਕਲਣਾ, ਉਹ 11 ਵਜੇ ਨਿਕਲਦਾ ਘਰੋਂ। ਨਹੀਂ ਅਸੀਂ ਨਹੀਂ ਫਿਰ ਨਾ ਕਰੋ। ਆ ਜਿਹੜੀ ਗੱਲ ਇਹਨੇ ਕੀਤੀ ਨਾ ਸਲਮਾਨ ਬਾਤ ਨਿਕਲੇਗੀ ਤਾਂ ਕਿਸੇ ਕੂੜ ਤਲਕ ਜਾਏਗੀ। ਨਹੀਂ ਉਸਤਾਦ ਜੀ ਅਸੀਂ ਕਾਹਤੋਂ ਉਹਨਾਂ ਦੇ ਨਾਲ ਉੱਥੇ ਜਾਈਏ? ਅਸੀਂ ਆਪਣਾ ਬਣਾਵਾਂਗੇ, ਅਸੀਂ ਆਪਣਾ ਕਰਾਂਗੇ। ਇੱਕ ਦੇ ਹੋ ਕੇ ਰੋ ਕੇ ਨਹੀਂ। ਹਾਂਜੀ ਤੁਸੀਂ ਸਹੀ ਕਹਿੰਦੇ। ਮੇਰੀ ਗੱਲ ਮੈਂ ਵਿੱਚੇ ਰਹਿ ਗਈ। ਮੇਰੀ ਗੱਲ ਹੈ ਕਿ ਮੈਂ ਮੁਬਾਰਕਬਾਦ ਦੇਣੀ ਸੀ ਜੀ। ਮੁਬਾਰਕਬਾਦ ਜੀ ਉਸਤਾਦ ਜੀ ਮਾਸ਼ਾਅੱਲਾ ਮਿੱਠਾ ਉਮਰੇ ਤੋਂ ਹੋ ਗਿਆ। ਬਹੁਤ ਬਹੁਤ ਮੁਬਾਰਕ ਹੋਵੇ। ਔਰ ਤੁਸੀਂ ਭੈਣ ਸੱਚ ਤੁਸੀਂ ਤਾਂ ਉੱਥੇ ਰਹਿ ਕੇ ਆਏ ਹੋ ਮਾਸ਼ਾਅੱਲਾ। ਹੱਜ ਵੀ ਤੂੰ ਕੀਤਾ, ਉਮਰਾ ਵੀ ਕੀਤਾ। ਉਹ ਇੱਕ ਵਾਰੀ ਕਰ ਆਇਆ ਤੇ ਤੈਨੂੰ ਸਾੜਾ ਪੈ ਗਿਆ। ਮੈਂ ਛੁਰੀਆਂ ਮਾਰ ਲੀਆਂ ਮੈਂ ਨਹੀਂ ਤੂੰ ਕਹਿ ਰਿਹਾ ਜੀ ਉਹ ਤੋਂ ਉਹ ਚਲਾ ਗਿਆ, ਸਾਨੂੰ ਵੀ ਭੇਜੋ। ਉਹ ਆਪ ਗਿਆ, ਮੈਂ ਭੇਜਿਆ ਨੂੰ। ਉਸਤਾਦ ਜੀ ਕਿਹੜਾ ਪਾਗਲ ਦਾ ਪੁੱਤਰ ਆ ਤਨਖਾਹ ਵੀ ਦੇਵੇ, ਦੇਖੀਆਂ ਦੇ ਰਾਸਤੇ ਕਿਤੇ ਭੇਜ ਵੀ ਦੇਵੇ। ਐਸਾ ਕਿਹੜਾ ਜਾਹਲ ਮਾਲਕ ਹੋਏਗਾ? ਜਾਂ ਫਿਰ ਸਲਮਾਨ ਨੇ ਭੇਜੇ ਜਾਂ ਮਿੱਠੇ ਨੇ ਭੇਜੇ ਉਹਨੇ ਦੱਸਣ। ਇਹਨੇ ਜਿਹੜਾ ਗੱਲ ਕੀਤੀ ਨਾ ਕਿ ਸਲਮਾਨ ਦਾ ਵੀ ਕੰਮ ਕਰਦਾ ਜਿੱਦਾਂ ਉਹਦੇ ਕੋਲ ਅਸੀਂ ਕੰਮ ਕਰਨ ਕੈਦ ਕੱਟਣ ਡਿਆ ਉਹਦੇ ਕੋਲ ਮੈਂ। ਔਰ ਇਹ ਮੈਨੂੰ ਪੁੱਛ ਕੇ ਨਹੀਂ ਗਿਆ, ਇਹ ਮੈਨੂੰ ਸਿਰਫ ਦੱਸ ਕੇ ਗਿਆ। ਭਾਈ ਦੇਖੋ ਪੈਸੇ ਹੋਣ ਫਿਰ ਉਮਰੇ ਤੇ ਜਾਣ ਲਈ ਉਸਤਾਦ ਜੀ ਉਹ ਵੀ ਤੁਹਾਨੂੰ ਉਹ ਮੇਰੇ ਮੌਲਾ ਤੋਬਾ ਉਸਤਾਦ ਜੀ ਮੋੜਾ ਜਿਹਾ ਟੱਕ ਲੱਗਾ ਤੇ ਬਾਹਰ ਵਾਲਾ ਪਾਇਆ ਲੁੱਟੇ ਗਏ। ਮੈਂ ਇਹ ਕਿਤੇ ਹੋਰ ਚੈਨਲ ਤੇ ਸ਼ੋਅ ਕਰਨ ਡਿਆ। ਇੱਥੇ ਕਰਨ ਡਿਆ ਵਾ। ਤੁਸੀਂ ਨਵੇਂ ਆਏ ਜੇ। 21 ਦਿਨਾਂ ਦਾ ਫਰਕ ਹੈ ਗੱਲ। ਲਿਖ ਨੂੰ ਕੋਈ ਹਿਸਾਬ ਕਿਤਾਬ ਹੈ? 21 ਦਿਨਾਂ ਦਾ ਫਰਕ ਆ। ਪਹਿਲਾਂ ਲਿਖ ਚੋਂ ਬਾਅਦ ਚਲਾ ਗਿਆ। ਮਾਸ਼ਾਅੱਲਾ ਉਮਰੇ ਤੋਂ ਆਏ ਮਿੱਠਾ ਜੀ। ਹੁਣ ਉਸਤਾਦ ਜੀ ਉਹ 1 ਮਿਲੀਅਨ ਵਾਲਾ ਕੀ ਬਣਿਆ? 1 ਮਿਲੀਅਨ ਵਾਲਾ ਜਿਹੜਾ 1 ਮਿਲੀਅਨ ਤੋਂ ਉਹ ਨਹੀਂ ਹੋਇਆ ਹੀ ਨਹੀਂ। ਮਿੱਟੀ ਕਿੰਨੇ ਰਹਿ ਗਏ? ਉਹ ਪਾਗਲ ਉਸਤਾਦ ਜੀ ਹੋ ਜਣੇ ਆ ਨਾ। ਆ ਇਲੈਕਸ਼ਨਾਂ ਨੇ ਓਕੇ ਕਰਤਾ ਸਾਰਾ ਕੁਝ। ਉਸਤਾਦ ਜੀ ਪੌਣੇ 2 ਲੱਖ ਰਹਿ ਗਿਆ। ਮੈਂ ਕਹਿੰਦਾ ਮੈਂ ਰਾਤੀ ਇੱਕ ਦੇਖ ਰਿਹਾ ਸੀ ਚੀਜ਼। ਮੈਂ ਤੈਨੂੰ ਦਿਖਾਉਣਾ, ਜਰਾ ਚੈੱਕ ਕਰੀ ਤੂੰ ਜਰਾ ਹਿਸਾਬ ਲਾਈ ਇਹਦਾ।
ਕਿ ਸਾਡੀ ਹਰ ਵੀਡੀਓ ਤੇ ਆ ਰੇਸ਼ਾ ਚੱਲ ਰਿਹਾ, ਰੇਸ਼ੋ 76% ਸਬਸਕ੍ਰਾਈਬਰ ਤੇ 24% ਨਾਟ ਸਬਸਕ੍ਰਾਈਬਰ। ਇਹ ਅਗਲੀ ਵੀਡੀਓ 74% ਸਬਸਕ੍ਰਾਈਬਰ ਤੇ 25% ਨਾਟ ਸਬਸਕ੍ਰਾਈਬਰ। 76% ਸਬਸਕ੍ਰਾਈਬਰ 23% 23.8% ਨਾਟ ਸਬਸਕ੍ਰਾਈਬਰ। ਯਾਨੀ ਇਹਦਾ ਮਤਲਬ ਇਹ ਹੈ ਕਿ ਹਰ ਵੀਡੀਓ ਉਹ ਬੰਦੇ ਦੇਖ ਰਹੇ ਨੇ ਜਿਹੜੇ ਨੇ 23% ਸਬਸਕ੍ਰਾਈਬ ਨਹੀਂ ਕੀਤਾ। ਉਹ ਅੱਜ ਕਰ ਦੇਣ ਤੁਹਾਡਾ ਮਿਲੀਅਨ ਹੋ ਜਾਣਾ। ਕਰੋ ਯਾਰ ਫਿਰ ਉਮਰ ਸ਼ਰੀਫ ਚੱਲੀਏ ਸਾਰੇ ਰਲ ਕੇ ਯਾਰ ਕਰੋ ਫਰੀਦ ਸਾਹਿਬ ਇਹ ਬੜਾ ਜ਼ਰੂਰੀ ਹੈ। ਹਾਂ ਤੇ ਆਪਣੀ ਬੱਸ ਲੈ ਲੈ ਇਸੇ ਚੱਕਰ ਦੇ ਵਿੱਚ 75-25 ਦਾ ਫਰਕ ਚੱਲ ਰਿਹਾ। 25% ਲੋਕ ਡੇਲੀ ਦੇਖ ਰਹੇ ਨੇ ਲੇਕਿਨ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ। ਉਹਨਾਂ ਦਾ ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਭਾਵੇਂ ਪਤਾ ਵੀ ਨਾ ਹੋਵੇ ਕਿ ਸਬਸਕ੍ਰਾਈਬ ਕਰੀਦਾ ਕਿੱਦਾਂ। ਨਹੀਂ ਉਹਨਾਂ ਨੂੰ ਦੱਸਣੋ ਨਾ ਤੁਸੀਂ ਇੱਕ ਵਾਰੀ। ਤੁਸੀਂ ਜਦੋਂ ਆ ਵੀਡੀਓ ਦੇਖ ਰਹੇ ਨਾ ਥੱਲੇ ਲਿਖਿਆ ਹੋਏਗਾ ਸਬਸਕ੍ਰਾਈਬ, ਉਹਨੂੰ ਤੁਸੀਂ ਬਟਨ ਆਪਣਾ ਉਹਨੇ ਸਬਸਕ੍ਰਾਈਬ ਹੋ ਜਾਣਾ। ਨਾਲ ਇੱਕ ਬੈਲ ਆਈਕਨ ਲੱਗਾ ਉਹਨੂੰ ਦਬਾਓਗੇ ਵੀ ਆ ਜਾਣਾ। ਜਿਹਨੂੰ ਇਹ ਵੀ ਨਹੀਂ ਪਤਾ ਵੀ ਕਿੱਥੇ ਲਿਖਿਆ ਸਬਸਕ੍ਰਾਈਬ, ਉਹਨੂੰ ਇਹ ਪਤਾ ਵੀ ਸ਼ੋਅ ਕਿੱਦਾਂ ਵੇਖਣਾ ਕੱਢ ਕੇ। ਉਸਤਾਦ ਜੀ ਸਾਦੇ ਲੋਕ ਵਿਚਾਰੇ ਜਦੋਂ ਆ ਜਾਂਦਾ ਸਾਹਮਣੇ ਵੇਖ ਲੈਂਦੇ ਆ, ਉਹ ਵੀ ਹੈ ਨੇ ਲੋਕ ਵਿੱਚ। ਉਹ ਬਸ ਇੱਕ ਚਲੋ ਯਾਰ ਨਹੀਂ ਨਾ ਤੁਹਾਨੂੰ ਪਤਾ, ਤੁਸੀਂ ਕਿਸੇ ਨੂੰ ਪੁੱਛ ਲੈਣਾ ਕਿ ਯਾਰ ਜਾਨੀ ਭਾਈ ਦਾ ਚੈਨਲ ਸਬਸਕ੍ਰਾਈਬ ਕਰ ਦੀ ਮੇਰੇ ਫੋਨ 'ਚ। ਨਹੀਂ ਤੇ ਆਪਾਂ ਟੈਚੀ ਟੂਚੀ ਤਿਆਰ ਕਰਦੇ ਆ, ਪੈਕਿੰਗ ਕਰਦੇ ਆ, ਜਾਨੂੰ ਹੋ ਜਾਣੇ ਮਿਲੀਅਨ। ਸਹੀ ਨਹੀਂ? ਅੱਲਾ ਖੈਰ ਕਰੇ। ਤੁਰੀ ਅੱਲਾ ਖਾਰ ਕਰੇ। ਇਹ ਕਿਤੇ ਕੋ ਉੱਥੇ ਨਾ ਦਿਹਾੜੀ ਦਿਹੜੀ ਲਾ ਆ ਉਮਰੇ ਤੇ ਗਿਆ ਸੀ ਨਾ ਉਸਤਾਦ ਜੀ ਕੀ ਉੱਥੇ ਦੀਆਂ ਰੌਣਕਾਂ, ਕੀ ਉੱਥੇ ਦੇ ਮਜ਼ੇ ਆ, ਕੀ ਉੱਥੇ ਦੀਆਂ ਬਹਾਰਾਂ ਵਾ। ਹਾਂਜੀ ਹਾਂਜੀ, ਅਸੀਂ ਹਰ 15 ਮਿੰਟ ਬਾਅਦ ਜਿਹੜਾ ਆਉਂਦਾ ਸੀ ਸ਼ਾਰਟ ਉਹਦੇ 'ਚ ਦੇਖ ਰਹੇ ਸੀ ਨਾਲ ਨਾਲ। ਹਾਂਜੀ ਹਾਂਜੀ। ਤੂੰ ਤੇ ਗਿਆ ਹੀ, ਮੈਨੂੰ ਲੱਗਦਾ ਉੱਥੇ ਮਦੀਨੇ ਮੱਕੇ ਦੀ ਕਵਰੇਜ ਕਰਨ ਗਿਆ ਸੀ। ਤੂੰ ਉਮਰਾ ਕਰਨ ਤੇ ਗਿਆ ਹੀ ਨਹੀਂ। ਲੱਕੋਬਰੀ ਤੂੰ ਤੇ ਐ ਜਿਵੇਂ ਸਿਟੀ 42 ਵੱਲੋਂ ਗਿਆ ਵੀ ਇੱਥੇ ਇਹ ਹੋ ਰਹਾ ਹੈ ਉਹ ਹੋ ਰਹਾ ਹੈ। ਅੱਲਾ ਮਾਫੀ। ਆਹੋ ਸਹੀ ਗੱਲ, ਇੰਨੀ ਵੀਡੀਓਜ਼ ਤਾਂ ਓ ਯਾਰ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ ਯਾਰ, ਜਿਹੜੇ ਸਾਡੇ ਮੁਸਲਮਾਨ ਭਰਾ ਨੇ ਉਹ ਜਿੱਥੋਂ ਵੀ ਜਾਂਦੇ ਨੇ ਉਹ ਭਾਈ ਉੱਥੇ ਜਾ ਕੇ ਤੇ ਸ਼ਾਰਟ ਹੀ ਬਣਾਈ ਜਾਂਦੇ ਨੇ। ਸਹੀ ਗੱਲ। ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ ਉਧਰ। ਲੇਕਿਨ ਇਹਦੇ ਚ ਉਸਤਾਦ ਜੀ ਜੇ ਯਾਦਗਿਰੀ ਰਹਿ ਜਾਣ ਕੁਝ ਚੀਜ਼ਾਂ। ਉਹ ਯਾਰ ਯਾਦਗਿਰੀ ਮਾੜੀ ਜੀ ਬਣਾਓ ਤੇ ਆਪਣੇ ਜੇਬ 'ਚ ਪਾ ਲਓ ਮੋਬਾਈਲ, ਉੱਥੋਂ ਬੈਠੇ ਨਾਲ ਹੀ ਜਾਣਾ। ਹਾਂ ਲਾਈਵ ਗਿਆ ਨਮਾਜ਼ ਵੀ ਐ ਪੜ੍ਹਦੇ ਆ। ਉਹ ਕਿਤੇ ਕੈਮਰਾ ਐ ਨਮਾਜ਼ ਪੜ੍ਹ ਰਿਹਾ, ਇੱਧਰ ਚੈੱਕ ਕਰ। ਦੱਸ ਇੰਨਾ ਕਾਹਦਾ ਚਾ ਚੜਿਆ ਇਹਨੂੰ। ਉੱਥੇ ਭਾਵੇਂ ਲੋਕੀ ਜਾਂਦੇ ਨੇ ਆਰਾਮ ਨਾਲ ਤਮੀਜ਼ ਨਾਲ, ਉੱਥੇ ਉਹ ਫੀਲਿੰਗ ਦਾ ਮਜ਼ਾ ਲਵੋ ਤੁਸੀਂ। ਉੱਥੇ ਅੱਲਾ ਦੇ ਸਾਹਮਣੇ ਹਜ਼ੂਰ ਤਨ ਮਨ ਧਨ ਨਾ ਪੇਸ਼ ਹੋਵੋ। ਇਹਦੀ ਮੈਂ ਇੱਕੋ ਵੀਡੀਓ ਜਾਂਦੇ ਆ ਇਹਦੇ ਹਲੇ ਨੂੰ ਮੈਂ ਅੱਗੋਂ ਸ਼ਟਅਪ ਕਾਲ ਦਿੱਤੀ ਨਾ ਜਦੋਂ ਤੀਜੇ ਕੁ ਦਿਨ, ਉਸ ਤੋਂ ਬਾਅਦ ਫਿਰ ਇਹਨੇ ਗਰੁੱਪ 'ਚ ਨਹੀਂ ਸੈਂਡ ਕੀਤੀ, ਮੇਰਾ ਖਿਆਲ ਕਿਤੇ ਹੋਰ ਕਰਦਾ ਰਿਹਾ। ਇਹਨੇ ਤੀਜੀ ਵੀਡੀਓ ਸੈਂਡ ਕੀਤੀ ਤੇ ਮੈਂ ਲੋਕੋ ਕਿਹਾ, ਮੈਂ ਕਿਹਾ ਤੂੰ ਕੀ ਕਰਨ ਗਿਆ ਉੱਥੇ। ਹਾਂ ਸਹੀ ਗੱਲ। ਯਾਰ ਮੈਂ ਕਿਹਾ ਇੱਥੇ ਤੂੰ ਇਹ ਆਪਣਾ ਜਿਹੜਾ ਜਿੱਧਰ ਗਿਆ ਉਧਰ ਧਿਆਨ ਲਾ। ਔਰ ਸਾਡੇ ਬੜੇ ਭਰਾ ਏਦਾਂ ਜਾਂਦੇ ਨੇ ਯਾਰ, ਬਹੁਤ ਸਾਰੇ ਲੋਕ। ਔਰ ਮੱਕੇ 'ਚ ਮਦੀਨੇ 'ਚ ਮਸਜਿਦ ਨਬਵੀ 'ਚ ਬਹਿ ਕੇ ਹਰਮ 'ਚ ਬਹਿ ਕੇ ਲਾ 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 ਲਾ। ਯਾਰ ਕਿਹੜੇ ਕੰਮੇ ਪੈ ਗਏ ਤੁਸੀਂ ਯਾਰ। ਉਸਤਾਦ ਜੀ ਜਜ਼ਬਾਤ ਤੇ ਕਾਬੂ ਨਹੀਂ ਰਹਿੰਦਾ। ਆਹੋ ਇਨਸਾਨ ਨੂੰ ਹੁੰਦਾ ਕਿ ਯਾਰ ਸਾਡੀ ਵਜ੍ਹਾ ਤੋਂ ਕੋਈ ਹੋਰ ਵੀ ਵੀਡੀਓਜ਼ ਦੇਖ ਕੇ ਨਾ ਦੁਆ ਕਰ ਲਵੇ। ਦੁਆਵਾਂ ਦਾ ਸਿਲਸਿਲਾ ਹੁੰਦਾ ਨਾ ਉਸਤਾਦ। ਉਸਤਾਦ ਜੀ ਓਏ ਆਹੋ ਤੇ ਦੁਆਵਾਂ ਦੀ ਪੂਰੀ ਤਵੱਜੋ ਤੇ ਉਧਰ ਨੂੰ ਕਰ ਯਾਰ। ਇਹ ਕੰਮ ਤੇ ਸਾਰੀ ਜ਼ਿੰਦਗੀ ਬਾਹਰ ਹੁੰਦਾ ਹੀ ਰਹਿਣਾ। ਹਾਂ ਤੂੰ ਉੱਥੋਂ ਬਾਹਰ ਆ ਕੇ ਤੂੰ ਬਣਾ ਲਾ, ਹੋਟਲ 'ਚ ਬਣਾ ਲਾ। ਭਾਈ ਨਾ ਜਦੋਂ ਦਾ ਦੁਆਵਾਂ ਦਾ ਸਿਸਟਮ ਸ਼ੁਰੂ ਹੋਇਆ ਨਾ, ਮੇਰੇ ਲਈ ਦੁਆ ਕਰੀ ਮੇਰੇ ਲਈ ਦੁਆ ਕਰੀ, ਉਸ ਤੋਂ ਬਾਅਦ ਵੀਡੀਓ ਵਾਲਾ ਜ਼ਿਕਰ ਚੜਿਆ कि उधर मोबाइल वीडियो चला के अल्लाह पाक नोनी चानी को बहुत सारी खुशियां दे और इस घर में खलो के दुआ कर रहे हैं इसके। ਔਰ ਕੈਸੀ ਗੱਲ ਹੈ ਕਿ ਸਾਡੇ ਜਿਹੜੇ ਵੀਵਰਸ ਨੇ ਉਹ ਜਾ ਕੇ ਹਰਮ ਸ਼ਰੀਫ ਸਾਡੀ ਬਕਾਇਦਾ ਤਸਵੀਰ ਅੱਗੇ ਕਰਕੇ ਨਾ ਤੇ ਅੱਲਾ ਦੇ ਬਾਰਗਾਹ 'ਚ ਦੁਆ ਕਰਦੇ ਨੇ। ਔਰ ਇਹ ਹਾਂ ਤੁਹਾਡੀ ਗੱਲ ਬੜੀ ਅੱਛੀ ਹੈ ਕਿ ਇੰਨੀ ਕੁ ਹੋਵੇ ਕਿ ਜਿਹੜੀ ਬਸ ਤੁਸੀਂ ਆਪਣੀ ਮੈਮਰੀ ਰੱਖ ਲਓ, ਬਾਕੀ ਜਿਹੜਾ ਹਰ ਮੂਵਮੈਂਟ ਤੇ ਤੁਸੀਂ ਗਲਾਫੇ ਕਾਬਾ ਵਿੱਚ ਉਮਰੇ ਤੇ ਨਾਲ ਇਦਾਂ ਉਹ ਨਹੀਂ ਬਿਲਕੁਲ। ਹਰ ਜਗ੍ਹਾ ਮੈਂ ਕਹਿੰਦਾ ਇਹਨੇ ਛੱਡਿਆ ਕੱਖ ਨਹੀਂ। ਨਹੀਂ ਉਸਤਾਦ ਜੀ ਗਲਤ ਗੱਲ ਵਾ। ਇਹਨੇ ਮੈਂ ਸਫਾ ਮਰਵਾ 7 ਚੱਕਰ ਹਰ ਚੱਕਰ ਤੇ ਇਹਨੇ ਦੱਸਿਆ 6 ਰਹਿ ਗਏ, ਨਾਜ਼ਰੀਨ 5 ਰਹਿ ਗਏ, ਨਾਜ਼ਰੀਨ 4 ਰਹਿ ਗਏ। ਇਹ ਰਾਇ ਤੁਹਾਨੂੰ ਸਾਈ ਤੁਸੀਂ ਸ਼ੁਕਰ ਕਰ ਰਹੇ ਯਕੀਨ ਮੰਨੋ। ਸ਼ੁਗਲ ਨਹੀਂ ਕਰ ਰਿਹਾ ਮੈਂ, ਸਿਰਫ ਇੱਕ ਇੱਕ ਤਸਵੀਰ ਵੀਡੀਓ ਬਣਾਈ ਆ, ਉਸ ਤੋਂ ਬਾਅਦ ਮੈਂ ਵੀਡੀਓ ਬਣਾਈ, ਉਸ ਤੋਂ ਬਾਅਦ ਤੈਨੂੰ ਮੈਂ ਗਰੁੱਪ 'ਚ ਕਹਿਤਾ ਨਹੀਂ ਤੇ ਤੂੰ ਕਿੱਥੇ ਹਟਣਾ ਸੀ। ਤੇਰੀਆਂ ਤੇ ਇੰਜ ਸਵੇਰ ਸ਼ਾਮ ਦੁਪਹਿਰ ਵੀਡੀਓ ਆ ਰਹੀਆਂ ਸੀ, ਅੱਲਾ ਮਾਫੀ ਦੇਵੇ। ਤੂੰ ਅੱਛਾ ਟਿੰਡ ਤੋਂ ਪਾਕਿਸਤਾਨੋਂ ਕਰਾ ਗਿਆ ਸੀ ਨਾ ਤੂੰ। ਨਹੀਂ ਉਹਨੇ ਪਾਕਿਸਤਾਨ ਕਿਥੋਂ ਅੱਛਾ ਝੂਠ ਨਾ ਬੋਲ ਜਦੋਂ ਮੋਬਾਈਲ ਚੁੱਕਿਆ ਸੀ ਐਵੇਂ ਨਾ ਬੋਲਿਆ ਕਰਦੇ। ਉਸਤਾਦ ਜੀ ਜਦੋਂ ਅਸੀਂ ਦੁਬਈ ਸਟੇ ਕੀਤਾ ਨਾ, ਦੁਬਈ ਸਟੇ ਸੀਗਾ, ਉੱਥੋਂ ਨਾ ਐਹਰਾਮ ਸ਼ਰੀਫ ਬੰਨਣਾ ਸੀਗਾ। ਤਾਂ ਜਿਹੜਾ ਉਹਨਾਂ ਨੇ ਜਗ੍ਹਾ ਬਣਾਈ ਨਾ ਵਾਸ਼ਰੂਮ ਟੈਪ। ਔਰ ਤੈਨੂੰ ਪਤਾ ਸਾਊਦੀ ਅਰਬ ਜਾਣ ਲੱਗੇ ਵੀ ਦੁਬਈ ਸਟੇ ਕਿੱਦਾਂ ਹੁੰਦਾ ਭਲਾ? ਕਿਦੋਂ ਹੁੰਦਾ? ਜਦੋਂ ਟਿਕਟ ਸਸਤੀ ਲਈ ਹੋਵੇ ਸਭ ਤੋਂ। ਅੱਛਾ ਜੀ ਇਹ ਤਾਂ ਡਾਇਰੈਕਟ ਹੀ ਹਾਂਜੀ ਡਾਇਰੈਕਟ ਸੌਦੀ ਉਤਰਦੀ 6 ਘੰਟੇ ਦਾ ਮਤਲਬ 20,000 ਰੁਪਏ ਦਾ 15,000 ਦਾ ਟਿਕਟ ਦਾ ਫਰਕ ਹੈ ਡਾਇਰੈਕਟ ਜਾਣਾ। ਹੁਣ ਸਾਊਦੀ ਅਰਬ ਵੀ 3 ਘੰਟੇ ਦਾ ਵਾ, ਦੁਬਈ ਵੀ 2.5 ਘੰਟੇ ਦਾ। 2.5 ਘੰਟੇ ਨਹੀਂ ਡਾਇਰੈਕਟ ਤਾਂ ਫਿਰ 5.5 ਘੰਟੇ ਦਾ। ਲੱਗ ਗਏ। ਹੈ ਇਹ ਵੀ 5.5 ਘੰਟੇ। ਬਸ ਕਰ ਦੇ ਦਿਮਾਗ ਖਰਾਬ ਤੇਰਾ। ਉਸਤਾਦ ਜੀ 5.5 ਘੰਟੇ ਦਾ ਬਾਅਦ ਸਾਊਦੀਆ ਮਨੋਈਆ ਤੇ ਆਪ ਦੱਸਿਆ। ਯਾਰ ਉਹ ਯਾਰ 3 ਘੰਟੇ ਦਾ 3 ਸਵਾ 3 3.5 ਜ਼ਿਆਦਾ ਫਿਰ ਲੁੱਟ ਗਏ ਬਸ। ਹਾਂਜੀ ਤੇ 2.5 ਘੰਟੇ ਦੁਬਈ ਆ।
ਮੈਂ ਤਾਂ ਉਹੀ ਤੇ ਕਹਿ ਰਿਹਾ, ਜਿਹੜੇ ਵਿਹਲੇ ਜਹਾਜ਼ ਖਰਾਬ ਹੁੰਦੇ ਨਾ, ਜਿਨ੍ਹਾਂ ਦਾ ਖਤਰਾ ਹੁੰਦਾ ਡਿੱਗਣਾ ਪੈਣ, ਉਹ ਤੇਰੇ ਵਰਗੇ ਨੂੰ ਟਿਕਟ ਦੇ ਦਿੰਦੇ ਉਹਦੀ। ਨਹੀਂ ਫਲਾਈ ਦੁਬਈ ਕੀ ਬਾਤ ਸੀਗੀ। ਹਾਂ ਉਹੀ ਨਾ, ਠੰਡਾ ਕਰਕੇ ਜਹਾਜ਼ ਫੇਰ ਤੋੜਦੇ ਉਹ ਕਹਿੰਦੇ ਮਾਰਾ। ਹਾਂ ਉਹ ਗਰਮ ਹੋ ਜਾਂਦਾ ਜਹਾਜ਼। 에ਅਰ ਹੋਸਟਸ ਮੇਰੇ ਕੋਲ ਹੀ ਆਈ ਗਈ ਬਾਰ-ਬਾਰ, ਕੀ ਲੈਣਗੇ ਕੀ ਲੈਣਗੇ। ਕੱਲੀ ਸਵਾਰੀ ਤੂੰ ਹੀ ਸੀ, ਤੇਰੇ ਕੋਲ ਹੀ ਹੋਣਾ ਉਹਨੇ ਬਾਰ-ਬਾਰ। ਇਹ ਹੋਟਲ ਨੇ ਕਿਤੇ 2 ਗੇਰੇ ਲਾਏ ਤੇ ਐਵੇਂ ਉਹਨੂੰ ਕਹੀਏ ਬਾਜੀ ਇੱਧਰ ਆਇਓ, ਸੀਟ ਨਹੀਂ ਲੱਭਣੀ। ਮੈਨੂੰ ਬਾਰ-ਬਾਰ ਇਹਨੂੰ ਉਹਨੇ ਜਗਾ ਕੇ ਰੱਖਣਾ ਸੀ ਕਿ ਇਹ ਕੀ ਲੈਣਾ ਆਪਣੇ, ਇਹ ਕੀ ਲੈਣਾ ਆਪਣੇ। ਇਹ ਸੌ ਗਿਆ ਤੇ ਖਰਾਟੇ ਅੱਲਾ ਮਾਫੀ ਤੇ ਪੂਰੇ ਜਹਾਜ਼ ਨੇ ਨਹੀਂ ਮੁੜ ਕੇ ਤਾਂ ਆਰਾਮ ਕਰਨਾ। ਬਾਰ-ਬਾਰ ਵਾਦਾ ਮਾਰ ਕੇ ਕਹਿਣ ਡੇ ਆਏ ਭਾਈ ਮੇਰਾ ਸਟਾਫ ਨਾ ਨਗਾ ਦਿਓ। ਬਾਜੀ ਨੇ ਉੱਥੇ ਇੰਨੀਆਂ ਵੀਡੀਓ ਬਣਾਈਆਂ, ਇੱਥੇ ਦੀਆਂ ਸਾਰੀਆਂ ਕੱਟਣੀਆਂ ਪਈਆਂ, ਉਹ ਸੇਫ ਹੀ ਨਹੀਂ ਹੋਣ ਦਿੰਦੇ। ਇਹ ਦੁਬਈ ਇਹਨੇ ਰੂਮ 'ਚ ਕੋਈ ਖਰਾਟਾਬਾਜ਼ੀ ਕੀਤੀ ਹੈ, ਉਹ ਇਹਦੇ ਖਰਾਟਾ ਜਾਤ ਨੇ ਇੰਨੇ ਖਰਾਟੇ ਨੇ ਕਿ ਖਰਾਟੂ ਅੱਲਾ ਬਕਤਰਾ ਉਹ ਆ ਇੰਨਾ ਤਾਂ ਚੱਲਦਾ ਯਾਰੀ ਦੋਸਤੀ ਦੀ ਪ੍ਰੀਤ। ਯਾਰੀ ਦੋਸਤੀ ਉਹ ਜਗ੍ਹਾ। ਮੈਂ ਰਾਤੀ ਯਾਰ ਦੇਖੀ ਇੱਕ ਐਡ ਹੈ ਨਾ, ਮੈਨੂੰ ਉਹਨੇ ਇਹ ਜੀਮੇਲ ਭੇਜੀ ਇੱਕ ਬੰਦੇ ਨੇ, ਉਹਨੇ ਕਿਹਾ ਜਾਨੀ ਭਾਈ ਆ ਲੋ ਖਰਾਟਾ ਨਿਜ਼ਾਮ। ਉਹ ਇੰਨੀ ਕੁ ਨਾ, ਉਹ ਆ 2 ਇੰਜ ਨੱਕ 'ਚ ਲਾ ਲੈਣੇ, ਹਾਂਜੀ ਉਹ ਐਡੇ ਕਿ ਸਟਿਪ ਟਾਈਪ ਉਹਦੇ। ਉਹ 2 ਸਾਈਡਾਂ ਤੇ ਉਹਦੇ ਗੋਲ ਜਿਹੇ ਬੜੇ ਨੇ, ਵਿੱਚੋਂ ਇੰਜ ਕਰਕੇ ਐ ਲਾ ਲੈਣੀ। ਹਾਂਜੀ ਹਾਂਜੀ ਤੇ ਉਹ ਉਹਨਾਂ ਨੇ ਮਸ਼ਹੂਰੀ ਬਣਾਈ ਕਿ ਬੰਦਾ ਸੁੱਤਾ ਖਰਾਟੇ ਮਾਰ ਰਿਹਾ, ਤੇ ਉਹ ਲੱਗੀ ਆ ਤੇ ਉਹ ਥੱਲੇ ਨੂੰ ਆ ਗਈ ਥੋੜੀ, ਬੁੱਢੀ ਉੱਠੀ, ਉਹਨੇ ਹਲਕਾ ਜਿਹਾ ਐਂ ਕਰ ਦਿੱਤਾ ਬਸ। ਹਾਂਜੀ ਹਾਂਜੀ ਇਹਦੇ ਉਹਦਾ ਉਹਨੇ ਪੂਰਾ ਕਰਾਇਆ ਬੁੱਢੀ ਨੇ ਉਹਨੂੰ, ਬੰਦੇ ਨੂੰ, ਉਹ ਠੀਕ ਹੋ ਗਿਆ। ਇਹਦੇ ਉਹਨੇ ਪੂਰਾ ਪੈਕਟ ਲਾਤਾ ਸੀ ਉਸਤਾਦ ਜੀ, ਬਲਕਿ ਥੱਲੇ ਇੱਟ ਵੀ ਰੱਖੀ ਫਿਰ ਖਰਾਟੇ। ਬਾਜੀ ਇੰਨੇ ਉਹ ਲਾਏ ਉਹ ਖਰਾਟਿਆਂ ਵਾ। ਨਹੀਂ ਉਹਨੇ ਉਹ ਲੰਮੀਆਂ ਤਾਰਾਂ ਲਈ ਬਣਵਾਈ, ਉਹਨੇ ਪੂਰੀਆਂ ਜਿਹੇ ਦੇਖ ਰਿਹਾ ਇੱਥੋਂ ਬਾਹਰ ਕੱਢ ਕੇ ਦੋਵਾਂ ਦੀ ਗੱਠ ਪਾ ਦਿੱਤੀ। ਪਰ ਜਦੋਂ ਕਰਾਟਾ ਲਵੇ ਉਹ ਉੱਤੇ ਥੱਲੇ ਹੋਵੇ। ਇੱਥੋਂ ਦੀ ਬਾਹਰ ਆ ਰਹੀ। ਬਾਜੀ ਇਹ ਇੰਨੇ ਖਰਾਟੇ ਮਾਰਦਾ ਵਾ, ਜਾਗਦਾ ਵੀ ਮਾਰਦਾ ਰਹਿੰਦਾ। ਆਹੋ ਉਹ ਬੜਕ ਹੁੰਦੀ ਬੜਕ। ਇਹ ਉੱਠ ਕੇ ਨਾ ਅੱਧਾ ਪੌਣਾ ਘੰਟਾ ਉੱਠ ਕੇ ਜਦੋਂ ਨੀਂਦ 'ਚ ਫਿਰਦਾ ਤਾਂ ਉਸ ਤੋਂ ਬਾਅਦ ਇਹਦੇ ਹੌਲੀ ਹੌਲੀ ਰੁਕਦੇ ਕਰਾਟੇ। ਇਹਦਾ ਭਰਾ ਘਰੋਂ ਉਸਤਾਦ ਜੀ ਇੰਜ ਕਰਕੇ ਲਹੂ ਨਿਕਲਣ ਡਿਆ, ਵਗਣ ਡਿਆ, ਤੇ ਮੈਂ ਕਿਹਾ ਕੀ ਹੋਇਆ, ਕਹਿੰਦਾ ਮਿੱਟੇ ਨੇ ਖਰਾਟਾ ਮਾਰ ਕੇ। ਜਿੱਦੋਂ ਕਰਾਟਾ ਸਤਾਈ ਤੌਰ ਤੁਸੀਂ ਨਾ ਇੱਕ ਮੈਸੇਜ ਦੇਣਾ ਵਾ, ਜਿਹੜੇ ਲੋਕ ਉਮਰਾ ਕਰਨ ਜਾਂਦੇ ਨਾ, ਉੱਥੇ ਦੇ ਸੀਗੇ ਅਲੀ ਭਾਈ, ਉਹ ਕਹਿੰਦੇ ਸੀ ਯਾਰ ਮੈਸੇਜ ਆਦਮੀ ਦਾ, ਖਸੂਸੀ ਪਾਕਿਸਤਾਨੀ ਇਹ ਨਜ਼ਮੋ ਜ਼ਬਤ ਦਾ ਖਿਆਲ ਨਹੀਂ ਕਰਦੇ ਉਸਤਾਦ ਜੀ। ਹੋਟਲਾਂ ਦੇ ਵਿੱਚ ਗੰਦ ਬਹੁਤ ਪਾਉਂਦੇ ਆ, ਬੜਾ ਨਿਜ਼ਾਮ ਨੂੰ ਖਰਾਬ ਕਰਦੇ ਆ। ਉੱਥੇ ਸਬਰ ਦਾ ਮੁਜ਼ਾਹਰਾ ਕਰਨਾ ਚਾਹੀਦਾ, ਅਦਬ ਦਾ ਮੁਜ਼ਾਹਰਾ ਕਰਨਾ ਚਾਹੀਦਾ। ਇਹ ਇੰਜ ਹੀ ਰਹਿਣਾ, ਇੰਜ ਹੀ ਚੱਲਦਾ ਰਹਿਣਾ। ਅਗਲੀ ਗੱਲ ਕਰ, ਇਹਨੂੰ ਕੋਈ ਲਾਮਾ ਦਿੱਤਾ ਹੀ ਸਫਾਈ ਦਾ ਉੱਥੇ। ਨਹੀਂ ਭਾਈ ਕੋਈ ਚੱਕਰ ਨਹੀਂ, ਇੰਜ ਹੀ ਨਹੀਂ ਰਹਿਣਾ। ਸੀਰੀਅਸ ਨਹੀਂ ਅਬਾਸ ਭਾਈ, ਅੱਲਾ ਭਾਈ ਜਾਨ ਇਹ ਜਿਹਨੇ ਨਹੀਂ ਨਾ ਕਰਨਾ, ਇਹ ਐਸੀ ਚੀਜ਼ ਆ, ਇਹ ਦੱਸਣ ਨਾਲ ਨਹੀਂ ਸਹੀ ਹੁੰਦਾ। ਇਹ ਜਿਹਨੇ ਕਰਨਾ ਨਾ, ਉਹਨੇ ਸਸਤੇ ਹੋਟਲ 'ਚ ਰਹਿ ਕੇ ਵੀ ਆਪਣਾ ਰੂਮ ਸਾਫ਼ ਰੱਖਣਾ। ਹਾਂਜੀ ਹਾਏ ਵੱਡੀ ਗੱਲ। ਤੇ ਜਿਹਨੇ ਨਹੀਂ ਨਾ ਕਰਨਾ, ਉਹਨੇ ਮਤਲਬ ਮਹਿੰਗਾ ਹੋਟਲ ਲੈ ਕੇ ਉਹ 'ਚ ਵੀ ਗੰਦ ਪਾਈ ਰੱਖਣਾ। ਇਹ ਆਦਤਾਂ ਨੇ, ਇਹ ਛੱਡ ਦੇ ਤੂੰ। ਹੁਣ ਉਸਤਾਦ ਜੀ ਮਾਈ ਸਾਡੇ ਨਾਲ ਗਈ ਸੀ ਵਿਚਾਰੀ, ਉਹਨਾਂ ਦੁਬਈ 에ਅਰਪੋਰਟ ਤੇ ਸਟੇ ਪਾਇਆ ਉੱਥੋਂ। ਅੱਛਾ ਤੂੰ ਜਿੱਥੇ ਜ਼ਿੰਦਗੀ 'ਚ ਗਿਆ ਨਾ, ਤੈਨੂੰ ਮਾਈ ਕੋਈ ਲਾਜ਼ਮੀ ਲੱਭੀ। ਉਸਤਾਦ ਜੀ ਅੱਲਾ ਉਹਨੂੰ ਸਿਹਤ ਦੇਵੇ, ਮੈਂ ਦੁਆ ਕੀਤੀ ਉਸ ਮਾਈ ਵਾਸਤੇ ਖਸੂਸੀ। ਸੁਭਾਨ ਅੱਲਾ ਉਸਤਾਦ ਜੀ, ਵੀ ਕਰੈਕਟਰ ਦਾ ਟੌਨ ਟੈਂਪੋ ਐਸਾ, ਮੇਰੀ ਉਹ ਬੱਖੀਆਂ ਟੁੱਟ ਗਈਆਂ ਵੀ ਦੁਬਈ 에ਅਰਪੋਰਟ ਤੇ ਵਾਸ਼ਰੂਮ 'ਚ ਦੇ ਬਾਹਰ ਬੈਠੇ ਆ, ਹੁਣ ਵਾਸ਼ਰੂਮ 'ਚ ਕੋਈ ਨਿਕਲ ਰਿਹਾ ਤੇ ਆਪਣੀ ਬੇਟੀ ਨੂੰ ਕਰੀ ਏਜੰਟ ਨੂੰ ਫੋਨ ਕਰ, ਇਹਨੂੰ ਏਜੰਟ ਨੂੰ ਫੋਨ ਕਰ ਵੀ ਵਾਸ਼ਰੂਮ ਤਾਂ ਭਰਿਆ ਪਿਆ ਆ, ਏਜੰਟ ਨੂੰ ਫੋਨ ਕਰ ਵੀ ਮੈਨੂੰ ਵਾਸ਼ਰੂਮ ਪਹਿਲਾਂ ਕਰ। ਅੱਛਾ ਏਜੰਟ ਨੂੰ ਫੋਨ ਕਰ ਵੀ ਵਾਸ਼ਰੂਮ ਤਾਂ ਭਰੇ ਪਏ। ਵੀ ਏਜੰਟ ਉੱਥੇ ਕੀ ਕਰੇ? ਹਾਂ, ਸਹੀ ਵੀ ਉਹਦੇ ਦਿਲ 'ਚ ਵੀ ਸਾਰਾ ਸਾਊਦੀਆ ਦਾ ਸਿਸਟਮ ਨੂੰ ਉਧਰ ਏਜੰਟ ਦੇ ਪਾ। ਆਹੋ ਉਸਤਾਦ ਜੀ ਇਹ ਹੋਸਟਲ ਨੂੰ ਕਹਿਣ ਦੇ ਕਰੂੜੀਆਂ ਪਾ ਕੇ ਨਾ, ਤੈਨੂੰ ਮੈਂ ਕਹਾਂ ਡਈਆਂ ਪਿੱਛੇ ਮੈਨੂੰ ਜੰਪ ਲੱਗਦੇ ਆ। ਉਸਤਾਦ ਜੀ ਸਾਰਾ ਜਹਾਜ਼ ਛੱਡਿਆ। ਰੋੜੀਆਂ ਨਹੀਂ ਕਿ ਚੀਚੀਆਂ ਬਣੇ। ਕਿ ਚੀਜ਼ੀਆਂ। ਅੱਛਾ ਸੌਰੀ ਯਾਰ ਅੱਛਾ ਭਾਈ ਤੁਹਾਨੂੰ ਪਤਾ ਪੈਦਲ ਵੀ ਲੋਕ ਜਾਂਦੇ ਹੁੰਦੇ ਸੀ ਇੱਕ ਦੌਰ 'ਚ ਜੀ ਜੀ ਕਾਫਲੇ। ਹਾਂਜੀ ਅੱਛਾ ਜੀ ਹਾਂਜੀ ਇੱਥੋਂ ਹਾਂਜੀ 700 ਕਿਲੋਮੀਟਰ 600 800 ਕਿਲੋਮੀਟਰ 15 ਦਿਨ ਦਾ ਸਫ਼ਰ 20 ਦਿਨ ਦਾ ਸਫ਼ਰ ਤਾਂ ਜੀ ਉਹ ਪੈਦਲ। ਕੀ ਕਬੂਲ ਹੁੰਦਾ ਹੋਣਾ ਉਹਨਾਂ ਦਾ ਹਾਲ ਮਿਹਨਤ ਕਸ਼। ਹਾਂਜੀ ਲੱਗਣ ਨਹੀਂ ਹੁੰਦੀ। ਕਬੂਲ ਦਾ ਤੇ ਪਤਾ ਨਹੀਂ, ਲੇਕਿਨ ਸੋਚਿਆ ਬਹੁਤ ਪੈਂਦੀ ਸੀ ਸਾਜੀ। ਨਹੀਂ ਤੇਰੇ ਵਰਗਾ ਉਦੋਂ ਪੈਦਲ ਜਾਂਦਾ, ਅੱਲਾ ਮਾਫੀ ਦੇਵੇ, ਤੂੰ ਸਾਊਦੀ ਅਰਬ ਪਹੁੰਚਣ ਤੱਕ 4 ਚੈਨਲ ਮੋਨੇਟਾਈਜ਼ ਕਰਾ ਲੈਣੇ ਸੀ ਆਪਣੇ। ਉਧਰ ਜੀ ਵੈਸੇ ਜ਼ਿਆਦਾ ਇਹਨੇ ਬਹੁਤ ਜੀ ਮਤਲਬ ਮਹੀਨਾ ਲੱਗ ਜਾਂਦਾ, 1.5 ਮਹੀਨਾ, ਸਵਾ ਮਹੀਨਾ, 1.5 ਮਹੀਨਾ, 2 ਮਹੀਨੇ ਇੰਜ ਲੋਕ ਪਹੁੰਚਦੇ ਸੀ। ਹਾਂਜੀ ਹਾਂਜੀ ਇੱਕ ਬੰਦਾ ਗਿਆ ਸੀ, ਉਹਨੇ ਦੱਸਿਆ 92 93 ਦਿਨ ਦਾ ਉਹਦਾ ਸੀ ਉਹ। ਸਹਿਰਾ 'ਚ ਤੁਰਿਆ ਜਾ ਰਿਹਾ ਤੇ ਉੱਥੇ ਨਾ ਇਹਨੂੰ ਪਤਾ ਵੀ ਮੈਂ ਕਿੱਥੇ ਕਰਕੇ, ਤੇ ਹੁਣ ਮੈਂ ਕੱਲ ਨੂੰ ਅੱਜ ਮੈਂ ਕੀ ਕਹੂੰਗਾ ਵੀ ਮੈਂ ਕਿੱਥੇ ਪਹੁੰਚ ਗਿਆ। ਸਾਰਾ ਕੁਝ ਉਦਾਂ ਹੀ। ਹਾਂ ਸਹੀ ਇੱਕ ਗੱਲ। ਬੰਦੇ ਨੂੰ ਪਿੱਛੇ ਫੋਨ ਕਰਕੇ ਕਹਿੰਦਾ ਯਾਰ 2 ਦਿਨ ਦਾ ਸਟੇ ਪਾ ਲਾ, 2 ਚੈਨਲ ਪੇ ਲੈ। ਆਹੋ ਨਹੀਂ ਉੱਥੇ ਉਸਤਾਦ ਜੀ ਹੋਰ ਹਿਸਾਬ ਕਿਤਾਬ ਆ। ਅਗਰ ਤੁਸੀਂ ਪੈਦਲ ਵਾਲਾ ਸਿਲਸਿਲਾ ਸ਼ੁਰੂ ਕਰ ਲੈਣਾ, ਹੁਣ ਨਹੀਂ ਤੁਹਾਡੇ ਕੋਲ ਹੋਣਾ। ਹੁਣ ਉਹ ਲੋਕ ਵੀ ਤੇ ਮਿੱਠੇ ਉਦੋਂ, ਉਹ ਖੁਰਾਕਾਂ ਸੈੱਟ ਸੀ ਉਦੋਂ। ਕਿਉਂ ਐਵੇਂ ਕਿਤੋਂ? ਨਹੀਂ ਉਦੋਂ ਹੀ ਹੋਏਗਾ ਨਾ, ਉਦੋਂ ਵੀ ਹੋਏਗਾ ਕਿ ਰਸਤੇ 'ਚ ਕੋਈ ਛੋਟੇ ਲੋਕਾਂ ਨੇ ਆਪਣੇ ਰੱਖੇ ਹੋਣਗੇ ਵੀ ਇਧਰੋਂ ਕਾਫਲੇ ਲੰਘਦੇ ਆ, ਉਹ ਲਾਏ ਹੁੰਦੇ ਨੇ ਨਾ ਲੋਕਾਂ ਨੇ ਵੀ ਫ੍ਰੀ ਸਬੀਲ ਅੱਲਾ ਤੁਸੀਂ ਲੈ ਜਾਓ। ਉਹ ਫੀਸ ਵੀ ਲੈ ਫੀਸ ਸਬੀਲ ਅੱਲਾ ਹੀ ਤੁਸੀਂ ਫ੍ਰੀ ਸਬੀਲ ਲੈ। ਅੱਛਾ ਉਹ ਮੇਰੇ ਮੂੰਹ ਨਿਕਲ ਗਿਆ, ਫੀਸ ਸਬੀਲ ਅੱਲਾ, ਕਿ
ਮਤਲਬ ਲੈ ਜਾਓ ਉਸਨੇ। ਆ ਹਬਸ਼ੀ ਨਹੀਂ ਕਾਲੇ, ਇਹ ਬਹੁਤ ਲੁੱਟਦੇ ਆ, ਰਾਜ ਫੈਰ ਮਾਰਦੇ, ਬੰਦੇ ਨੂੰ ਕੁੱਟ ਕੇ ਮਾਰ ਦਿੰਦੇ, ਕੋਈ ਕੋਲੋਂ ਸ਼ਹਿਰਾਂ ਨਿਕਲੇ ਤੇ ਬਹੁਤ ਪਿਆਉਂਦੇ ਆ ਡੰਕੀ ਲਾਉਣ ਵਾਲਿਆਂ ਨੂੰ। ਔਰ ਇਹਨੂੰ ਹਮੇਸ਼ਾ ਮਾਰ ਹੀ ਪਈ ਕਿਉਂਕਿ ਇਹਦੇ ਕੋਲ ਨਿਕਲੀ ਕੁਛ ਨਹੀਂ ਅਸੀਂ ਉੱਥੋਂ ਨਿਕਲ ਗਏ। ਹੁੰਦੇ ਵੀ ਸੀ ਤੇ ਕੁੱਟਦੇ ਸੀ। ਆਪ ਜੀ ਇਹਨੂੰ ਵੇਖ ਕੇ ਕਹੇ ਇਹਨੂੰ ਮਾਰ ਲਓ, ਇਹਦੇ ਕੋਲ ਕੱਖ ਨਹੀਂ ਹੁੰਦਾ। ਹਫਸੀ ਦੇ ਦੂਰੋਂ ਕਹਿਣ ਹੁੰਦਾ ਚੰਡਾਲਾ ਜੀ ਆ। ਚੱਡਾ ਵਾਲਾ ਜੀ ਇਹ ਤੇ ਕਿਤੇ ਲੰਘਦਾ ਹਫਸੀ ਸੁੱਤੇ ਸੀ, ਉਠਾ ਕੇ ਕਹਿੰਦਾ ਭਾਜੀ ਮੈਂ ਲੰਘਣਾ, ਮੈਨੂੰ ਮਾਰ ਲਊਗਾ। ਇਹ ਹਿਸਾਬ ਸੀ ਇਹਦਾ। ਇਹ ਵੀ ਗਿਆ ਭਾਈ, ਇਹਨੇ ਹਬਸ਼ੀ ਵੇਖ ਕੇ 2 ਕਤਲ ਹੋਏ, ਕੁੱਟਣ ਵਾਲਾ ਟੂਲ ਪਲਾਜ਼ਾ ਆ ਗਿਆ। ਹਬਸ਼ੀ ਬਾਹਰ ਖੜੀ ਕਰਕੇ ਨਾ ਚਲੋ ਕੁੱਟ ਖਾ ਲਈ। ਇਹ ਹਫਸੀਆਂ ਦੇ ਅੱਗੇ ਫਿਰੀ ਜਾਵੇ, ਕਹਿੰਦਾ ਜਾਨਾ ਕਿ ਮੈਂ ਲੁੱਟੀਏ। ਇੰਨੀ ਕੁੱਟ ਪੈਂਦੀ ਸੀ, ਕੁੱਟ ਦਾ ਇਹਨੂੰ ਅਟੈਕ ਬਣਵਾਇਆ ਨੇ। ਇੱਕ ਹਫਸੀ ਮਾਰਦਾ ਸੀ ਡੇਲੀ, ਇਹਨੂੰ ਬਿਮਾਰ ਹੋ ਗਿਆ ਕਿਤੇ ਨਾ, ਉਹਦੇ ਕੋਲ ਖਲੋ ਕੇ ਆਪੇ ਚਪੇੜਾ ਮਾਰ ਗਿਆ। ਨਹੀਂ ਇੱਕ ਹਬਸ਼ੀ ਨੂੰ ਕੁੱਟਦਾ ਸੀ ਭਾਈ, ਇੰਨਾ ਬਜ਼ੁਰਗ ਹੋ ਗਿਆ, ਬਿਮਾਰ ਹੋ ਗਿਆ, ਘਰ ਚਲਾ ਗਿਆ, ਉਹ ਤਾਂ ਮਰੀਜ਼ ਦਾ ਚੁੱਕ ਖਾਣ ਡਿਆ। ਉਹ ਜਿਹੜੇ ਦੌਰ ਸਨ, ਜਿਹੜੇ ਉਸਤਾਦ ਜੀ ਤੁਸੀਂ ਦੱਸਦੇ ਫਿਜ਼ੀਕਲੀ ਲੋਕ ਫਿੱਟ ਵੀ ਸਨ, ਹਾਂਜੀ। ਔਰ ਇਹ ਸਫ਼ਰ ਲੋਕ ਪੈਦਲ ਦੀ ਜ਼ਿਆਦਾ ਤਰਜੀਹ ਦਿੰਦੇ ਹਾਂਜੀ ਸੀ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ। ਅੱਜ ਵੀ ਭਾਈ ਲੋਕੀ ਜਾਂਦੇ, ਹੁਣ ਅੱਜ ਅਸੀਂ ਵੀ ਜਾ ਸਕਦੇ ਪੈਦਲ, ਸਾਰੇ ਜਾ ਸਕਦੇ ਆ। ਆ ਪਿੱਛੇ ਜੇ ਪਤਾ ਨਹੀਂ ਕਿਹੜਾ ਸੀ, ਉਹ ਕਾੜੇ ਦਾ ਮੁੰਡਾ ਕੋ ਗਿਆ ਹੈ, ਉਸਮਾਨ। ਹਾਂਜੀ ਹਾਂਜੀ ਉਹ ਕਾੜੇ ਦਾ ਮੁੰਡਾ ਸੀ ਉਸਮਾਨ, ਮੇਰਾ ਖਿਆਲ ਉਹ ਮੈਂ ਪਤਾ ਲੱਗਾ ਮੈਨੂੰ, ਉਹ ਭਾਈ ਪੈਦਲ ਗਿਆ ਹਾਂਜੀ ਉਹ ਕਿੰਨੇ ਦਿਨ ਚ ਪਹੁੰਚੂਗਾ ਇੱਥੋਂ? 92 ਦਿਨ ਦਾ ਉਹਨੇ ਕਿਹਾ ਦੱਸਿਆ। 3 ਮਹੀਨੇ ਚ। 3 ਮਹੀਨੇ 2 ਦਿਨ ਹੀ ਯਾਨੀ ਉਹ ਤੇ ਪਹੁੰਚਿਆ ਹੈ ਕਿ ਬਕਾਇਦਾ ਜ਼ਿਆਰਤ ਹੋਰ ਵੀ ਜਿਹੜੀਆਂ ਮੁਕਾਮਾਂ ਤੋਂ ਹੋ ਕੇ, ਹਾਂ। ਜੇ ਡਾਇਰੈਕਟ ਸਫ਼ਰ ਕਰਦਾ ਕੋਈ ਮਹੀਨੇ ਸਵਾ ਮੈਂ ਉਹੀ ਕਹਿ ਰਿਹਾ 1.5 ਮਹੀਨੇ ਦਾ ਹੁੰਦਾ ਸੀ, ਕਿਉਂਕਿ ਉਹ ਕੋਈ ਏਡਾ ਨਹੀਂ, ਰਸਤੇ ਵੀ ਸਾਫ਼, ਕੋਈ ਨਰਾਸ਼ ਵੀ ਨਹੀਂ, ਫਿਰ ਕਾਫਲੇ ਜਾ ਰਹੇ ਨੇ। ਨਾਲੇ ਇਕੱਲੇ ਬੰਦੇ ਦਾ ਸਫ਼ਰ ਕਰਨਾ ਹੋਰ ਆ, ਲੋਕ ਉਹਨਾਂ ਨੂੰ ਦੇ ਨਹੀਂ ਇਕੱਲੇ ਨਹੀਂ ਸੀ ਜਾਂਦੇ ਭਾਈ ਨਾ, ਪੂਰਾ ਕਾਫਲਾ ਜਾਂਦਾ ਸੀ। ਗੱਡੇ ਜਾਂਦੇ ਹੁੰਦੇ ਸੀ, ਗੱਡੀਆਂ। ਉਹਦੇ ਵੀ ਪਾਸਪੋਰਟ ਬੰਦੇ ਹੋਣਗੇ, ਏਜੰਟ ਹੁੰਦਾ ਹੋਏਗਾ, ਅੱਗੇ ਤੁਰਿਆ ਜਾਂਦਾ ਹੋਏਗਾ। ਹਾਂ ਨਹੀਂ ਉਹਦਾ ਪਾਸਪੋਰਟ ਵਗੈਰਾ ਤੇ ਉਹ ਇੱਥੋਂ ਤੁਰਨ ਲੱਗਾ ਕੋਈ ਪਾਸਪੋਰਟ ਚੈੱਕ ਕਰਾਓ ਵੀ ਚਲੋ ਆ ਤੁਰ ਪੋ ਗਲੀ, ਹਾਂ ਉਦੋਂ ਆਪੇ ਮੋੜ ਲਾ ਕੇ ਕਹਿ ਰਿਹਾ ਗਲੀ ਵੜ ਜਾਓ ਅੰਦਰ। ਤਾਜੀ ਤੋਂ ਮੋਹਰਾਂ ਨਹੀਂ ਸੀ ਹੁੰਦੀਆਂ, ਜਿਹੜਾ ਸਫਾ ਤਲ ਜੂਸ ਉਹਨਾਂ ਨੂੰ ਹਲਕਾ ਪਾੜ ਦਿੰਦੇ ਸੀ ਨਿਕਲ, ਉਹ ਪਲਾ ਦੀ ਵੀ ਟਿਕਟ ਓਕੇ ਹੋ ਗਈ। ਪੁਰਾਣੇ ਵਕਤਾਂ ਦੀ ਗੱਲਾਂ ਸਰ। ਯਾਰ ਮਿੱਠੇ ਵਾ ਮੈਟਰੋ 'ਚ ਸਫ਼ਰ ਕਰਨਾ। ਲੈ ਸਵਾ ਜਦੋਂ ਮੋਹਰਾਂ ਨਹੀਂ ਸੀ ਸਫਾ ਨਹੀਂ ਉਦੋਂ ਪਾਸਪੋਰਟ ਹੁੰਦਾ ਹੋਏਗਾ ਨਾ, ਹੈ ਉਹਦਾ ਐਡਾ ਜਾਂ ਕੁਝ ਮਤਲਬ ਵੀਜ਼ੇ ਲੱਗਦੇ ਹੋਣਗੇ ਵੀ ਉੱਥੇ ਜਦੋਂ ਐਂਟਰੀ ਤੁਸੀਂ ਐਸੀ ਕਰਨੀ ਹੈ ਉਹਨਾਂ ਦੇ ਬਾਰਡਰ 'ਚ ਐਂਟਰ ਜਦੋਂ ਹੋਣਾ। ਜਿਹੜੇ ਰਸਤੇ 'ਚ ਮੁਲਕ ਆਉਂਦੇ ਸੀ ਉਹਨਾਂ ਦਾ ਕੀ ਕਰਦੇ ਸੀ? ਮੇਰਾ ਖਿਆਲ ਹੈ ਕਿ ਪਾਸਪੋਰਟ ਦਾ ਹੋਣਾ ਜ਼ਰੂਰੀ ਹੈ। ਹਾਂ ਪਾਸਪੋਰਟ ਦਾ ਜਦੋਂ ਪਾਇਨ ਵੀਜ਼ਾ ਲਵਾਉਂਦੇ ਨੇ ਇੱਥੋਂ ਕਿ ਮੈਂ ਫਲਾਣ ਜਗ੍ਹਾ ਤੇ ਜਾ ਰਿਹਾ, ਤੇ ਉਹਨਾਂ ਨੂੰ ਦੱਸਣਾ ਪੈਂਦਾ ਕਿ ਜੀ ਅਸੀਂ ਪੈਦਲ ਜਾ ਰਹੇ ਹਾਂ। ਫਿਰ ਉਸ ਹਿਸਾਬ ਦੇ ਨਾਲ ਉਹਨਾਂ ਦਾ ਵੀਜ਼ਾ ਲੱਗਦਾ ਕਿ ਜਿਹੜੇ ਇਹਨਾਂ ਦੇ ਮਹੀਨੇ ਜ਼ਾਇਆ ਹੋਣਗੇ ਤੇ ਉੱਥੋਂ ਜਦੋਂ ਅੰਦਰ ਵੜਨਗੇ ਉੱਥੋਂ ਸ਼ੁਰੂ ਹੋਏਗਾ। ਗਲਤ ਗੱਲ। ਅੱਛਾ ਫਿਰ ਪੈਦਲ ਤੋਂ ਬਾਅਦ ਮੇਰੇ ਹਾਲ ਬਹਿਰੀ ਜਹਾਜ਼ ਸ਼ੁਰੂ ਹੋਏ ਨੇ। ਹਾਂਜੀ ਬਹਿਰੀ ਜਹਾਜ਼ ਹਾਂਜੀ ਵੈਰੀ ਉਸਤਾਦ ਜੀ ਹਿਸਟਰੀ ਪੜ੍ਹ ਕੇ ਦੇਖਣੀ, ਪਾਠ ਪੋਸਟ ਨਹੀਂ ਸੀ ਹੁੰਦੇ, ਸਿਰਫ ਕਸਮ ਹੁੰਦੀ ਸੀ, ਹਲਫੀਆ ਬਿਆਨ ਹੁੰਦਾ ਸੀ। ਪਾਸਪੋਰਟ ਪੋਸਟ ਨਹੀਂ ਹੋਏ, ਪਾਸਪੋਰਟ। ਹਲਫ ਹੁੰਦਾ ਸੀ ਵੀ ਤੂੰ ਅੱਗੇ ਪਿੱਛੇ ਨਹੀਂ ਹੋਗਾ, ਸਿੱਧਾ ਜਾਏਗਾ ਯਾ ਬਸ। ਅੱਛਾ ਇਹ ਵੀਜ਼ਾ ਹੁੰਦਾ ਇਹ ਸੀ, ਵੀਜ਼ਾ ਹੁੰਦਾ ਸੀ। ਯਾਰ ਉਮਰਾ ਕਰ ਹਲਫੀਆ ਵੀਜ਼ਾ। ਉਮਰਾ ਕਰਕੇ ਆ ਕੇ ਵੇਖ ਲੈ ਤੂੰ ਕਿੰਨੀਆਂ ਗੱਲ। ਉਸਤਾਦ ਜੀ ਨਹੀਂ ਉਹ ਹੁੰਦਾ ਸੀ ਕਿ ਪਾਸਪੋਰਟ ਤੋਂ ਇਲਾਵਾ ਵੇਖੋ ਜਿਵੇਂ ਹੱਦ ਹੋ ਨਾ ਹਦੂਦ ਹਰਮ, ਜਿਵੇਂ ਮਦੀਨਾ ਸ਼ਰੀਫ 'ਚ ਵੀ ਮੱਕਾ ਮੁਕਰਮਾ 'ਚ ਵੀ ਉਹ ਹਦੂਦ ਦੇ ਅੰਦਰ ਤੁਸੀਂ ਮੁਸਲਮ ਸਿਰਫ ਜਾ ਸਕਦੇ ਨੇ, ਠੀਕ ਹੈ। ਤੇ ਉੱਥੋਂ ਤੱਕ ਜਿਹੜਾ ਵਾ ਉਹ ਦਿਖਾਣਾ ਕਿਸੇ ਨੂੰ ਤੇ ਪਤਾ ਲੱਗਣਾ ਵੀ ਇਹ ਕੌਣ ਹੈ। ਯਾਰ ਜ਼ਾਹਰੀ ਬਾਤ ਆ, ਭਾਵੇਂ ਜੋ ਮਰਜ਼ੀ ਸੀ, ਜਿੰਨਾ ਮਰਜ਼ੀ ਪੁਰਾਣਾ ਸੀ, ਤੁਹਾਡੀ ਇੱਕ ਬਾਉਂਡਰੀ ਉਹ ਚੈੱਕ ਪੋਸਟ ਟੈਬ ਤੇ ਬਣਿਆ ਹੋਏਗਾ ਨਾ ਵੀ ਹੁਣ ਤੁਸੀਂ ਸਾਡੇ ਇਲਾਕੇ 'ਚ ਦਾਖਲ ਹੋਣ ਲੱਗੇ ਔਰ ਇੰਨੇ ਬੰਦੇ ਗਏ ਨੇ ਔਰ ਅਸੀਂ ਇੰਨੇ ਬੰਦੇ ਇਹਨਾਂ ਬਾਹਰ ਵੀ ਕੱਢਣੇ ਨੇ ਬਾਅਦ 'ਚ। ਇਸ ਤਰ੍ਹਾਂ ਹੁੰਦਾ ਹੋਏਗਾ ਪੁਰਾਣੇ ਦੌਰਾਂ 'ਚ ਭਾਵੇਂ ਨਾ ਸ਼ਹਿਰਾਂ ਦੇ ਦਰਵਾਜ਼ੇ ਹੁੰਦੇ ਸੀਗੇ ਕਿ ਸ਼ਹਿਰਾਂ ਦੇ ਦਰਵਾਜ਼ੇ ਤੋਂ ਹੀ ਐਂਟਰ ਹੋ ਸਕਦਾ ਬੰਦਾ, ਸਾਈਡਾਂ ਤੋਂ ਨਹੀਂ ਹੋ ਸਕਦਾ। ਉਹ ਯਾਰ ਸਾਰੇ ਸ਼ਹਿਰਾਂ ਦੇ ਨਹੀਂ ਨਹੀਂ ਸਾਰੇ ਸ਼ਹਿਰਾਂ ਦੇ। ਉਹ ਮਾਫੀ ਸੀ ਭਾਈ ਤੁਸੀਂ ਪੁਰਾਣੇ ਦੌਰ 'ਚ ਤੇ ਜਾਓ, ਉਹ ਬਸ ਕਰਦੇ ਹੋਏ ਸ਼ਹਿਰਾਂ ਦੇ ਦਰਵਾਜ਼ੇ ਹੁੰਦੇ ਸੀ। ਸਹੀ ਕਹਿੰਦੇ ਭਾਜੀ ਵੱਡੇ ਸ਼ਹਿਰ ਜਿਹੜੇ ਗਿਣੇ ਵੀ ਗਏ ਇੱਥੇ ਪਤਾ ਕੋਈ ਆ, ਮੈਂ ਸਿਆਲਕੋਟ ਗਿਆ ਉਹਨਾਂ ਨੇ ਕੁੰਡੀ ਨਹੀਂ ਖੋਲੀ। ਫਾਟਕ ਨਹੀਂ ਕੋਈ। ਆਹੋ ਯਾਰ ਭੱਖਰ ਵਾਲੇ ਵੇਖ ਲਾ ਉੱਤੋਂ ਦੀ ਵੀ ਟੱਪ ਜਾਂਦੇ ਸੀ। ਆਹੋ ਭਾਜੀ ਸ਼ਹਿਰਾਂ ਦੇ ਦਰਵਾਜ਼ੇ ਹੁੰਦੇ ਸੀ। ਚਲੋ ਤੁਸੀਂ ਲਾਹੌਰ ਵੇਖ ਲਓ, ਇਹਨੂੰ ਕਿੰਨੇ ਗੇਟ ਲੱਗੇ ਆ। ਹਾਂ ਸ਼ੇਖਪੁਰੇ ਨੂੰ ਉਹ ਬੂਹਾ ਬੰਦ ਕਰਕੇ ਬਾਹਰ ਮਸਵਾਕ ਫਸਾਈ ਵਿੱਚ। ਯਾਰ ਆਹੋ ਲਈਏ ਤਾਂ ਕਹਿਣ ਵੀ ਉਹ ਭਾਈ ਉਹ ਕਬਜ਼ਾ ਨਿਕਲ ਗਿਆ। ਆਹੋ ਯਾਰ ਭਾਈ ਇਹ ਵੀ ਪੈਦਲ ਗਿਆ। ਪੱਤੋਂ ਤਾਂ ਬਾਹਰ ਜਾ ਕੇ ਜ਼ੰਜੀਰੀ ਖੜਕਾ ਰਿਹਾ। ਠੱਗ ਠੱਗ। ਭਾਈ ਨੇ ਲਾਹੌਰ ਦੇ ਦਿੱਲੀ ਗੇਟ ਆ। ਉਹ ਯਾਰ ਉਹ ਗੇਟ, ਉਹ ਭਾਈ ਨੇ ਮੇਰੀ ਗੱਲ ਸੁਣੋ, ਮੈਨੂੰ ਪਤਾ ਤੂੰ ਜਿਹੜੀ ਮਿਸਾਲ ਦੇਣ ਲੱਗਾ ਨਾ ਉਹ ਮੁਲਤਾਨ ਨਹੀਂ ਹੈਗਾ। ਹਾਂਜੀ। ਬੋਰਡ ਗੇਟ, ਹਰਮ ਗੇਟ, ਉਹ ਗੇਟ ਸ਼ਹਿਰ ਦੇ ਅੰਦਰ ਬਣੇ ਨੇ। ਹਾਂ ਉਹ ਗੇਟ ਜਿਹੜਾ ਨਾ ਉਹ ਜਾਂ ਤੇ ਬਣਿਆ ਹੋਵੇ ਨਾ ਬਾਹਰ ਸਰਹੱਦ ਤੇ ਤੇਰੀ ਗੱਲ ਸਮਝ ਵੀ ਆਵੇ, ਪੂਰਾ ਮੁਲਤਾਨ ਜਾਂ ਲਾਹੌਰ ਅੰਦਰ ਜਾ ਕੇ ਅੰਦਰੂਨ ਦੇ ਵਿੱਚ ਉਹ ਗੇਟ ਬਣਿਆ। ਉਹ ਕਿਹੜਾ ਦਰਵਾਜ਼ਾ ਸ਼ਹਿਰ ਦੇ ਅੰਦਰ ਜਾਂਦਾ? ਪਹਿਲੇ ਮੁਲਤਾਨ ਵੀ ਤੇ ਓਡਾ ਕੀ ਬਾਅਦ ਚੋਂ ਬਾਦੀ ਸਰ ਮੈਂ ਤੁਹਾਨੂੰ ਦੱਸਣਾ ਪਹਿਲਾਂ ਕਿਹੜੀ ਗੱਲ ਕਰਨ ਡੇ। ਇਹਨੇ ਵੇਖੀ ਉਹ ਫਿਲਮ ਹਜ਼ਰਤ ਯੂਸਫ ਅਲੈਹਿਸਲਾਮ ਵਾਲੀ, ਕਿਉਂਕਿ ਉਹ ਤੇ ਦੌਰੇ ਕਦੀਮ ਦਾ ਸਭ ਤੋਂ ਅਮੀਰ ਤਰੀਨ ਉਸ ਵਕਤ ਦਾ ਸ਼ਹਿਰ ਸੀ ਔਰ ਮੁਲਕ ਸੀ।
ਉਹ ਤੁਸੀਂ ਫਿਲਮ ਵੇਖ ਕੇ ਦੋ ਸੋਚਣ ਨੇ ਨਾ ਇੱਥੇ ਉਹ ਨਹੀਂ ਸੀ ਭਾਈ ਉਦੋਂ ਵੀ ਹਰ ਜਗ੍ਹਾ ਇਦਾਂ ਨਹੀਂ ਸੀ ਵੀ ਇੱਕ ਹਾਂਜੀ, ਹਾਂਜੀ। ਸ਼ਹਿਰ 4 ਦੀਵਾਰੀ ਨਾਲ ਦਰਵਾਜ਼ਾ ਹੀ ਲੱਗਾ ਉਹਦਾ, ਨਹੀਂ 4 ਦੀਵਾਰੀ ਨਹੀਂ ਸੀ ਹੁੰਦੀ, ਸਿਰਫ ਗੇਟ ਹੁੰਦਾ ਸੀ। ਤੇ ਉਹਦੇ ਸੈੱਟਾਂ ਤੇ ਕੀ ਸੀ, ਮਤਲਬ ਜੇ ਉਧਰੋਂ ਦੀ ਆ ਗਿਆ ਤੇ ਨਹੀਂ ਆਣ ਦਿੰਦੇ ਸੀ ਉਹ ਸਿਕਿਉਰਡ ਬੰਦੇ ਖਲੋਤੇ ਹੁੰਦੇ ਬਸ ਓਕੇ ਹੋ ਗਿਆ ਓਕੇ। ਇਹ ਗਲਤ ਗੱਲ ਕਰ ਰਿਹਾ ਉਸਤਾਦ ਜੀ। ਮੈਂ ਤਾਂ ਹੁਣ ਤਾਇਆ ਆਇਆ ਨਾ 600 ਕਿਲੋਮੀਟਰ ਦਾ 6 ਘੰਟਿਆਂ ਦਾ ਫਰਕ ਆ ਮੱਕਾ ਸ਼ਰੀਫ ਦਾ ਤੇ ਮਦੀਨਾ ਸ਼ਰੀਫ ਦਾ। ਹਾਂਜੀ। ਕੋਈ ਗੇਟ ਸ਼ੇਡ ਨਹੀਂ। ਉਹ ਯਾਰ ਉਦੋਂ ਦੀ ਗੱਲ ਕਰ ਰਿਹਾ ਉਹ। ਇਹ ਉਦੋਂ ਵੀ ਨਾ ਕਰੇ ਉਸਤਾਦ ਜੀ। ਇਹ ਪੈਦਲ ਗਿਆ, ਇਹਨੂੰ ਕਿਤੇ ਰਾਹ ਦਾ ਨਹੀਂ ਪਤਾ, ਕਿਸੇ ਹੋਰ ਮੁਲਕ 'ਚ ਚਲਾ ਗਿਆ। ਪੁੱਛ ਕੇ ਜਾਈਦਾ ਵਾ। ਇਹ ਗਿਆ ਨੋਨੀ ਨੇ ਪੈਦਲ ਜਾਣ ਦਾ ਇਰਾਦਾ ਕੀਤਾ, ਸ਼ੇਖੂਪੁਰ ਜਾ ਕੇ ਥੱਕ ਗਿਆ ਤੇ ਆਪਣੇ 100 ਦੀ ਕਹੀ ਉਹਨੂੰ ਕਹਿੰਦਾ ਇੱਥੋਂ ਲੈ ਨਹੀਂ ਜਾਂਦਾ ਭਰਾ ਨੂੰ। ਇੱਥੇ ਜਾਂਦਾ, ਇੱਥੋਂ ਲੈ ਜੀ ਭਰਾ ਨੂੰ ਜਾਂਦਾ। ਲੇਕਿਨ ਇਹ ਵਾ ਕਿ ਬਾਬਰਕਤ ਤਰੀਨ ਉਹ ਸਫ਼ਰ ਆ ਕਿ ਤੁਸੀਂ ਜ਼ਿਕਰ ਕਰਦੇ ਜਿਵੇਂ ਸਫ਼ਰ ਦੀ ਗੱਲ ਨਹੀਂ ਉਹ ਇਹ ਨਹੀਂ ਇਹ ਕੋਈ ਲੌਜੀਕ ਨਹੀਂ। ਤੇ ਹੁਣ ਵੀ ਤੁਸੀਂ ਇੱਥੋਂ ਤੁਰੋ, ਭਾਵੇਂ ਜਹਾਜ਼ 'ਚ ਬੈਠੇ ਹੋ ਉੱਥੇ ਕਰੀ ਜਾਓ, ਤੁਸੀਂ ਉੱਤਰਦੇ ਉੱਥੇ ਕਰੀ ਜਾਓ, ਇਹ ਨਹੀਂ ਕੋਈ ਗੱਲ ਹੈ। ਨਹੀਂ ਮੈਂ ਇੱਕ ਗੱਲ ਕਰਨਾ ਉਸਤਾਦ ਜੀ, ਹੱਜ ਕੀਤਾ ਨਾ ਬਹੁਤ ਸਾਰੇ ਲੋਕ ਹੁਣ ਫੈਸਿਲਿਟੇਟ ਕਰ ਦਿੱਤਾ ਉਹਨਾਂ ਨੇ, ਔਰ ਟ੍ਰੇਨ ਚੱਲਦੀ ਹੈ ਜਿਹੜੀ ਕਿ ਉਹ ਲੈ ਕੇ ਜਾਂਦੀ ਹੈ ਤੁਹਾਨੂੰ ਮਿਨਾ ਤੀਕਰ, ਠੀਕ ਹੈ ਜੀ, ਅਰਫਾਤ ਤੀਕਰ, ਮੁਜ਼ਦਲਫਾ ਤੀਕਰ। ਲੇਕਿਨ ਅਸੀਂ ਜਦੋਂ ਕੀਤਾ ਸੀ 13 ਕਿਲੋਮੀਟਰ ਦਾ ਸਫ਼ਰ, ਮੈਂ ਜਦੋਂ ਹੱਜ ਕੀਤਾ ਸੀ ਤੇ 13 ਕਿਲੋਮੀਟਰ ਦਾ ਸਫ਼ਰ ਅਸੀਂ ਪੈਦਲ ਕੀਤਾ ਸੀ। ਔਰ ਉਹਨਾਂ ਦੇ ਜਿਹੜੇ ਉਹ ਸ਼ੁਰਤੇ ਸਨ ਨਾ, ਉਹਨਾਂ ਨੇ ਵੀ ਦੱਸਿਆ ਸੀ ਕਿ ਉਹਨੇ ਕਿਹਾ ਬਰਕਾ ਫਿਲ ਆਦਾ ਇਮਸਿਕ ਦਾ, ਯਾਨੀ ਜੇ ਤੁਸੀਂ ਪੈਦਲ ਜਾਓਗੇ ਨਾ ਤੇ ਫਿਰ ਬਰਕਤ ਜ਼ਿਆਦਾ ਹੋਊਗੀ। ਹਾਂ ਚਲੋ ਅੱਛਾ ਜੀ, ਲਓ ਜੀ ਆ ਥੋੜੇ ਜਿਹੇ ਯਾਰ 2-4 ਮੇਲਸ ਨੇ ਉਹ ਆਈਆਂ ਨੇ, ਮੈਨੂੰ ਮੈਸੇਜ ਉਹ ਪੜ੍ਹ ਲਈਏ। ਨੁਮਾਨ ਅਲਤਾਫ ਭਾਜੀ ਮੇਰੇ ਨੇ, ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਜੀ ਇੱਕ ਮੈਂ ਸ਼ੇਰ ਲਿਖਿਆ, ਪਲੀਜ਼ ਇਹ ਜ਼ਰਾ ਪੜ੍ਹ ਦੇਣਾ। क्यों ना दिल से ये बोझ उतारा जाए, वाह वाह क्यों ना दिल से ये बोझ उतारा जाए, उसके हिजर को हंस के गुजारा जाए। वाह 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 क्या ਵਾਹ ਵਾਹ। क्या बात। ये ऐसा कत्ल है जिसका सवाब मिलता है, सोचा है कि अपनी मैं को मारा जाए। ਵਾਹ 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 ਵਾਹ। मैं ਨੂੰ मारना भी कत्ल ही है ना, जिਵੇਂ ਸਰੀਰ ਮਰ ਜਾਂਦਾ ਕਹਿੰਦੇ ਨੇ। ये ऐसा कत्ल है जिसका सवाब मिलता है, सोचा है कि अपनी मैं को मारा जाए। नुमान अल्ताफ भाई क्या कहने, बहुत मजेदार, क्या खूब बात है। ਜ਼ਬਰਦਸਤ। ਇਹਨੇ ਵੀ ਆਪਣੇ ਜ਼ਮੀਰ ਦਾ ਕਤਲ ਕਰਤਾ, ਹੁਣ ਇਹਦੇ ਜ਼ਮੀਰ ਦੇ ਲਵਾਹੇ ਕਿਨੇ ਤੇ ਪਰਚਾ ਕਰਵਾਉਣ ਫਿਰਦੇ। ਨਵਾਬੋ ਕਲੀਨ ਹੀ ਆ ਨੋਨੀ ਨੇ ਨਵਾਬੋ ਕਲੀਨ ਕਹਿੰਦਾ, ਨਵਾਬੋ ਕਲੀਨ ਕਹਿੰਦਾ। ਆ ਨੋਨੀ ਨੇ ਵੀ ਉਸਤਾਦ ਜੀ ਇੱਥੇ ਫੈਰ ਰੱਖ ਕੇ ਨਾ ਗੋਲੀ ਮਾਰ ਲਈ, ਕਹਿੰਦਾ ਆਪਣੀ ਮੈਂ ਮਾਰਨ ਦੇ ਕੰਮ ਮਰ ਗਏ। ਆ ਸਾਡੇ ਇੱਕ ਭਰਾ ਨੇ ਲਿਖਿਆ ਯਾਰ, ਉਹਨੇ ਵੀ ਸ਼ਾਇਰੀ ਕਰਨ ਦੀ ਕੋਸ਼ਿਸ਼ ਕੀਤੀ। ਸਾਥ ਨਿਭਾਈਏ ਇਸ आशनाई के साथ, उसका दिले बेनकाब जैसे साजे महताब। वाह 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 वाह। चंद लम्हे उसके रूप पर असर, उसका मिजाज भाए शायर की जात। भाईजान तुसी पढ़ लो, मेरी नहीं को समझ आ रहा। वाकई कोशिश चंद लम्हे उसका रूप पुरस्रार, चंद लम्हे उसका रूप पुरस्रार, उसका मिजाज भाई शायर की जात। ठीक है जी, आगे। मेरा राज़े वफा जैसे जैसे महकती रात, जैसे दिल की वजाहत। भाई ना आप पढ़। ओ भाई ਅਸੀਂ क्यों पढ़िए, ये कादी नहीं, दिल की वजाहत। मेरा राज़े वफा जैसे जैसे महकती रात, जैसे दिल की वजाहत। वाह वाह वाह। वजाहत अतरे हाँ जी, वजाहत अतरे। हाँ ਲਓ ਜੀ ਭਾਜੀ ਤੁਸੀਂ ਨਾ ਹੁੰਦੇ ਨਾ ਤੇ ਉਹਨਾਂ ਸਹੀ ਪੜਨਾ ਵਿੱਚ ਬੋਲੇ। मंजिल मंदी को चांद की तरह, चांद से इश्क बात, उसका साथ जैसे जैसे डूबते शख्स की साहिल से मुलाकात। वाह 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 वाह। बहुत अच्छे यार। यार उर्दू च लिख दिया करो, रोमन इंग्लिश च ना लिखा करो, नॉर्मल उर्दू च लिख दिया करो जिदा भाई ने लिखी थी। ठीक है जी। अच्छा अगे भी है गाले। जुल्फ के संगे मीर नूरे इफ्तिखार की तरह, हाँ। उसका मुस्कुराता चेहरा मेरे वजूद की नूरे हयात। वाह वाह वाह। उसकी पलकों पे झलकता काजल मेरे फसाने की बात, हाँ। उसके बिन कलब में तन्हाई की ये रात। वाह 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 वाह। क्या बात। साथ निभाए इस आशनाई के साथ, उसका दिले बेनकाब जैसे साजे महताब। वाह 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 वाह। क्या नहीं, कहने क्या पाए। कहने। वाह वाह। ਭਾਵੇਂ ਸਮਝ ਨਹੀਂ ਆਈ नहीं नहीं, ये रूटीन ना तुसी सुनो ना। अच्छा जी को हसनैन भाई कह रहे हैं अस्सलाम वालेकुम जानी भाई, आप अपने नाक को ऊपर की तरफ, हथेली से ऊपर की तरफ बार बार करते हैं,
इस आदत को छोड़ दें। हम सब घर वाले आपका टी टाइम और जानी की चाह बहुत शौक से देखते हैं। अल्लाह आपको और सारी टीम को सलामत रखे, इलाही आमीन। दुआ गो हसनैन नकवी बाजी नॉर्वे ਚ। ਮਾਸ਼ਾਅੱਲਾ। ਜੰਗੀ ਨਾਲ ਇੰਜ ਕਰਨਾ ਨਹੀਂ ਐ ਤੁਸੀਂ ਕਰਦੇ ਅਕਸਰ ਤੁਹਾਨੂੰ ਫੀਲ ਨਹੀਂ ਹੁੰਦਾ ਐ ਕਰਕੇ ਇਹ ਤਾਂ ਸਟਾਈਲ ਆ ਨਾ। ਆ ਤਾਂ ਮੈਨੂੰ ਹੁੰਦੀ ਹੈ ਨਾ ਕੁਝ ਨਹੀਂ ਰਹਿਣਾ ਨਹੀਂ ਉਹ ਤੁਸੀਂ ਕਿੰਨੀ ਵਾਰੀ ਨੱਕ ਲਵਾ ਵੀ ਕਿਤੇ ਫਿਰ ਡਿੱਗ ਪੈਂਦੇ ਉਹਦੇ ਨੱਕ ਏਦਾਂ। ਯਾਰ ਉਹ ਜਿਹੜੇ ਕਰਦੇ ਹੁੰਦੇ ਸੀ ਸਿੰਗਰ ਤਫੈਲੇ ਸਾਹਿਬ, ਉਹ ਐ ਕਰਦੇ ਹੁੰਦੇ ਸੀ ਹਲਕਾ ਜਿਹਾ। ਹਾਏ ਹਾਏ ਹਾਏ। Hi Islam Paji, please look after Danish. He is very honest and intelligent person. Danish लंबी रेस का घोड़ा है। जानी भाई का नाम बहुत ऊपर लेकर जाएगा। He just need more confidence front of outside people. Please tell Jani Paji keep eye on him. Love you all. ਹਾਂ ਮਾਸ਼ਾਅੱਲਾ, ਇਹ ਵੱਡੀ ਗੱਲ ਸੀ ਦੋਸਤ। ਬੜੀ ਵੱਡੀ ਗੱਲ हमजा अली पाजी कह रहे हैं सलाम उस्ताद जी, मैं हमजा जंजुआ फरीद भाई का दोस्त। एक वीक पहले मैंने अपना सुपर ओपन मार्केट, अच्छा ये होर सी। शुक्रिया जानी भाई, हमारे फेस पर स्माइल लाने के लिए शुक्रिया। ਥੈਂਕ ਯੂ। ठीक है जी जानी भाई, हमें डेली एंटरटेन देने के लिए आप, अल्लाह आपको और पूरी टीम को सेहत और लंबी जिंदगी अता फरमाए। एक बार और जानी भाई गुलाबी आंखें सॉन्ग सुना दो एक बार। ਉਸਤਾਦ ਜੀ ਜੰਜਵਾ ਸਾਹਿਬ ਦਾ ਤੇ ਪੜਿਓ, ਹਮਜ਼ਾ ਜੰਜਵਾ ਕੀ ਕਹਿ नहीं ਰਿਹਾ। वो होर कोई गल सी, वो कोई पर्सनल उन्होंने दी गल। ਅੱਛਾ ਅੱਛਾ, ਮੈਂ ਕਿਹਾ ਕੋਈ ਐਸੀ ਗੱਲ ਨਾ ਹੋਵੇ ਵਿਚਾਰਾ ਮੇਰਾ ਭਰਾ ਵਾ। ਉਹ ਭਾਵੇਂ ਤੇਰਾ ਭਰਾ ਫਿਰ ਐਸੀ ਵੈਸੀ ਗੱਲ ਫਿਰ ਉਹ ਟੈਨਸ਼ਨ। ਮਿੱਠਾ ਜੀ ਉਹ ਜੰਜਵਾ ਵਾ ਵੀ ਤੇਰੇ ਵਰਗੇ ਮਤਲਬ 40 ਜਣੇ ਹੋਣ ਨਾ, ਉਹ ਕੋਈ ਨਹੀਂ ਕੁਛ ਨਹੀਂ ਕਹਿੰਦਾ, ਐਵੇਂ ਵੈਸੇ ਮਸ਼ਹੂਰ ਲੱਗ। ਆ ਹੁਣ ਜੇ ਅੱਜ ਜੀ ਆ ਗਿਆ ਵਾ, ਮੈਨੂੰ ਤੇਰੀ ਦੁਆ ਚਾਹੀਦੀ ਆ, ਮੈਂ ਘਰੋਂ ਨਾ ਨਿਕਲਾਂ। ਸਾਰੀ ਜ਼ਿੰਦਗੀ ਅੱਜ ਜੀ ਚ ਆ ਗਿਆ ਹਾਂ। ਹਾਂ ਹਾਂ ਪਿੱਛੋਂ लो जी नादरे, 5-6 ਸਾਲ ਪਹਿਲੇ ਵੀ ਅੱਜ ਜੀ ਸੀਗਾ ਨੂੰ। ਜੀ ਉਸਤਾਦ ਜੀ ਅਸੀਂ ਗੱਲ ਕਰਨ ਦੇ ਸੀ ਜਿਹੜੇ ਗੇਟਸ ਨੇ, ਹਾਂ ਇਹਨੇ ਗੱਲ ਕੀਤੀ ਸ਼ਹਿਰਾਂ ਦੇ ਗੇਟਸ ਹੁੰਦੇ ਸੀ, ਦਰਵਾਜ਼ੇ ਹੁੰਦੇ ਸੀ। ਮੈਂ ਉਸਤਾਦ ਜੀ ਸਰਚ ਕੀਤੀ ਹੁਣੇ अमेरिका च भी एक गेट्स हैगा, ਕਿਹੜਾ बिल गेट्स। उधरों भी पूरी दुनिया लंघ रही चेक ਹਾਏ ओदी विंडो चो। ਹਾਂਜੀ ਹਾਂਜੀ, ਇੱਕ ਮੈਂ ਸਰਚ ਕੀਤੀ ਉਸਤਾਦ ਜੀ, ਮੁਲਤਾਨ ਸ਼ਹਿਰ ਦੇ ਤਕਰੀਬਨ 8 ਗੇਟ ਸਨ, ਹਾਂ ਯਾਨੀ ਕਮੋ ਬੇਸ਼ लाहौर दे सी, ਯਾਨੀ ਮੁਲਤਾਨ ਦੇ ਗੇਟ। लाहौर दे पता नहीं किन्ने गेट ते किन्नियां बारियां इस टाइप दा भी कोई हैगा निजाम। ਹਾਂਜੀ ਮੁਲਤਾਨ दरवाजे भी हैगे आ, ਉਹੀ ਦਰਵਾਜ਼ਾ ਹੀ गेट नु दरवाजा कहंदे आ। ਨਹੀਂ ਮੇਰਾ ਖਿਆਲ ਉਹਨੂੰ ਕੀ ਕਹਿੰਦੇ, ਨਹੀਂ ਦਰਵਾਜ਼ਾ ਹੀ ਕਹਿੰਦੇ। मोची दरवाजा, ਮੋਚੀ ਦਰਵਾਜ਼ਾ, दिल्ली दरवाजा ओनु गेट ही कहंदे आ। ਹਾਂਜੀ ਮੋਚੀ ਗੇਟ मोची दरवाजा, दिल्ली दरवाजा ਪਾਰਟੀ ते दिल्ली दा दरवाजा, ਹਾਂਜੀ ਤੇ दिल्ली दा दरवाजा मेरी दिल्ली अच्छा पाटी, ਪਾਰਟੀ ਹਾਂਜੀ ਪਾਰਟੀ लोहारी गेट, ਹਾਂਜੀ पाटी गेट, ਹਾਂਜੀ ਹਾਂਜੀ। ਕਿਹੜੇ ਕਿਹੜੇ ਹੋਰ ਸ਼ਹਿਰ ਨੇ? गौशाला गेट, ਹਾਂ ਸੱਚ ਉਚਾਲਾ ਗੇਟ ਹੈਗਾ ਕਦੋਂ? ਵਾ। मजूडी, ਨਹੀਂ, ਜਿਵੇਂ ਮੁਲਤਾਨ ਦੇ ਵਿੱਚ ਵੀ ਦਿੱਲੀ ਗੇਟ ਆ ਤੇ ਲਾਹੌਰ 'ਚ ਵੀ ਦਿੱਲੀ ਗੇਟ ਆ। ਹਾਂਜੀ ਉਹਦੀ ਕੀ ਵਜ੍ਹਾ ਸਾਜੀ ਦਿੱਲੀ ਗੇਟ ਕਿਉਂ ਨਾਂ ਰੱਖਿਆ ਸੀ? ਲਾਹੌਰ ਤੇ ਲਾਹੌਰ ਵਾ ਜਾਂ ਮੁਲਤਾਨ ਤੇ ਮੁਲਤਾਨ ਹੈ। ਇਹ ਮੈਨੂੰ ਕੀ ਪਤਾ, ਉਹ ਦੱਸਣਗੇ ਤੈਨੂੰ ਸਹੀ। ਇਹਦੀ ਮੈਨੂੰ ਉਹ ਪਤਾ ਲੱਗਿਆ, ਆ ਗੂਗਲ ਭਾਈ ਨੇ ਦੱਸਿਆ, ਕਹਿੰਦੇ ਵੀ ਦਿੱਲੀ ਗੇਟ ਇਸ ਤੋਂ ਵੀ ਦਿੱਲੀ ਵਾਲ ਨੂੰ ਮੂੰਹ ਸੀ ਉਹਦਾ। ਹਾਂਜੀ ਅੱਜ ਝੰਗ ਹਾਂ ਜਿਹੜਾ ਜਿੱਦਾਂ ਸਾਡਾ ਘੰਟਾ ਘਰ ਦੇ 8 ਬਾਜ਼ਾਰ, ਹਾਂਜੀ ਇਹ ਕਚਹਿਰੀ ਬਾਜ਼ਾਰ ਕਚਹਿਰੀਆਂ ਨੂੰ ਜਾ ਰਿਹਾ, ਪੁਆਣਾ ਬਾਜ਼ਾਰ ਪੁਆਣੇ ਵੱਲ ਜਾ ਰਿਹਾ, ਤੇ ਅਮੀਪੁਰ ਬਾਜ਼ਾਰ ਅਮੀਪੁਰ ਬੰਗਲੇ ਜਾ ਰਿਹਾ। ਹਾਂ ਝੰਗਦਾਰ ਝੰਗ ਜਾ ਰਹੀ। ਲੇਕਿਨ ਇਹ ਬੜਾ ਗੇੜਾ ਦਿੰਦਾ ਹੈ, ਇਹ ਪੁਆਣੇ ਬਾਜ਼ਾਰ ਚੋਂ ਨਿਕਲ ਕੇ ਉੱਤੋਂ ਦੀ ਅਮੀਪੁਰ ਬੰਗਲੇ ਵੱਲ ਚਲਾ ਜਾਂਦਾ। ਇਹਨੇ ਤਰਤੀਬਾਂ ਪੁੱਠੀਆਂ ਕਰ ਦਿੱਤੀਆਂ ਉਹਨਾਂ ਨੇ। ਨਹੀਂ ਨਹੀਂ, ਰੋਕੋ ਦਾ ਉਹੀ ਹੈ, ਹਾਂ ਰੋਕੋ ਦਾ ਉਹੀ ਹੈ। ਉਹ ਅੱਗੋਂ ਆ ਕੇ ਤੇ ਕੀ ਗੱਲ ਹੈ, ਮਤਲਬ ਕਿਤੇ ਕੋਈ ਮਰ ਚੱਲਿਆ, ਕਿਤੇ ਬਿੱਲੀ ਬਣ ਜਾਏਗਾ। ਇਹ ਹਿਸਟੋਰੀਕਲ ਪਲੇਸ ਆ। ਕਿਹੜੀ? ਆ ਹੈ ਗੇਟ ਜਿਹੜਾ ਕਹਿੰਦੇ, ਹਾਂ ਇਹ ਦਿੱਲੀ ਗੇਟ ਇਸ ਤੋਂ ਕਿਹਾ ਗਿਆ, ਪਹਿਲੇ ਦਿੱਲੀ ਇੱਥੇ ਸੀ। ਹੈ ਅੱਛਾ ਦਿੱਲੀ ਲੈ ਕੇ ਗਾਹਾਂ ਨੂੰ ਲਾਹੌਰ ਹੋਇਆ 10 ਦਿਨ ਦਿੱਲੀ ਦਾ, ਇੱਥੇ ਸੀ ਕਿਤੇ। ਲਾਹੌਰ 10 ਦਿਨ ਦਾ ਸਟੇ ਹੋਇਆ ਕਿਹਦਾ? ਦਿੱਲੀ ਦਾ। ਅੱਛਾ ਦਿੱਲੀ ਦੇ ਪੈਦਾ ਵੀ ਇੱਥੇ ਹੋਈ। ਅੱਛਾ ਫਿਰ ਤੂੰ ਗੱਲ ਕਰਨਾ ਸੀ ਫਿਰ ਰਹਿਣ ਦਿੰਦੇ ਆ। ਨਹੀਂ ਨਹੀਂ ਤੁਸੀਂ ਕਰੋ ਵਿੱਚ ਮੈਂ ਕਰਦਾ। ਭਾਈ ਯੱਲਾ ਜੀ ਗੱਲ ਇਹ ਹਿਸਟੋਰੀਕਲ ਪਲੇਸ ਆ ਜੀ। ਹਾਂਜੀ ਇਹ ਇੱਥੋਂ ਦਿੱਲੀ ਨਿਕਲੀ ਆ, ਸਹੀ। ਫਿਰ ਲਾਹੌਰੋਂ ਕ੍ਰਾਸ ਪਾਇਆ ਵਾ, ਤਾਂ ਫਿਰ ਉੱਥੇ ਅੱਛਾ ਹੀ ਕਹਿ ਰਹੇ ਦਿੱਲੀ ਗੇਟ ਹੁੰਦੇ ਆ। ਤੇਰਾ ਮੈਂ ਹਿਸਾਬ ਲਾਉਣੇ ਮੈਂ ਮੁੱਕਾ ਕਿੱਥੇ ਮਾਰਾਂ। ਅੱਛਾ ਉਸਤਾਦ ਜੀ ਜਿਹੜੇ ਆਵਰ ਹਾਊਸ ਨੇ, ਹਾਂ ਉਹ ਵੀ ਨੇ ਬਹੁਤ ਸਾਰੇ ਆਵਰ ਹੋਮ, ਆਵਰ ਹੋਮਸ। ਉਹ ਘੰਟਾ ਘਰ ਜਿਹੜੇ ਨੇ ਪਾਕਿਸਤਾਨ ਪੂਰੇ ਗੁਜਰਾਂ ਵਾਲੇ ਵੀ ਆ, ਮੁਲਤਾਨ ਵੀ ਆ, ਸਿਆਲਕੋਟ ਵੀ ਆ, ਮੇਰਾ ਖਿਆਲ ਸੱਖਰ ਵੀ ਆ, ਸੱਖਰ ਵੀ ਆ। ਫੈਸਲਾਬਾਦ ਵੀ ਆ, ਸਮੁੰਦਰੀ ਵੀ ਸਮੁੰਦਰੀ ਵੀ ਆ। ਸਮੁੰਦਰੀ ਵੀ
ਸੱਖਰ ਵਾਲਾ ਘੰਟਾ ਘਰ ਕਰਾਚੀ ਵੀ ਹੋਣਾ ਫਿਰ। ਇਹ ਆਪ ਸੱਖਰ ਦੇ ਵਿੱਚ ਕਹਿੰਦੇ ਕਾਫੀ ਉਹ ਹੜ ਜਿਹਾ ਆਇਆ ਸੀ ਨਾ ਸਲਾਬ, ਉਹਦੀ ਮੁਲਤਾਨ ਵਾਲਾ ਘੰਟਾ ਘਰ ਦੇਖਿਆ ਤੂੰ, ਨਾਲ ਲੱਗਾ ਕੰਧ ਤੇ ਹਾਂਜੀ ਉਹ ਥੱਕ ਗਿਆ ਟੇਕ ਲਾ ਕੇ ਖੜਾ। ਇਦਾਂ ਹਾਂਜੀ ਵੈਸੇ ਕਿਸਮ ਘੰਟਾ ਘਰ ਸਾਡੇ ਫੈਸਲਾਬਾਦ ਦੇ। ਵੱਡਾ ਇਹ ਜਿੱਡਾ ਤਗੜਾ ਹੈ, ਇਹ ਤੇ 1.5 ਘੰਟਾ ਘਰ ਹੋਣਾ ਚਾਹੀਦਾ ਹਨਾ। ਹਾਂ ਬਾਹਰ ਆਵਰ ਹੋਮ ਹੋਣੇ ਚਾਹੀਦੇ ਆ। ਸਾਡੇ ਮੁਲਕ ਦਾ ਸਾਥਾ ਵਾ, ਇਹਦੇ ਵਿੱਚ ਅਗਰ ਅਸੀਂ ਬੜੇ ਬਜ਼ੁਰਗਾਂ ਦਾ ਹੁਣ ਦੇਖੋ ਨਾ ਵੀ ਬਜ਼ੁਰਗ ਜਮਾ ਕਰਾ ਦਿੰਦੇ ਆ, ਆ ਨਹੀਂ ਤੂੰ ਕਰ ਐਂਡ ਦੇ ਵਿੱਚ ਕੀ ਹੋਇਆ ਕਰ ਗੱਲ, ਮੈਨੂੰ ਪਤਾ ਕਿ ਕੋਈ ਨਾ ਕੋਈ ਘਰ ਚ ਵੱਜਣੇ। ਨਹੀਂ ਬਜ਼ੁਰਗ ਕਿੱਥੇ ਜਮਾ ਕਰਾ ਦੇਣਾ ਆਵਰ ਤੁਸੀਂ? ਹੋਮ ਦੇ ਵਿੱਚ ਜੀ। ਓਏ ਉਹ 올ਡ ਹੋਮ ਹੁੰਦਾ ਯਾਰ, ਉਹ 올ਡ ਹੋਮ ਹੁੰਦਾ। ਇਹ ਘੰਟਾ ਘਰ ਨੂੰ ਅੱਜ ਕਹਿ ਰਿਹਾ। ਇਹ ਰੇੜੀ ਭਰ ਕੇ ਨਾ ਬਾਬਿਆਂ ਦੀ ਇਹ 올ਡ ਹੋਮ ਜਮਾ ਕਰਾਉਣ ਜਾਂਦਾ ਰਿਹਾ। ਨਹੀਂ ਰੇੜੀ ਭਰ ਕੇ ਤੇ ਤੂੰ ਆਪਣੇ ਕਿੰਨੇ ਬਜ਼ੁਰਗ ਜਮਾ ਕਰਾਏ? ਮੈਂ ਅਲਹਮਦੁਲਿਲਾ ਕੋਈ ਨਹੀਂ ਐਸੀ ਹਰਕਤ ਕਰਾਂਗਾ, ਵੱਡੇ ਨੂੰ ਕਿਹਾ ਹੀ ਛੱਡ ਆਈ, ਹਾਂ ਮੈਂ ਨਹੀਂ ਕਿ ਜਾਵਾਂਗਾ। ਇਹ ਜਮਾ ਕਰਾਉਣ ਗਿਆ, ਵਾਪਸ ਲੈ ਕਹਿੰਦਾ ਰਸੀਦ ਨਹੀਂ ਦਿੰਦੇ ਬੁੜੇ। ਆ ਢੋਲੀ ਵੀ ਆਪਣੇ ਅੱਗੇ ਜਮਾ ਕਰਾਉਣਗੇ, ਕਿੰਨੇ ਬੜੇ ਲਗੇ ਉਹ ਸਾਰੇ ਚੱਕ ਲੈ ਕੇ ਦੇਖਣਗੇ, ਨਹੀਂ ਆ ਵੀ ਨਹੀਂ ਚੱਲਣਾ, ਆ ਵੀ ਨਹੀਂ ਚੱਲਣਾ। ਇਹ ਵੀ ਗਿਆ ਆਪਣੇ ਬਜ਼ੁਰਗ ਜਮਾ ਕਰਾਉਣ ਤੇ ਉਹਨਾਂ ਨੇ ਚੈੱਕ ਕਰਕੇ ਕਿਹਾ ਲੈ 2 ਸਾਲ ਪਏ ਤੇ ਬਜ਼ੁਰਗੀ ਚ ਲਾਇਆ ਘਰ। ਯਾਰ ਇਹ ਵੀ ਕਿਹਾ ਆਪਣੇ ਕਿੰਨੇ ਬਜ਼ੁਰਗ ਲੈ ਕੇ ਰੇੜੀ ਤੇ ਉਹਨਾਂ ਕਾਲੇ ਵਾਲਾਂ ਨੂੰ ਬਾਹਰ ਕੱਢਣ ਡਿਆ ਸਰ। ਛਾਂਟੀ ਕਰਦੇ ਆ ਜਿਹੜੇ ਵਾਲ ਕਾਲੇ ਚ ਸਾਈਡ ਤੇ ਕਰਦੇ, ਕਹਿੰਦਾ ਐ ਨਹੀਂ ਸੀ ਲੈਣੇ। ਤੇ ਕੱਚਾ ਜਾਵੇ ਅੱਛਾ, ਘਰ ਇਹ ਵੀ ਲੋਕ ਹੈ ਨੇ ਦੁਨੀਆ ਤੇ। ਲੈ ਦੁਨੀਆ ਤੇ ਤੇਰੇ ਆਲੇ ਦੁਆਲੇ ਫਿਰ ਰਹੇ ਨੇ। ਫੈਸਲਾਬਾਦ ਚ ਚੱਲ ਜਾ, 올ਡ ਹੋਮ ਚ ਜਾ ਕੇ ਦਾਸਤਾਨਾ ਸੁਣ, ਪਾਗਲ ਹੋ ਜਾਏਗਾ ਤੂੰ। ਗੱਸ਼ ਪੈ ਜਾਏਗੀ ਤੈਨੂੰ ਦਾਸਤਾਨਾ ਸੁਣ ਕੇ, ਔਰਤਾਂ ਦੀਆਂ, ਬੰਦਿਆਂ ਦੇ, ਬੁੱਢਿਆਂ ਦੀਆਂ। ਜਿੱਦਾਂ ਯਤੀਮਖਾਨੇ ਸੀ ਇਦਾਂ ਹੀ ਅੱਜ ਉਹ ਜੀ। 올ਡ ਹੋਮ ਬਣਨ। ਚਾਈਲਡ ਹੋਮ ਵੀ ਹੈ ਨੇ ਬੱਚਿਆਂ ਨੂੰ, ਜਿਹੜੇ ਯਤੀਮ ਬੱਚੇ ਜਾਂ ਜਿਹੜੇ ਲਾਵਾਰਿਸ ਬੱਚੇ। ਫਿਰ ਜਿਹੜੇ 올ਡ ਹੋਮ ਨੇ ਉਹਦੇ ਵਿੱਚ ਕਿਸੇ ਦੀ ਮਾਂ, ਕਿਸੇ ਦਾ ਪਿਓ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਕੋਈ ਐਸੀਆਂ ਬੰਦਾ ਔਰਤ ਜਿਹਦੀ ਸ਼ਾਦੀ ਨਹੀਂ ਹੋਈ, ਉਹ ਬੁੱਢੀ ਹੋ ਗਈ, ਉਹ ਛੱਡ ਗਏ ਰਿਸ਼ਤੇਦਾਰ। ਕਈਆਂ ਨੂੰ ਬੱਚੇ ਛੱਡ ਗਏ, ਕਈਆਂ ਨੂੰ ਮਤਲਬ ਜਾ ਕੇ ਤੂੰ ਸਟੋਰੀ ਸੁਣ, ਇੱਕ ਇੱਕ ਬੰਦੇ ਦੇ ਕੋਲ ਕਿਹੜੀ ਕਿਹੜੀ ਸਟੋਰੀ ਆ ਉੱਤੇ, ਤੇਰੀ ਸੋਚ ਆ। ਨੋਨੇ ਵੀ ਗਿਆ ਸਤਾ ਜੀ ਆਪਣੇ ਅੱਬੂ ਨੂੰ 올ਡ ਹੋਮ ਚ ਛੱਡਣ। ਅੱਗੇ ਗਿਆ ਕੋਈ ਖਾਣਾ ਖੁੱਲਾ ਸੀ, ਇਹਨੇ ਇੰਜ ਕਰਕੇ ਰੋਟੀ ਖਾਈ, ਰੋਟੀ ਮਜ਼ਾ ਲੱਗਿਆ, ਮੈਨੂੰ ਘਰ ਭੇਜਤਾ, ਆਪ ਉੱਥੇ ਰਹਿ ਗਏ। ਕਹਿੰਦਾ ਤੁਸੀਂ ਚਲੋ। ਹਾਂ ਹਾਏ ਹਾਏ ਹਾਏ। ਅੱਛਾ ਉਸਤਾਦ ਜੀ, ਉਹ ਬੰਦੇ ਕੈਸੇ ਵੱਡੇ ਜਿਗਰੇ ਹੋਣਗੇ ਜਿਹੜਾ ਮਾਂ ਨੂੰ ਜਾਂ ਬਾਪ ਨੂੰ ਛੱਡ ਕੇ ਚਲੇ ਜਾਂਦਾ ਹੈ। ਉਹ ਔਲਾਦ ਮੈਂ ਤੇ ਅੱਛਾ ਤੂੰ ਇਹ ਗੱਲ ਕਰਦਾ, ਉਹ ਮਾਂ ਦਿਲ ਕਰੇ ਬਹੁਤ ਹੀ ਖੁਸ਼ ਹੋਵੇ ਉੱਥੇ, ਪਤਾ ਨਹੀਂ ਉਹਦੇ ਨਾਲ ਕੀ ਹਾਲ ਹੁੰਦਾ ਹੋਵੇ, ਉਹ ਕਦੇ ਮੈਂ ਇੱਥੇ ਖੁਸ਼ ਆ। ਇਹ ਵੀ ਸਹੀ ਹੈ। ਇਹ ਵੀ ਇੱਕ ਰੋਲ ਆਈ। ਅੱਛਾ ਮੈਂ ਵੇਖਿਆ ਡੀ ਗਰਾਊਂਡ ਦੀ ਇੱਕ ਗਲੀ ਦੀ ਨਾ ਪਰਲੀ ਸਾਈਡ ਤੇ ਇੱਕ ਬਜ਼ੁਰਗ ਤੇ ਸੋਟੀ ਲੈ ਕੇ ਬੈਠਾ। ਉਸ ਬਜ਼ੁਰਗ ਦੇ ਕੋਲੋਂ ਮੰਗਿਆ ਵੀ ਨਹੀਂ ਜਾਂਦਾ ਕਿਸੇ ਓਏ ਆਹੋ ਯਾਰ, ਬਜ਼ੁਰਗ ਨੇ ਸੋਟੀ ਲੈ ਕੇ ਬਹਿਣਾ, ਹੁਣ ਬਜ਼ੁਰਗ ਕੀ ਉੱਥੇ ਸਾਜੀ ਬਜ਼ੁਰਗ ਛੋਟੀ ਲੈ ਕੇ ਇੰਜ ਕਰਕੇ ਸਾਜੀ ਉਹ ਬੈਠਾ ਹੋਇਆ ਤੇ ਲੋਕੀ ਕੋਲੋਂ ਦੇ ਲੰਘੀ ਜਾਣ ਦੇ, ਵਿਚਾਰੇ ਦਾ ਖੁੱਸਾ ਫਟਿਆ ਜਿਹਾ। ਹਾਏ ਤੇ ਉਹ ਕਿਸੇ ਬੰਦੇ ਨੇ ਉਹਨੂੰ ਬੈਠਾ ਕੋਲ ਗੱਲ ਪੁੱਛੀ ਤੇ ਉਹਨੇ ਕਿਹਾ ਜੀ ਮੇਰਾ ਬੱਚਾ ਮੈਨੂੰ ਛੱਡ ਗਿਆ ਤੇ ਉਹ ਆਪ ਚਲੇ ਗਿਆ ਮਤਲਬ ਸ਼ਹਿਰ ਛੱਡ ਕੇ ਕਿਤੇ ਹੋਰ, ਤੇ ਹੁਣ ਮੈਂ ਇਦਾਂ ਹੀ ਹਾਂ ਇਸ ਤਰ੍ਹਾਂ ਹੁੰਦਾ, ਕਈ ਬਾਹਰ ਚਲੇ ਜਾਂਦੇ ਨੇ, ਬਾਅਦ ਚ ਪੁੱਛਦੇ ਹੀ ਨਹੀਂ। ਬਹੁਤ ਕੁਝ ਹੁੰਦਾ ਫਰੀਦ ਸਾਹਿਬ ਦੁਨੀਆ ਤੇ, ਬਹੁਤ ਬਹੁਤ ਇਹਦੀ ਗੱਲ ਬਹਿਸ ਹੋ ਗਈ ਆਪਣੇ ਆਪੇ ਨਾਲ ਤੇ ਕਹਿੰਦਾ ਤੁਸੀਂ 올ਡ ਹੋਮ ਵਾਲੀਆਂ ਗੱਲਾਂ ਕਰਨ ਡਏ ਜੇ ਹੁਣ। ਇਹ ਆਪਣੇ ਅੱਬੇ ਨੂੰ ਸਾਜੀ ਛੱਡ ਚਾਚੇ ਆਪਣੇ ਅੱਬੇ ਨੂੰ ਛੱਡ ਆਇਆ 올ਡ ਹੋਮ, ਤੇ ਉਹ ਦੋਵਾਂ ਪਾਸੇ ਰਹਿੰਦਾ ਸੀ। ਸਵੇਰ ਨੂੰ ਇੱਧਰ ਆ ਜਾਂਦਾ ਸੀ, ਰਾਤ ਨੂੰ ਉੱਥੇ ਚਲਾ ਜਾਂਦਾ ਸੀ। ਇਹ ਬਾਅਦ ਚ ਫੋਨ ਕਰਦਾ ਹੁੰਦਾ ਸੀ, ਕਹਿੰਦਾ ਬਲਕਿ ਆਉਣ ਲੱਗੇ ਉਹ 3-4 ਹੋਰ ਵੀ 올ਡ ਨਾਲ ਲੈ ਆਉਂਦਾ। ਆਜੋ ਅੱਜ ਰੋਟੀ ਘਰੋਂ ਖਾਣੀ। ਇਹ 올ਡ ਹੋਮ ਛੱਡ ਕੇ ਆਉਂਦਾ ਸੀ ਅੱਬਾ, ਇਹ ਵਾਪਸ ਆਉਂਦਾ, ਅੱਬਾ ਪਹਿਲੇ ਘਰ ਹੁੰਦਾ। ਫਿਰ ਇੱਕ ਦਿਨ ਫੋਨ ਕਰਕੇ ਕਹਿੰਦਾ ਤੁਸੀਂ ਅੱਬਾ ਆਇਆ ਘਰ, ਕਹਿੰਦਾ ਮੈਨੂੰ ਲੈ ਜਾਓ। ਮੈਂ ਬਿੱਲੀ ਆ। ਅੱਬੇ ਨੇ ਕਿਹਾ ਮੈਨੂੰ ਵੀ ਲੈ ਜਾ, ਮੈਂ ਰਾਹ ਭੁੱਲ ਗਿਆ। ਨੋਨੀ ਦੇ ਘਰ ਸਾਰੀ 15-20 ਪਰੌਣੇ ਆ ਗਏ, ਕਹਿੰਦਾ ਜਿੱਥੇ ਅੱਬੂ ਪਏ ਤਾਂ ਉੱਥੇ ਪਾਉਣਾ, ਤੇ ਅੱਬੂ 올ਡ ਏਜ ਹੋਮ ਚ ਪਾਏ। ਪਰੌਣੇ ਸਾਰੇ ਉੱਥੇ ਪਏ ਵਿਚਾਰੇ। ਤਾਜੀ ਆ ਕੀ ਹੁੰਦਾ 올ਡ ਹੋਮ? ਪੁਰਾਣੇ ਬੰਦੇ ਜਿਹੜੇ ਹੋ ਜਾਂਦੇ ਨਾ ਜ਼ਿਆਦਾ ਏਜ ਦੇ, ਬਾਬੇ ਜਮਾ ਕਰਾਉਂਦੇ। ਬਾਬੇ ਜਮਾ ਕਰਾਤੋ, ਮਾਈਆਂ ਜਮਾ ਕਰਾਤੀਆਂ, ਅੰਮੀਆਂ ਜਮਾ ਕਰਾਤੀਆਂ। ਚਾਹੇ ਬਾਬਿਆਂ ਦੀ ਧੌਂਕ ਲੈ ਕੇ ਜਾਣੀ ਅੰਦਰ ਵੜ ਕੇ ਨਾ ਲੋ ਐਦਾਂ ਨੇ ਰਸੀਦ ਦੇ ਵਿੱਚ ਜਾਣਾ। ਉਹ ਤਾਂ ਰੇੜੀ ਤੇ ਬਾਬੇ ਟੰਗੇ ਤੇ ਇਦਾਂ ਮੋੜਨ ਡਿਆ। ਤਾਜੀ ਹਲਵਾ ਮਾਲ ਪਿੱਛੋਂ ਇਹ ਇੱਕ ਬਾਬਾ ਉਹਨੂੰ ਕਰਾਉਣ ਗਿਆ 골ਡ ਹੋਮ, ਤੇ ਉਹ ਉੱਥੇ ਏਦਾਂ ਕਰਨ ਦਿਆ, ਉਹਦੀ ਬਾਡੀ ਚੰਗੀ ਹਿੱਲਣ ਡਈ, ਉਹਨੂੰ ਜਮਾ ਕਰਾਉਂਦੇ ਉੱਥੇ। ਹਰ ਉਸਤਾਦ ਜੀ 올ਡ ਏਜ ਹੋਮ ਬੜੇ ਹੌਸਲੇ ਦਾ ਕੰਮ ਆ। ਅੱਛਾ ਜਿਹੜੇ ਗੋਰਾ ਸਿਸਟਮ ਆ ਉਹ ਤੇ ਕਹਿੰਦੇ ਨੇ, ਮਤਲਬ ਉਹ ਕਹਿੰਦੇ 올ਡ ਉਹਨਾਂ ਦਾ ਤੇ ਸਟਾਰਟ ਤੋਂ ਹੀ ਲੈਦਾ ਕਰ ਦਿੰਦੇ ਜੋ ਸਿਸਟਮ ਹਨਾ। ਗੋਰਿਆਂ ਦੇ ਵਿੱਚ ਨਾ ਜਿਹੜੀ ਇੱਕ ਝੂਠੀ ਜੀ ਇੱਕ ਫੀਲਿੰਗ ਹੈ ਨਾ ਅਸੀਂ ਪਾਈ ਐਵੇਂ, ਉਹ ਨਹੀਂ ਹੈਗੀ। ਉਹ ਹਕੀਕਤ ਨਾ ਜਿੰਦੇ ਹਕੀਕਤ ਪਸੰਦ ਨੇ। ਹਾਂਜੀ ਲੇਕਿਨ ਸਾਜੀ ਜਿਵੇਂ ਏਸ਼ੀਅਨ ਅਸੀਂ ਪੰਜਾਬ ਦੇ ਲੋਕ, ਇੰਡੀਅਨ ਪੰਜਾਬ ਪਾਕਿਸਤਾਨ, ਇਸੀ ਰਿਸ਼ਤਿਆਂ ਦੀ ਜਿਹੜੀ ਨਾ ਬੜੀ ਤਕਰੀਮ ਸਮਝਦੇ, ਤਹਿਰੀਮ ਸਮਝਦੇ। ਬਣਾਈ ਹੈ, ਸਮਝਦੇ ਹੀ ਆ ਬਸ। ਅੱਛਾ ਜੀ। ਹਾਂਜੀ ਉਹ KFC ਵਾਲਾ ਨਹੀਂ 올ਡ ਹੋਮ, ਬਾਬਾ ਹਾਂ ਉਹਨੂੰ ਹੀ ਜਮਾ ਕਰਾਇਆ। KFC ਵਾਲਾ 올ਡ ਹੋਮ 10 ਬਾਬੇ ਲੈ ਗਏ ਤੇ ਉਹਨਾਂ ਨੂੰ ਕਹਿੰਦੇ ਕਿਹੜਾ ਨਗ ਰੱਖਣਾ ਤੁਸੀਂ।
ਇਦਾਂ ਥੋੜੀ ਹੁੰਦਾ। ਇਹ ਵੀ 10 ਬਾਬੇ ਲੈ ਗਏ, ਇੱਕ ਬਾਬਾ ਬਹੁਤ ਮਾੜਾ ਸੀ, ਉਹਨੂੰ ਕਹਿਣਾ ਚਲਾ ਲਓ ਕੋਈ ਨਹੀਂ। ਕਹਿੰਦਾ ਚਲਾ ਲਓ ਕੋਈ ਨਹੀਂ, ਚੱਲ ਜਾਏਗਾ। 10 ਕੁ ਬਾਬੇ ਲੈ ਗਏ ਤੇ ਉਸਤਾਦ ਜੀ ਉਹ ਵਿੱਚੋਂ ਕੱਢ ਕਰਕੇ ਕਹਿੰਦੇ ਓਏ ਇਹਨਾਂ ਨੂੰ ਬਜ਼ੁਰਗ ਕਰਕੇ ਲਿਆ ਜਾ ਤੂੰ। ਤਿਆਰ ਚੱਲ ਕੋਈ 6 ਮਹੀਨੇ। ਯਾਰ ਬਜ਼ੁਰਗਾਂ ਨੂੰ ਮੋਢੇ ਤੇ ਰੱਖਿਆ, ਜਦੋਂ ਪਨੀਰ ਚੁੱਕ ਕੇ ਲੈ ਕੇ ਆਇਆ 올ਡ ਏਜ ਹੋਮ 'ਚ। ਯਾਰ ਕੈਸੀ ਗੱਲ ਹੈ ਯਾਰ, ਉਹ ਕੈਸੇ ਲੋग ਨੇ, ਕੌਣ ਹੈ वो लोग। ਉੱਥੇ ਲੈ ਗਏ ਤੇ ਬਜ਼ੁਰਗਾਂ ਦੀ ਗੱਠੜੀ ਖੋਲੋ ਨੇ, ਆ ਚੱਕ ਖੋਲੋ ਆਈ ਯਾਰ ਇਧਰੋਂ ਬੜੀ ਜਰਾ। ਹਾਏ ਯਾਰ। ਨਹੀਂ ਯਾਰ ਇਹ ਅੱਛਾ ਜੇ ਇਦਾਂ ਹੁੰਦਾ ਉਸਤਾਦ ਜੀ ਕਿ ਬੁੱਢੇ ਬੰਦੇ ਹੀ ਮਤਲਬ ਆਪਣੇ ਬੱਚੇ ਜਮਾ ਕਰਾ ਦਿੰਦੇ, ਹਾਂ ਖੈਰ ਸੱਚ ਯਤੀਮ ਖਾਨੇ ਜਿਹੜੇ, ਹਾਂ ਨਹੀਂ ਬੱਚੇ ਮਾਂ-ਬਾਪ ਨਹੀਂ, ਛੋਟੇ ਬੱਚੇ ਜਮਾ ਕਰਾਉਂਦੇ, ਜੈਨੂਇਨ ਜਿਹੜੇ ਮਾਂ-ਬਾਪ ਹੁੰਦੇ ਆ, ਦੂਜੇ ਕਰਾ ਦਿੰਦੇ ਨੇ ਵਿਚਾਰੇ, ਜਿਹੜੇ ਕੋਈ ਦੇਖਣਾ। ਹੁਣ ਹੁੰਦਾ ਕੀ ਹੈ ਕਿ ਬੱਚਾ ਵਾ ਜਾਂ ਬੱਚੀ ਹੈ, ਠੀਕ ਹੈ ਜੀ, ਤਲਾਕ ਹੋ ਗਈ ਹੈ, ਤਲਾਕ ਤੋਂ ਬਾਅਦ ਬੱਚਾ ਮਾਂ ਕੋ ਰਹਿ ਗਿਆ ਜਾਂ ਪਿਓ ਕੋ ਰਹਿ ਗਿਆ। ਮਾਂ ਨੇ ਅੱਗੇ ਵਿਆਹ ਕਰਨਾ ਤੇ ਉਹਦਾ ਰੂਲ ਹੁੰਦਾ ਕਿ ਜਦੋਂ ਮਾਂ ਨੇ ਅੱਗੇ ਵਿਆਹ ਕਰਨਾ ਤੇ ਬੱਚਾ ਪਿਓ ਨੂੰ ਦੇ ਕੇ ਕਰਨਾ, ਨਾਲ ਨਹੀਂ ਲਿਜਾ ਸਕਦੀ। ਉਹ ਹੁਣ ਕੀ ਹੁੰਦਾ, ਬੜੇ ਬੱਚੇ ਨਾਨੀਆਂ ਦਾਦੀਆਂ ਦੇ ਕੋਲ ਪਲ ਰਹੇ ਨੇ, ਪਿਓ ਨੇ ਹੋਰ ਵਿਆਹ ਕਰ ਲਿਆ, ਮਾਂ ਕਿਤੇ ਹੋਰ ਚਲੀ ਗਈ ਹੈ, ਬੱਚੇ ਨਾਨੀ ਕੋ ਆਈਆਂ ਦਾਦੀ ਕੋ, ਹਾਂ ਦਾਦੀ ਮਰ ਗਈ ਨਾਨੀ ਮਰ ਗਈ, ਬੱਚਾ ਪਿੱਛੋਂ। ਉਹ ਇਸ ਤਰ੍ਹਾਂ ਦੇ ਬੜੇ ਰੌਲੇ ਨੇ। ਨਹੀਂ ਉਸਤਾਦ ਜੀ, ਅਗਰ ਮੀਆਂ ਬੀਵੀ ਦੇ ਵਿੱਚ ਤਲਾਕ ਹੁੰਦੀ ਆ ਹਾਂ ਤੇ ਬੇਗਮ ਲੈਦਾ ਹੁੰਦੀ ਤੇ ਇਹ ਬੱਚੇ ਅਗਰ ਮਾਂ ਦੇ ਕੋਲ ਨੇ ਨਾ ਹਾਂਜੀ ਤੇ ਮਾਂ ਕੋ ਰਹਿ ਸਕਦੇ ਨੇ ਬੱਚੇ, ਲੇਕਿਨ ਅਗਰ ਮਾਂ ਨੇ ਵਿਆਹ ਅੱਗੇ ਕਰਾਉਣਾ ਕਿਤੇ, ਫਿਰ ਉਹਨੂੰ ਬੱਚਾ ਬਾਪ ਨੂੰ ਦੇ ਕੇ ਜਾਣਾ ਪੈਂਦਾ। ਨਹੀਂ ਉਸਤਾਦ ਜੀ, ਅਗਰ ਮਾਂ ਨੇ ਵਿਆਹ ਅੱਗੇ ਨਹੀਂ ਕਰਾਉਣਾ, ਅਗਰ ਪਿਓ ਦੀ ਮੁਹੱਬਤ ਜ਼ਿਆਦਾ ਵਾ, ਸ਼ਿੱਦਤ ਜ਼ਿਆਦਾ, ਉਹ ਤੜਫਦਾ, ਤੇ ਉਹ ਹਕੂਮਤ ਕਹਿੰਦੀ ਨਹੀਂ ਲੈ ਸਕਦਾ। ਉਹਦੀ ਏਜ ਦਾ ਹਿਸਾਬ ਹੁੰਦਾ ਨਾ, ਅਗਰ ਤੇ ਬੱਚਾ ਛੋਟਾ ਵਾ ਤੇ ਉਹ ਫਿਰ ਮਾਂ ਦੇ ਕੋਲ ਹੀ ਰਹਿੰਦਾ। ਮੇਰਾ ਇੱਕ ਦੋਸਤ ਹੈਗਾ ਵਾ, ਉਹਦੀ ਨਾ ਉਹਦਾ ਅੱਬਾ ਫੌਤ ਹੋ ਗਿਆ ਤੇ ਉਹਦੀ ਅੰਮੀ ਨੇ ਦੂਸਰਾ ਵਿਆਹ ਕਰਾ ਲਿਆ ਤੇ ਉਹ ਨਾਲ ਹੀ ਸੀਗਾ। 2 ਸਾਲਾਂ ਬਾਅਦ ਉਹਦੀ ਮਾਂ ਵੀ ਫੌਤ ਹੋ ਗਈ ਤੇ ਉਹਦੇ ਅੱਬੇ ਦੇ ਸਤੇਲੇ ਅੱਬੇ ਨੇ ਦੂਸਰਾ ਵਿਆਹ ਫੇਰ ਕਰਾ ਲਿਆ। ਹੁਣ ਉਹ ਦੋਵਾਂ ਦਾ ਹੀ ਸਤੇਲਾ, ਹਾਂ ਉਹ ਵਿਚਾਰੀ ਦੀ ਜ਼ਿੰਦਗੀ ਦਾ ਕੋਈ ਸਰਕਲ ਨਹੀਂ ਲੱਗ ਰਿਹਾ। ਉਸਤਾਦ ਜੀ ਜਿਹੜੀ ਇੱਕ ਫਿਲਮ ਹੈਗੀ ਹੈ ਅਮਿਤਾਭ ਬੱਚਨ ਸਾਹਿਬ, ਤੇ ਉਹ ਇੱਕ ਉਹਨਾਂ ਨੇ ਨਾ ਬੱਚੇ ਯਤੀਮ ਪਾਲੇ ਹੁੰਦੇ ਨੇ, ਤੇ ਉਹ ਇਸ ਜ਼ਾਤ ਦੇ ਬੱਚੇ ਨਹਿਜ ਹੁੰਦੇ ਨੇ ਯਤੀਮ, ਤੇ ਉਹ ਲੱਗਦਾ ਇਦਾਂ ਦਾ ਕਦੀ ਬੱਚਾ ਤੁਹਾਨੂੰ ਨਜ਼ਰ ਆਵੇ ਨਾ ਤੇ ਉਹਨੂੰ ਪੜ੍ਹਾ ਦਿਓ। ਹਾਂਜੀ, ਸਭ ਤੋਂ ਵੱਡੀ ਨੇਕੀ ਉਹਨੂੰ ਪੜ੍ਹਾ ਦਿਓ, ਉਹਨੂੰ ਇੰਨਾ ਕੁ ਪੜ੍ਹਾ ਦਿਓ, ਉਹਦੀ ਫੀਸ ਫੂਸ ਵੀ ਦੇ ਦਿਓ, ਉਹਨੂੰ ਪੜ੍ਹਾ ਦਿਓ ਤਾਂ ਕਿ ਉਹ ਨਾ ਆਪਣੇ ਪੈਰਾਂ ਤੇ ਖੜਾ ਹੋ ਜਾਵੇ। ਸਹੀ ਗੱਲ, ਸਹੀ ਗੱਲ। ਅੱਜ ਕੱਲ੍ਹ ਉਸਤਾਦ ਜੀ ਪੈਟਰੋਲ ਇਹਨਾਂ ਔਰ ਯਾਰ ਯਤੀਮੀ ਮੇਰੇ ਹਿਸਾਬ ਨਾਲ ਨਾ, ਯਤੀਮ ਸਿਰਫ ਬਾਪ ਜ਼ਿੰਦਾ ਹੋਵੇ ਤੇ ਨਹੀਂ ਹੁੰਦਾ ਕਿ ਵੀ ਇਹ ਯਤੀਮ ਨਹੀਂ ਹੈਗਾ। ਯਤੀਮੀ ਹੋਰ ਚੀਜ਼ ਹੈ, ਯਤੀਮੀ ਦੀ ਫੀਲਿੰਗ ਜਾਂ ਯਤੀਮ ਹੋਣਾ ਜਾਂ ਨਾ ਹੋਣਾ ਮੇਰੇ ਹਿਸਾਬ ਨਾਲ ਹੋਰ। ਇੱਕ ਪਿਓ ਹੈਗਾ ਉਹ ਨਸ਼ਈ ਆ, ਉਹ ਘਰੋਂ ਜਿਹੜੀ ਮਾਂ ਵਿਚਾਰੀ ਮਾੜਾ ਮੋਟਾ ਕਿਤੋਂ ਕਮਾ ਕੇ ਲਿਆਉਂਦੀ ਉਹ ਵੀ ਲੈ ਜਾਂਦਾ ਰਾਤ ਨੂੰ, ਤੇ ਉਹ ਬੱਚੇ ਉਹ ਕਾਹਦੇ ਵਿਚਾਰੇ ਜੀ ਉਹ ਯਤੀਮ ਨਾ ਹੋਏ। ਉਹ ਤੇ ਯਤੀਮਾਂ ਨਾਲੋਂ ਵੀ ਬੁਰਾ ਹਾਲ ਉਹਨਾਂ ਦਾ। ਸਹੀ ਗੱਲ। ਆਹੋ ਫਰੀਦ ਸਾਹਿਬ, ਯਤੀਮ ਤੇ ਉਹਨਾਂ ਨੇ ਜਿਹਦਾ ਪਿਓ ਪਿਆਰ ਕਰ ਰਿਹਾ, ਮੁਹੱਬਤ ਕਰ ਰਿਹਾ, ਕੋਲ ਰਹਿ ਰਿਹਾ, ਘਰ ਚਲਾ ਰਿਹਾ, ਉਹ ਕਹੇ ਜੀ ਅਸੀਂ ਯਤੀਮ ਹੋ ਗਏ ਸੀ। ਤੇ ਕਈ ਐਸੇ ਬੰਦੇ ਨੇ ਵੀ ਬੰਦਾ ਕਹਿੰਦਾ ਯਾਰ ਅਸੀਂ ਯਤੀਮ ਹੋਣਾ ਕਦੋਂ, ਅਸੀਂ ਦੀ ਆਸ 'ਚ ਬੈਠੇ ਇਹਦੇ ਨਾਲ, ਉਹ ਕਦੀ ਯਤੀਮ ਨਹੀਂ ਹੋਈ। ਬੇਸਿਕਲੀ ਬੜਾ ਅਜੀਬ ਜਿਹਾ ਚੱਕਰ ਹੈ ਯਾਰ। ਇਹ ਸਹੀ ਇਸ਼ੂਜ਼ ਨੇ ਆ ਜਿਹੜੇ ਨਾ ਸੋਸ਼ਲ ਇਸ਼ੂਜ਼, ਜਿਵੇਂ ਆ ਤੁਸੀਂ ਗੱਲ ਕੀਤੀ ਕਿ ਕਈ ਲੋਕ ਇਸ ਗੱਲ ਨੂੰ ਉਡੀਕਦੇ ਨੇ ਪ੍ਰਾਪਰਟੀ ਦੇ ਹਿੱਸੇ ਹੋਣੇ ਹੋਣ ਜਾਂ ਇਸ ਤਰ੍ਹਾਂ ਦੇ ਮਾਮਲੇ, ਉਹ ਫਿਰ ਉਡੀਕਦੇ ਕਿ ਯਾਰ ਕਿਹੜੇ ਟਾਈਮ ਅੱਬਾ ਜੀ ਠੀਕ ਹੋਣ ਤੇ ਫਿਰ ਅਸੀਂ ਵੀ ਠੀਕ ਹੋਈਏ। ਠੀਕ ਓਏ ਹਾਏ, ਇਹ ਕਲਚਰ ਸਾਡੇ ਚ ਉਸਤਾਦ ਜੀ ਮੁਹੱਬਤ ਵੀ ਹੈ ਨਾ ਰਿਸ਼ਤਿਆਂ ਦੀ, ਤੇ ਉਹਦੇ ਚ ਬੜੀਆਂ ਮਤਲਬ ਗਲਤ ਗੱਲਾਂ ਵੀ ਹੋਈਆਂ। ਬਹਰਹਾਲ ਭਾਈ ਔਖਾ ਟਾਈਮ ਲੰਘ ਜਾਏਗਾ, ਕੋਈ ਰੌਲਾ ਨਹੀਂ, ਤੁਸੀਂ ਅੱਛੇ ਦੀ ਉਮੀਦ ਰੱਖੋ। ਅਬਾਸ ਨੇ ਵੀ ਨਾ ਯਾਰ ਅਬਾਸ ਨੇ ਵੀ ਨਾ ਪ੍ਰਾਪਰਟੀ ਦੇ ਚੱਕਰ 'ਚ ਆਪਣੇ ਨੂੰ ਜ਼ਹਿਰ ਦੇਤਾ ਤੇ ਉਹ ਪੁਰਬਾਸ਼ੀ ਹੋਈ ਤੇ ਮਾਲਕ ਮਕਾਨ ਆ ਗਿਆ। ਇਹਦੇ ਬੜੇ ਜਿਹੜੇ ਕਈ ਬਜ਼ੁਰਗ ਐਸੇ ਹੋਣ ਵੀ ਸਵੇਰ ਨੂੰ ਉੱਠੇ ਨੇ ਤੇ ਨਾਸ਼ਤਾ ਹੀ ਨਹੀਂ ਮਿਲ ਰਿਹਾ, ਦੁਪਹਿਰ ਨੂੰ ਰੋਟੀ ਨਹੀਂ ਮਿਲ ਰਹੀ, ਤੇ ਰਾਤ ਨੂੰ ਆਪ ਹੀ ਯਤੀਮ ਖਾਨੇ ਫੋਨ ਕਰ ਦੇਣ ਮੈਨੂੰ ਲੈ ਜਾਓ। ਅੱਛਾ ਕੈਸੀ ਗੱਲ ਆ, ਇੱਕ ਮੈਂ ਤਹਿਕੀਕ ਪੜ੍ਹੀ ਸੀ, ਅਬੂ ਕਾਬੂਸ ਨਾਂ ਦਾ ਕੋਈ ਬੰਦਾ ਸੀ ਹੈਗਾ ਤਾਂ ਜੀ, ਉਹਨੇ ਆਪਣੇ ਤਖਤ ਦੇ ਲਈ ਆਪਣੇ ਵਾਲਿਦ ਨੂੰ ਕਤਲ ਕਰਵਾਤਾ ਸੀ। ਹਾਂ ਭਰਾ ਮਾਰ ਦਿੰਦੇ ਨੇ। ਫਿਰ ਉਹਨੇ ਸ਼ਾਦੀ ਇਸ ਤੋਂ ਨਹੀਂ ਕੀਤੀ ਕਿ ਮੇਰਾ ਬੱਚਾ ਹੋਏਗਾ ਤੇ ਉਹ ਮੇਰੇ ਨਾਲ ਇਸ ਤਰ੍ਹਾਂ ਕਰੇ। ਭਾਜੀ ਤੁਸੀਂ ਕਚਹਿਰੀਆਂ ਜਾਓ, ਹਾਂ ਇਹ ਬੜਾ ਵੱਡਾ ਪੁਰਾਣਾ ਵਾਕਿਆ ਹੈ। ਕਚਹਿਰੀਆਂ ਜਾਓ, ਉੱਥੇ ਕੇਸ ਸੁਣੋ ਜਾ ਕੇ। ਕਿਉਂ ਕਿ ਲੋਕੀ ਕਹਿੰਦੇ ਯਾਰ ਹਸਪਤਾਲਾਂ ਤੋਂ ਤੇ ਥਾਣੇ ਕਚਹਿਰੀ ਤੋਂ ਅੱਲਾ ਬਚਾਏ। ਤੁਸੀਂ ਕਚਹਿਰੀਆਂ ਜਾਓ, ਸਕੇ ਭਰਾ ਨੇ ਭਰਾ ਨੂੰ ਮਾਰਿਆ। ਇੱਕ ਕੇਸ ਮੈਂ ਆਪਣੀ ਅੱਖੀਂ ਦੇਖਿਆ ਕਿ ਸਕੇ ਭਰਾ ਨੇ ਭਰਾ ਨੂੰ ਮਾਰਿਆ, ਕੋਈ ਪਾਣੀ ਪੂਣੀ ਲਾਉਣ ਤੋਂ, ਜ਼ਮੀਨਾਂ ਤੋਂ ਕਿਤੇ ਲੜਾਈ ਹੋਈ ਤੇ ਉਹਨੇ ਪਰੋਤਾ, ਤੇ ਉਹਦੀ ਇੱਕ ਬੁੱਢੀ ਉੱਥੇ ਖੜੀ ਸੀ ਤੇ ਇੱਕ ਬੱਚਾ ਸੀ, ਤੇ ਜਦ ਤੇ ਉਹ ਰੋਈ ਜਾ ਰਿਹਾ ਜਿਹਨੇ ਮਾਰਿਆ ਸੀ ਕਿ ਮੇਰਾ ਖੂਨ ਆ ਤੇ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ, ਮੈਂ ਸਾਰੀ ਜ਼ਿੰਦਗੀ ਤੁਹਾਨੂੰ ਪਾਲੂੰਗਾ। ਉਹ ਜੱਜ ਨੇ ਕਿਹਾ ਔਰਤ ਅਗਰ ਮੰਨ ਜਾਂਦੀ ਤੇ ਮੈਂ ਕਰ ਦਿੰਦਾ, ਤੂੰ ਨਹੀਂ ਮੰਨੀ। ਉਹਨੇ ਕਿਹਾ ਨਹੀਂ, ਟੰਗੋ ਇਹਨੂੰ। ਪੈਰੀਂ ਪੈ ਗਏ ਸਾਰੇ ਘਰ ਦੇ, ਉਹਦੇ ਪੈਰੀਂ ਪੈ ਗਏ ਬਾਬਾ ਜੀ ਉਹਦੇ,
ਤਰਲੇ ਮਿੰਤਾਂ ਉਹਨਾਂ ਦੇ ਬਜ਼ੁਰਗ ਉਸ ਔਰਤ ਦੇ, ਉਹਨੇ ਕਿਹਾ ਨਾ ਇਹਨੂੰ ਨਹੀਂ ਮੈਂ ਛੱਡਣਾ। ਤੇ ਜੱਜ ਸਾਹਿਬ ਵੀ ਉੱਥੇ ਉਹਨੇ ਕਿਹਾ ਜੀ ਇਹ ਮਾਫ ਕਰ ਦਿਓ, ਇਹ ਤੇ ਮੈਂ ਕਰ ਸਕਦਾ, ਇਹਦੇ 302 ਪੰਜ ਸੀ। ਔਰਤ ਨੇ ਸਹੀ ਕੀਤਾ ਉਸਤਾਦ ਜੀ, ਇਹ ਕਰ ਸਕਦੇ ਅਸਾਂ, ਰਾਈਟ ਆ ਕਿਸਾਸ ਜਿਹੜਾ ਬਣਾ। ਬੜਾ ਰੋਇਆ ਬੰਦਾ ਯਾਰ, ਉਹਨੇ ਆਪਣੇ ਭਤੀਜੇ ਨੂੰ ਚੁੱਕ ਚੁੱਕ ਕੇ ਚੁੰਮੀ ਜਾਏ, ਫੜੀ ਜਾਏ ਉਹਦੇ ਹੁਣ ਕੋਲ। ਕੀ ਫਾਇਦਾ, ਉਹਨੇ ਕਿਹਾ ਨਾ ਪਹਿਲੇ ਉਹ ਨੱਕਾ ਪੂਰਤਾ ਵਿਚਾਰੇ ਦਾ ਹੈ, ਹੁਣ ਭਤੀਜਾ ਆ ਤੇ ਇਦਾਂ ਹੁੰਦੇ ਨੇ, ਪਿਓ ਨੇ ਮਾਰਤਾ ਪੁੱਤਰ ਨੂੰ, ਮਾਂ ਨੂੰ ਮਾਰਤਾ ਮੁੰਡੇ ਨੇ ਅੱਛਾ ਉਸਤਾਦ ਜੀ, ਗੈਰ ਦੇ ਨਾਂ ਤੋਂ। ਤੇ ਕਿੰਨੀ ਤੁਸੀਂ ਅਹਿਮ ਗੱਲ ਕਰਦੇ ਵੇਲੋ, ਲਫ਼ਜ਼ ਕਿਹੜੇ ਯੂਜ਼ ਕਹਿੰਦੇ ਨੱਕਾ ਆਹੋ ਵੀ ਹੋਰ ਉਹ ਕੋ ਗੱਲ ਕਹਿੰਦੀ ਹੁੰਦੀ, ਗੱਲ ਇਮੋਸ਼ਨਲ ਹੋਣੀ ਹੈ ਕਿ ਵਿੱਚ ਨੱਕਾ ਪੂਰਤਾ ਵੀ ਚਾਚੇ ਉਹ ਯਾਰ ਤੇ ਹਯਾ ਕਰੀ ਹੁੰਦਾ ਯਾਰ। ਭਰਾ ਦੀ ਕੈਸੀ ਬਾਜੀ ਪੋਈ ਹੈ ਯਾਰ ਬਾਜੀ ਕਾਦੀ ਹੈ ਉਹ ਯਾਰ ਇਹ ਸਾਰਾ ਮਸਲੇ ਇਦਾਂ ਦੇ ਗੱਲ ਨੇ। ਉਸਤਾਦ ਜੀ, ਪਿੰਡਾਂ ਦੇ ਵਿੱਚ ਲੜਾਈਆਂ ਦੀ ਰੇਸ਼ੋ ਜ਼ਿਆਦਾ ਵਾ, ਸ਼ਹਿਰਾਂ 'ਚ ਘੱਟ ਵਾ। ਇੱਥੇ ਵੀ ਇੰਨਾ ਹੋਣਾ ਚਾਹੀਦਾ ਵਾ ਨਾ। ਨਹੀਂ 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 ਸ਼ਹਿਰਾਂ 'ਚ ਇਹ ਤੁਸੀਂ ਬਾਜ਼ਾਰਾਂ ਤੋਂ ਹਿਸਾਬ ਲਾ ਲਓ ਕਿ ਸ਼ਹਿਰਾਂ 'ਚ ਪੈਸੇ ਦੇ ਕੇ ਕਟਵਾਉਂਦੇ ਆ ਤੇ ਉਹ ਪੈਸੇ ਲੈ ਕੇ ਕੁੱਟਦੇ ਆ। ਹਾਂ ਤਕਲੀਫ ਭਾਵੇਂ ਤੁਹਾਡੇ ਲਈ ਉਦੋਂ ਹੀ ਵੱਡੀ ਹੈ ਜਦੋਂ ਉਸ ਤੋਂ ਵੱਡੀ ਨਹੀਂ ਹੁੰਦੀ, ਉਦੋਂ ਤੁਹਾਡੇ ਲਈ ਉਹ ਸਭ ਤੋਂ ਵੱਡੀ ਹੈ। ਸਹੀ ਗੱਲ। ਸਹੀ ਗੱਲ ਆ। ਹੁਣ ਤੁਸੀਂ ਆਪਣੇ ਹਿਸਾਬ ਨਾਲ ਦੇਖੀ ਜੋ ਵੀ ਮੇਰਾ ਆਹ ਮਸਲਾ ਬਣਿਆ, ਤੁਹਾਨੂੰ ਕੋਈ ਬੰਦਾ ਆ ਕੇ ਆਪਣਾ ਮਸਲਾ ਦੱਸੇ, ਤੁਸੀਂ ਕਹਣਾ ਓਏ ਉਹ ਜਿਹੜਾ ਕਹਿੰਦਾ ਯਾਰ ਮੇਰੀ ਨੂੰ ਰਹਿਣ ਦਿਓ, ਇਹਦੀ ਨੂੰ ਲੱਭਦੇ ਜਿੰਨੀਆਂ ਬੁੱਢੀਆਂ ਗਵਾਚੀਆਂ ਹੋਈਆਂ। ਸਾਜੀ ਮੈਂ ਗੱਲ ਦੱਸ ਰਿਹਾ, ਸੁਲਤਾਨ ਕਾਬੂਸ ਜਿਹੜਾ ਸੀ ਨਾ ਓਮਾਨ ਦਾ, ਉਹ ਤਖਤ ਨਸ਼ੀਨ ਸੀ। ਉਹਦੇ ਬੇਟੇ ਨੇ ਆਪਣੇ ਵਾਲਿਦ ਨੂੰ ਕਤਲ ਕੀਤਾ ਕਿ ਮਤਲਬ ਤਖਤ ਲੈ ਲਿਆ, ਫਿਰ ਬਾਅਦ ਵਿੱਚ ਉਹਨੇ ਸ਼ਾਦੀ ਨਹੀਂ ਸਾਰੀ ਜ਼ਿੰਦਗੀ ਕੀਤੀ ਇਸ ਡਰ ਤੋਂ ਕਿ ਮੇਰਾ ਬੱਚਾ ਹੋਏਗਾ ਮੈਨੂੰ ਕਤਲ ਕਰੇਗਾ। ਮੈਨੂੰ ਪਤਾ। ਯਾਨੀ ਇਹ ਨਿਜ਼ਾਮ ਹੈ। ਇਹ ਮਫਾਕਤ ਹੈ, ਨਹੀਂ 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 ਯਾਰ, ਇੰਜ ਨਹੀਂ ਹੁੰਦਾ। ਮਫਾਕਾਤੇ ਅਮਲ। ਓ ਯਾਰ ਤੂੰ ਮੇਰੇ ਕੋਲ ਖੁਦਾ ਨਾ ਵਾਸਤਾ ਚਿੱਤਰ ਨਾ ਕਰ, ਮੈਂ ਤੈਨੂੰ ਕਹਿਤਾ ਹੀ। ਨਹੀਂ ਨਹੀਂ ਇਹ ਨਹੀਂ ਗੱਲ ਹੁੰਦੀ ਯਾਰ, ਏਦਾਂ ਨਹੀਂ ਹੁੰਦਾ। ਏਦਾਂ ਤੇ ਆ ਅਸੀਂ ਗੱਲ ਪੜ੍ਹੀ ਹੈ ਨਾ, ਲੌਜੀਕਲੀ ਗੱਲ ਗਲਤ ਆ ਕਿ ਜੇ ਅਗਰ ਤੂੰ ਆਪਣੇ ਮਾਪਿਆਂ ਨੂੰ ਸਤਾਏਂਗਾ ਤੇ ਤੇਰੀ ਔਲਾਦ ਤੈਨੂੰ ਸਤਾਏਗੀ। ਆ ਗੱਲ ਬਣੀ ਨਹੀਂ ਸਾਡੇ ਇੱਥੇ ਹਾਂਜੀ, ਕਿ ਜਿਹਨੇ ਮਾਪਿਆਂ ਨੂੰ ਸਤਾਇਆ ਉਹਨੇ ਅੱਗੋਂ ਦੀ ਔਲਾਦ ਨੇ ਮੈਨੂੰ ਸਤਾਇਆ। ਤੇ ਅਗਰ ਤੂੰ ਮਾਪਿਆਂ ਨੂੰ ਸਤਾ ਰਿਹਾ ਆਪਣੇ ਨੂੰ, ਤੇ ਇਹਦਾ ਮਤਲਬ ਤੇਰੇ ਮਾਪਿਆਂ ਨੇ ਆਪਣੇ ਮਾਪਿਆਂ ਨੂੰ ਸਤਾਇਆ ਸੀ ਤੇ ਫਿਰ ਤੂੰ ਸਤਾ ਰਿਹਾ। ਇੱਕ ਮਿਸਾਲ ਆ। ਤੇ ਫਿਰ ਤੇਰਾ ਵੀ ਕੋਈ ਆਵੇ ਹੀ ਨਹੀਂ ਬਣਦੀ। ਸਾਜੀ ਸਿਆਣੇ ਕਹਿੰਦੇ ਵੀ ਸਿਆਣੇ ਦਾ ਬੜੇ ਬੜੇ ਬਦਾਂ ਚੋਂ ਨੇਕਾਂ ਚੋਂ ਵੱਧ ਜੰਮ ਪੈਂਦੇ। ਇਹ ਤਾਂ ਮੈਟਰ ਹੈ ਨਾ। ਸਾਜੀ ਪ੍ਰਾਪਰਟੀ ਲਈ ਇਹਨਾਂ ਆਪਣੇ ਅੱਬੇ ਨੂੰ ਜ਼ਹਿਰ ਦਿੱਤਾ, ਜ਼ਹਿਰ ਦੇ ਕੇ ਬਾਹਰ ਆਏ, ਉਹ ਅੰਦਰ ਕਰੂੜੀਆਂ ਕਰਕੇ ਆਣ। ਹਾਂ ਕੀ ਗੱਲ ਉਹਨੂੰ ਫੜ ਕੇ ਅਬਾਸ ਨੇ ਪ੍ਰਾਪਰਟੀ ਦੀ ਖਾਤਰ ਆਪਣੇ ਅੱਬੇ ਨੂੰ ਜ਼ਹਿਰ ਦਿੱਤਾ। ਘੰਟੇ ਬਾਅਦ ਬੈਗ ਨਾਲ ਚਾਸ ਆ ਗਈ, ਮੈਂ ਤੇਰੀ ਦਵਾਈ ਦੀ ਯਾਰ ਕਿੱਥੋਂ ਲਈ ਸੀ ਦਵਾਈ, ਕਿੱਥੋਂ ਚਾਸ ਆ ਗਈ, ਸਾਰਾ ਜਿਸਮ ਸੈੱਟ ਹੋ ਗਿਆ। ਲਿਆ ਬੜੇ ਜਿਹਨੇ ਹੁਣ ਪੁੱਟ ਦੇ। ਇੰਨੇ ਭਾਈ ਨੋਨੀ ਨੇ ਆਪਣੇ ਭਰਾ ਮਾਰਤਾ। ਮੈਂ ਕਿਹਾ ਇਹ ਕੀ ਕੀਤਾ ਇਹ ਕੰਗਲ ਹੈ, ਮੈਂ ਤੋਂ ਪਹਿਲੇ ਪਿਓ ਮਾਰਿਆ। ਧੋਨੀ ਨੇ ਆਪਣਾ ਪਿਓ ਮਾਰਤਾ, ਪੁਲਿਸ ਨੇ ਕਿਹਾ ਪਿਓ ਮਾਰਿਆ, ਕਹਿੰਦਾ ਵਾਧੂ ਸੀ ਭਾਜੀ। ਵਾਧੂ ਇਹ ਕਹਿੰਦਾ ਮੇਰੇ ਕੋਲ 2 ਸੀ। ਇਹਨੇ ਆਪਣੇ ਪੁੱਤ ਨੂੰ ਜ਼ਹਿਰ ਦਿੱਤੀ, ਉਹ ਅਗਲੇ ਦਿਨ 100 ਰੁਪਇਆ ਦੇ ਕੇ ਕਹਿੰਦੇ ਜਹਾਜ਼ ਵੀ ਲਿਆ ਯਾਰ ਬੜਾ। ਇਹਨੇ ਵੀ ਆਪਣੇ ਬੰਜ਼ਾਰ ਦਿੱਤੀ, ਉਹ ਕਹਿੰਦਾ ਯਾਰ ਮੈਨੂੰ ਨਾ ਦੇ, ਹਾਂਡੀ 'ਚ ਪਾ ਦੇ, ਸਾਰੇ ਖਾ ਲਾਂਗੇ। ਸਾਰੇ ਬਰੋਬਰ ਕਰ। ਅਦਾਲਤਾਂ 'ਚ ਜਿਹੜੇ ਕਤਲ ਹੁੰਦੇ ਆ, ਇਹ ਤੇ ਨਾਰਮਲ ਚੀਜ਼ ਹੈ ਨਾ ਉਸਤਾਦ ਜੀ। ਆ ਜਿਹੜੀ ਤੁਸੀਂ ਗੱਲ ਦੱਸਣ ਨੇ ਮੈਂ ਉਹ ਹੈਰਾਨ। ਕਹਿੰਦੇ ਨੇ 2-3 ਐਸੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਜੌਬ ਹੁੰਦੀ ਕਿ ਉਹਨਾਂ ਕੋਲ ਬਹੁਤ ਸਟੋਰੀਆਂ ਹੁੰਦੀਆਂ ਲਾਈਫ 'ਚ। ਇੱਕ ਡਰਾਈਵਿੰਗ ਜਿਹੜੀ ਹੈ ਡਰਾਈਵਰ, ਇਹਨਾਂ ਕੋਲ ਲਾਈਫ 'ਚ ਬਹੁਤ ਸਟੋਰੀ ਹੁੰਦੀ ਕਿ ਕੀ ਵਾਕਿਆਤ ਹੁੰਦੇ ਨੇ ਰੋਡਾਂ ਦੇ ਉੱਤੇ ਜਾਂ ਡਰਾਈਵਿੰਗ ਦੇ। ਇੱਕ ਗੋਰਖੰਦ ਜਿਹੜਾ ਹੁੰਦਾ ਕਵਰ ਕਰਨਾ ਉਹਦੇ ਕੋਲ ਵੀ ਬੜੇ ਹੁੰਦੇ ਨੇ। ਤੇ ਜਿਹੜੇ ਆ ਜੱਜਿਸ ਜਾਂ ਵਕੀਲ ਜਿਹੜੇ ਹੁੰਦੇ ਨੇ, ਇਹਨਾਂ ਕੋਲ ਵੀ ਐਸੇ ਕੇਸ ਆਉਂਦੇ ਨੇ ਬਹੁਤ ਕਿ ਬੰਦਾ ਕਹਿੰਦਾ ਯਾਰ ਕੀ ਕਰਾਂ ਮੈਂ ਇੱਥੇ। ਐਸੇ ਅੱਲਾ ਹੀ ਬਸ ਜੀ ਹਾਲਾਤ ਬਦਲੇ ਇਸ ਮੁਲਕ ਦੇ, ਅੱਲਾ ਹੀ ਹਾਂਜੀ। ਪਰ ਮੈਂ ਉਹੀ ਕਹਿ ਰਿਹਾ ਕਿ ਸਾਡੇ ਤੇ ਅਗਰ ਕੋਈ ਟੈਨਸ਼ਨ ਆ ਗਈ ਨਾ, ਤੇ ਜਿਹਦੀ ਵਜ੍ਹਾ ਨਾਲ ਅਸੀਂ ਬਿਲਕੁਲ ਮਰੇ ਪਏ ਆ, ਦਵਾਈਆਂ ਤੇ ਡ੍ਰਿਪਾਂ ਲੱਗ ਗਈਆਂ ਨੇ, ਬਹੁਤ ਟੈਨਸ਼ਨ ਆ ਗਈ, ਉਹ ਕੁਝ ਵੀ ਨਹੀਂ ਹੁੰਦੀ। ਜਦੋਂ ਉਸ ਤੋਂ ਅਗਲੀ ਪੈਂਦੀ ਨਾ, ਤੁਹਾਨੂੰ ਉਹ ਫਿਰ ਚੋਟੀ ਲੱਗਣ ਲੱਗ ਪੈਂਦੀ। ਇਹ ਹੁੰਦਾ ਸਾਡਾ ਰੋਲ। ਹੁਣ ਪੈਟਰੋਲ ਫੇਰ 2 ਰੁਪਏ ਵਧਣ ਲੱਗਾ, ਅਸੀਂ ਕਿੱਥੇ ਚੱਲ ਜੀਏ? ਜ਼ਿਆਦਾ ਕਹਿੰਦੇ ਵਧਣ ਲੱਗਾ, ਗੈਸ ਵੀ ਵਧਣ ਲੱਗੀ ਹੈ। ਹਰ ਸ਼ੈ ਵਧੀ, ਜਦੋਂ ਆਉਣੀ ਨਹੀਂ ਸਾਨੂੰ ਕੀ ਪਤਾ ਵੀ ਵਧਾਈ ਜਾਂਦੇ ਆ। ਪੈਟਰੋਲ ਉਹ ਨਹੀਂ ਲੱਭਣ ਡਿਆ, ਇhtਜਾਜ ਹੋਣ ਡਿਆ, ਬੰਦੇ ਬਾਹਰ ਭੁੜਕਣੇ। ਗੈਸ ਪੂਰਾ ਮਹੀਨਾ ਨਹੀਂ ਦੇਖੀ, ਲੱਕੜਾਂ ਬਾਲ ਦੇਖੋ ਛਾਈਆਂ ਹੀ ਪੈ ਗਈਆਂ। ਨਾਲੇ ਕਿ ਅੱਛਾ ਇਹ ਪੁਰਾਣੀਆਂ ਵਾ। ਅੱਛਾ ਬੰਦੇ ਦੇ ਧਰਨੇ ਦੇ ਤੈਨੂੰ ਕਹਿੰਦਾ ਬੰਦੇ ਬਾਹਰ ਭੁੜਕਣਦੇ। ਉਹ ਧਰਨੇ ਬੈਠੇ ਨੇ ਬੰਦੇ, ਧਰਨੇ ਭੁੜਕਣ ਨਹੀਂ ਡੇ। ਨਹੀਂ ਉਹ ਇਹ ਤਾਂ ਆਹੋ ਭਗਤ ਏਦਾਂ ਹੀ ਹੁੰਦੀ ਆ, ਮੁਲਕ ਏਦਾਂ ਹੀ ਖਰਾਬ ਹੁੰਦੇ, ਸਾਰਾ ਐਟਮੋਸਫੇਅਰ ਐ ਕਰਕੇ ਖਿਲਰ ਜਾਂਦਾ ਵਾ। ਅੱਛਾ ਭਾਈ ਤੁਸੀਂ ਉਹ ਗੇਟਾਂ ਦੀ ਗੱਲ ਕਰ ਰਹੇ ਸੀਗੇ, ਕੀ ਸੀ ਉਹ ਮਾਮਲਾ, ਜਰਾ ਮੈਨੂੰ ਵੀ ਥੋੜਾ ਜਿਹਾ ਸਮਝਾ। ਇਹੋ ਹੀ ਕਿ ਤੇਲ ਜਿਹੜਾ ਮਹਿੰਗਾ ਹੋਣ ਡਿਆ। ਬਸ ਇਹੀ ਇਸੇ ਗੇਟ 'ਚ ਨਿਕਲਣਾ ਤੇ। ਅੱਛਾ ਜਿਹੜੇ ਸਾਡਾ ਗੇਟਾਂ ਵਾਲਾ ਚੌਕ ਆ, ਇਹ ਵੀ ਗੇਟਾਂ ਦੀ ਵਜ੍ਹਾ ਤੋਂ। ਆਹੋ ਸਾਡਾ ਤਾਂ ਨਾ, ਤੁਸੀਂ ਆ ਚੜੋ ਨਾ ਪੁਲ, ਹੁਣ ਉਹਦਾ ਨਾਂ ਹੈਗਾ ਗੇਟ। ਗੇਟ ਨੇ ਨਾ, ਮਤਲਬ ਕਿ ਤੁਹਾਡੇ ਗੇਟ ਤੇ 2 ਪੱਲੇ ਨੇ, ਜਿਹੜੇ ਪੱਲੇ ਖੁੱਲਦੇ ਨੇ। ਹਾਂਜੀ ਹਾਂਜੀ। ਤੇ ਲੇਕਿਨ ਉਹਦਾ ਫਰੇਮ ਇੱਕੋ ਹੀ ਆ, ਤੇ ਉਹਨੂੰ ਤੁਸੀਂ ਗੇਟ ਹੀ ਕਹਿੰਦੇ ਹੈਗਾ। ਇੱਕ ਗੇਟ ਆ, ਉਹਦੇ ਵਿੱਚ ਭਾਵੇਂ 4 ਪੱਲੇ ਹੋਣ,
ਮੇਨ ਇੱਕੋ ਹੀ ਗੇਟ ਆ, ਇਸ ਤਰ੍ਹਾਂ ਹੀ ਹੁੰਦਾ ਨਾ ਜੀ। ਹੁਣ ਜਿਹੜਾ ਤੁਹਾਡਾ ਗੇਟ ਆ, ਜਿਹੜੇ ਅੱਗੇ ਸਲੀਮੀ ਚੌਕ ਵਾਲੇ, ਉਹ ਗੇਟ ਹੀ ਹੈ ਨਾ। ਤੁਸੀਂ ਉਹਨੂੰ ਕਹਿੰਦੇ ਹੋ ਪੰਜਾਬੀ 'ਚ ਅਸੀਂ ਕਹਿੰਦੇ ਯਾਰ ਮੈਂ ਗੇਟਾਂ ਤੇ ਚੱਲਾਂ, ਠੀਕ ਹੈ ਨਾ, ਠੀਕ ਹੈ ਨਾ, ਮੈਂ ਗੇਟਾਂ ਤੇ ਚੱਲਾਂ। ਹੁਣ ਤੂੰ ਗੌਰ ਕਰਨਾ ਵਾ ਕਿ ਤੂੰ ਰੇਲ ਬਾਜ਼ਾਰ ਦੇ ਬਾਹਰੋਂ ਆ ਕੇ ਨਾ ਝਾਲ ਦਾ ਪੁਲ ਚੜ੍ਹਨਾ ਵਾ, ਤੇ ਉੱਤੇ ਇੱਕ ਬੋਰਡ ਲੱਗਾ ਤੇ ਉੱਤੇ ਲਿਖਿਆ ਗੇਟਾਂ। ਲਿਖਿਆ ਕਿਤਾ ਸਹੀ ਗੱਲ ਹੈ ਗਲਤ ਹੀ ਹੈ, ਲੇਕਿਨ ਉਹ ਕੀ ਲੋਕਾਂ ਨੂੰ ਸਮਝ ਆ ਜਾਂਦੀ ਕਿ ਯਾਰ ਇਧਰ ਨੂੰ ਆ। ਗੇਟਾਂ ਤੇ ਚੱਲਣਾ ਨਹੀਂ, ਲੋਕਾਂ ਨਹੀਂ, ਤੁਸੀਂ ਲਿਖੋ ਸਹੀ। ਇਹਦਾ ਮਤਲਬ ਤੁਸੀਂ ਲੋਕਾਂ ਦੇ ਮਗਰ ਲੱਗ ਗਏ, ਤੁਸੀਂ ਲੋਕਾਂ ਨੂੰ ਅਵੇਅਰਨੈਸ ਨਹੀਂ ਦਿੱਤੀ, ਤੁਸੀਂ ਲੋਕਾਂ ਦੇ ਮਗਰ ਲੱਗ ਗਏ ਕਿ ਲੋਕੀ ਪੰਜਾਬੀ 'ਚ ਗੇਟਾਂ ਕਹਿੰਦੇ ਤੇ ਤੁਸੀਂ ਉੱਤੇ ਗੇਟਾਂ ਹੀ ਲਿਖ ਦਿੱਤਾ। ਘੁੰਮਤ ਉੱਥੇ ਗੇਟ ਲਿਖੋ ਤੁਸੀਂ। ਗੇਟਸ ਵਾਹ। ਅੱਛਾ, ਮੈਨੂੰ ਇੱਕ ਬੜੀ ਅੱਛੀ ਚੀਜ਼ ਲੱਗਦੀ ਜਦੋਂ ਗੇਟਾਂ ਤੋਂ ਲੰਘਣਾ ਨਾ ਉਸਤਾਦ ਜੀ, ਜਿਹੜਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਕਿ ਨਾਜ਼ ਖਿਆਲਵੀ ਸਾਹਿਬ ਬਹੁਤ ਬੜੇ ਸ਼ਾਇਰ ਹੋਏ ਨੇ ਜਿਹੜੇ ਉਹ ਫੈਸਲਾਬਾਦ ਦੇ ਸਨ। ਜਿੰਨਾ ਤੁਮ ਇੱਕ ਗੋਰਖ ਧੰਦਾ ਹੋ, ਨੁਸਰਤ ਖਾਨ ਸਾਹਿਬ ਦੀ ਕਵਾਲੀ ਜਿਹੜੀ ਉਹਨਾਂ ਲਿਖੀ ਸੀ, ਉਹਦੇ ਸ਼ਾਇਰ ਜਿਹੜੇ ਨੇ ਨਾ ਉਹ ਸਾਡੇ ਫੈਸਲਾਬਾਦ ਦੇ, ਉਹਨਾਂ ਦੇ ਨਾਮ ਤੋਂ ਉਹ ਗੇਟਾਂ ਵਾਲੇ ਚੌਕ ਤੋਂ ਅੱਗੇ ਜਿਹੜਾ ਰੋਡ ਹੈ ਨਾ ਹਰੀਆਂ ਵਾਲੇ ਚੌਕ ਨੂੰ ਜਾਂਦਾ, ਉਹ ਨਾਜ਼ ਖਿਆਲਵੀ ਰੋਡ ਕਿਹਾ ਜਾਂਦਾ। ਹਰੀਆਂ ਵਾਲਾ ਉਹਨਾਂ ਦਾ ਨਾਮ ਤੋਂ ਬਣਿਆ। ਉਸਤਾਦ ਜੀ, ਇੱਕ ਮੈਂ ਤੁਹਾਡੇ ਅੱਗੇ ਅਰਜ਼ ਕਰਨਾ ਚਾਹਾਂਗਾ, ਬੜੇ ਦੋਸਤ ਅਹਬਾਬ ਨੇ ਕਿਹਾ ਸੀ ਕਿ ਸਾਡਾ ਉਸਤਾਦ ਜੀ ਨੂੰ ਸਲਾਮ ਦੇਣਾ, ਪੂਰੀ ਟੀਮ ਨੂੰ ਸਲਾਮ ਦੇਣਾ। ਬੜੇ ਫੈਨਸ। ਵਾਲੇਕੁਮ ਸਲਾਮ ਜਨਾਬ। ਸੁਹੇਲ ਭਾਈ ਨੇ, ਉਹ ਸੀਗੇ ਜਮਸ਼ੇਦ ਭਾਈ, ਨੁਮਾਨ ਭਾਈ, ਹੁਣ ਬਾਕਾਇਦਾ ਤੁਹਾਡੇ ਲਈ ਉਹ ਤੇ ਸਾਰਿਆਂ ਨੂੰ ਮਤਲਬ ਮਿਲਣ ਗਏ ਅਸੀਂ। ਉਸਤਾਦ ਜੀ, ਮੈਂ ਹੁਣ ਤੁਹਾਨੂੰ ਕੀ ਮੈਂ ਤਵਾਫੇ ਕਾਬਾ ਕਰਕੇ ਮਾਸ਼ਾਅੱਲਾ ਬਾਹਰ ਨਿਕਲਿਆ, ਇੱਕ ਬੰਦੇ ਨੇ ਮੇਰੇ ਤੋਂ ਫੜ ਲਿਆ, ਕਹਿੰਦਾ ਮਿੱਠਾ ਜੀ ਬਿਗ ਫੈਨ। ਮੈਂ ਕਿਹਾ ਖਰੇ ਕਹਿਣ ਲੱਗਾ ਮਿੱਠਾ ਜੀ ਪਰਸ ਦੇ ਦਿਓ ਜਿਹੜਾ ਲੈ ਕੇ ਮਜ਼ਾਕ ਇੱਕ ਸਾਈਡ ਤੇ ਰਿਹਾ, ਪਰਸ ਦੇ ਆ ਯਾਰ। ਅੱਛਾ, ਇਦਾਂ ਦੇ ਬੰਦੇ ਨਾ ਅੱਬੇ ਨੂੰ ਜ਼ਹਿਰ ਦੇ ਕੇ ਯਾਰਾਂ ਦੋਸਤਾਂ ਨੂੰ ਕਹਿਣਗੇ ਆ ਮਾਰਦਾ ਤੇ ਫਿਰ ਨਿਕਲਦੇ ਆ। ਹਾਂ ਲੈ ਵੀ ਗੱਲ ਕਿੰਨੀ ਅੱਛੀ ਮੈਂ ਕਰਨ ਡਿਆ ਤੇ ਤੂੰ ਨਾਲ ਹੀ ਫਿਕਰ ਦੀ ਗੱਲ ਕਰਕੇ ਬੇਤਰਤੀਬ ਬਣਾ ਸਾਰਾ ਸਿਸਟਮ। ਅੱਛਾ ਜੀ, ਸਾਰਿਆਂ ਨੂੰ ਦੁਆ ਦਾ ਕਿਹਾ, ਤੁਹਾਨੂੰ ਸਲਾਮ ਦਾ ਕਿਹਾ ਸੀ, ਉਸਤਾਦ ਜੀ ਨੂੰ ਸਾਡਾ ਸਲਾਮ ਦੇਣਾ, ਪੂਰੀ ਟੀਮ ਨੂੰ ਸਲਾਮ ਦੇਣਾ। ਮੈਂ ਉਹ ਕਹਿੰਦੀ ਸਾਡਾ ਨਾਮ ਲੈ ਦੇਣਾ, ਮੈਂ ਕਿਹਾ ਯਾਰ ਨਾਮ ਲੈਣ ਦੀ ਮੈਨੂੰ ਇਜਾਜ਼ਤ ਨਹੀਂ, ਕਿ ਉਸਤਾਦ ਜੀ ਇਜਾਜ਼ਤ ਦੇਣਗੇ ਕਿ ਤੁਹਾਡੀ ਸਾਰੀ ਇਜਾਜ਼ਤ ਆ। ਲੈ ਤੇ ਇੱਥੇ ਨਾ ਸਰ ਨਹੀਂ ਨੂੰ ਕਿੰਨੇ ਹੀ ਆ ਨਾ 25-30 ਆ। ਨਹੀਂ, ਉਹ ਫਿਰ ਰਹਿਣ ਦੇ ਟਾਈਮ ਥੋੜਾ, ਲੇਕਿਨ ਬੜੀ ਖੁਸ਼ੀ ਵਾਲੀ ਗੱਲ। ਇਜਤਮਾਈ ਕਹਿ ਦੇ ਸਾਰਿਆਂ ਦਾ। ਹਾਂਜੀ, ਸਾਰਿਆਂ ਦੇ ਇਜਤਮਾਈ, ਸਾਰਿਆਂ ਨੂੰ। ਤੇ ਉਸਤਾਦ ਜੀ ਮੇਰੇ ਮੋਸਟ ਫੇਵਰਟ ਸਾਬਰ ਸਰਦਾਰ ਸਾਹਿਬ। ਆਹ ਉਸਤਾਦ ਜੀ, ਮੈਂ ਮਸਜਿਦ ਨਬੀ ਵਿੱਚੋਂ ਇੰਜ ਕਰਕੇ ਸਲਾਮ ਆਕਾ ਜੀ ਨੂੰ ਨਿਕਲਿਆ ਵਾਂ ਤੇ ਸਾਹਮਣੇ ਉਹ ਖੜੇ, ਉਹ ਮੈਂ ਕਿਹਾ ਕਿਤੇ ਖਲੋਤੀ, ਮੈਂ ਤੁਹਾਨੂੰ ਤਸਵੀਰ ਸੈਂਡ ਕੀਤੀ ਸੀ, ਉਹਨਾਂ ਨੂੰ ਮਿਲਿਆ। ਫਿਰ ਮੈਂ ਸਾਬਰ ਸਰਦਾਰ ਸਾਹਿਬ ਜੀ ਸਾਡੇ ਫੈਸਲਾਬਾਦ ਦਾ ਬੜਾ ਖੂਬਸੂਰਤ ਨਾਮ, ਵੱਡਾ ਨਾਮ, ਬੜੇ ਨਾਥ ਖਾਨ ਨਾਥ ਖਾਨ ਨੇ, ਔਰ ਬੜੇ ਖੂਬਸੂਰਤ ਪੜਨ ਵਾਲੇ, ਬਹੁਤ ਅੱਛਾ ਪੜਨ, ਸੀਨੀਅਰ ਜਿਵੇਂ ਮੁਹੰਮਦ ਅਲੀ ਸੱਜਣ ਸਾਹਿਬ ਸਨ, ਇਹ ਇਸ ਕੈਲੀਬਰ ਦੇ ਨਾਥ ਖਾਨ, ਮਾਸ਼ਾਅੱਲਾ। ਤੇ ਮਾਨ ਭਾਈ ਨੇ ਤੁਹਾਡੇ ਲਈ ਸਲਾਮ, ਸਹੇਲ ਸਾਹਿਬ ਨੇ ਸਲਾਮ, ਅਲੀ ਭਾਈ ਨੇ ਸਲਾਮ, ਜਮਸ਼ੇਦ ਭਾਈ। ਅੱਲਾ ਖੈਰ ਮਾਸ਼ਾਅੱਲਾ, ਕਿਤੇ ਕੋਈ ਸਾਰਿਆਂ ਦੇ ਸਲਾਮ, ਸਾਰਿਆਂ ਨੂੰ ਸਲਾਮ ਜੇ ਭਾਜੀ। ਇਹਨੂੰ ਸਲਾਮ ਦਾ ਹੀ ਟੈਕਸ ਪੈ ਗਿਆ ਵਾਪਸੀ ਤੇ। ਇਹਨੇ ਸਲਾਮ ਦਾ ਟੈਚੀ ਭਰ ਲਿਆ ਹੋਇਆ, ਇੰਨਾ ਸਲਾਮ ਲੈ ਕੇ ਆਇਆ ਨਾ, ਮਾਸ਼ਾਅੱਲਾ। ਬਹਰਹਾਲ ਤੁਹਾਡਾ ਉਸਤਾਦ ਲੋਕ ਬੜੀ ਮੁਹੱਬਤ ਕਰਦੇ ਆ। ਮੈਂ ਇੰਜ ਕਰਕੇ ਸਲਾਮ ਕਰਕੇ ਨਿਕਲਿਆ ਤੇ ਇੱਕ ਦੋਸਤ ਮੇਰੇ ਸਾਹਮਣੇ ਪਿੱਛੇ ਹੈ ਵੇਖੀ ਜਾਣ ਡਿਆ। ਉਹਨੇ ਕਿਹਾ ਚੋਰ 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 ਚੋਰ। ਅੱਛਾ, ਮੈਂ ਇੱਕ ਚੋਰ ਤੂੰ ਮੇਰੀ ਰਾਣੀ। ਅੱਛਾ ਲੱਗੇ। ਇਹ ਤੈਨੂੰ ਕੀ ਲੱਗਦਾ ਇਸ ਗੱਲ ਹੁਣ ਆਸ ਕਰ ਦੇ ਕੇ ਭਰਾ ਨਹੀਂ ਨਹੀਂ ਜੀ ਜੀ ਕੰਟੀਨਿਊ। ਹਲੇ ਟਾਈਮ ਕੱਢ ਯਾਰ, ਇਹ ਸਾਨੂੰ ਹਲੇ ਨੇਤਰਤੀ ਬਣਾ। ਅੱਛਾ, ਸਾਨੂੰ ਇਸ ਗੱਲ ਦੀ ਖੁਸ਼ੀ ਕਿ ਮਿੱਠਾ ਆਪਣੇ ਹੱਥ ਸਹੀ ਸਲਾਮਤ ਲੈ ਆਇਆ ਉੱਥੋਂ। ਆਹੋ ਓਏ ਉੱਥੇ ਹੁਣ ਨਹੀਂ ਹੁੰਦੇ, ਮੈਂ ਕੀਤੀ ਗਿਆ ਨੀ। ਅੱਛਾ, ਤੂੰ ਕਹਿੰਦਾ ਮੈਂ ਹੱਥ ਵੀ ਲੈ ਆਇਆ, ਮੈਂ 3 ਮੋਬਾਈਲ ਵੀ ਲੈ ਆਇਆ। ਬਾਹਰ ਉਸਤਾਦ ਜੀ, ਉਹ ਅੱਜ ਵੀ ਉੱਥੇ ਅਸੂਲ ਉਹੀ ਆ ਕਿ ਅਜ਼ਾਨ ਟਾਈਮ ਨਮਾਜ਼, ਜਿਹੜੀਆਂ ਦੁਕਾਨਾਂ ਨਾ ਕਲੋਜ਼, ਹਾਂਜੀ ਹਾਂਜੀ, ਹਲਕਾ ਜਿਹਾ ਸ਼ਟਰ ਡਾਊਨ ਕਰਦੇ ਆ। ਲੇਕਿਨ ਉਹ ਬੰਗਾਲੀਆਂ ਨੇ ਨਾ ਉਸਤਾਦ ਜੀ ਜਲਥਲ ਸ਼ੁਰੂ ਕਰਤੀ ਸੀ ਅੰਦਰ, ਮਕਾਮ ਪੂਰਾ ਕਰਨ ਲੱਗੇ ਸੀ ਇੰਜ ਕਰਕੇ ਨਾ। ਉਹ ਫਿਰ ਉਹਨੇ ਕਿਹਾ ਨਹੀਂ, ਅੰਦਰ ਹੀ ਨਮਾਜ਼ ਪੜ੍ਹ ਲਿਆ ਕਰੋ ਤੁਸੀਂ। ਸ਼ੁਰੂ ਤੇ ਇਸ ਤਰ੍ਹਾਂ ਨਹੀਂ, ਉਹ ਸਖਤੀ ਉਹਨਾਂ ਦੀ ਅੱਜ ਵੀ ਉਸੇ ਤਰ੍ਹਾਂ ਹੀ। ਨਮਾਜ਼ ਦੇ ਵਕਤ ਉਹਨਾਂ ਨੇ ਸਾਰੀਆਂ ਦੁਕਾਨਾਂ ਬੰਦ ਕਰਕੇ ਤੇ ਚਲੇ ਗਏ ਨਮਾਜ਼ ਪੜ੍ਹਨ। ਬੜੀ ਅੱਛੀ। ਹਾਂਜੀ ਹਾਂਜੀ ਉਸਤਾਦ ਜੀ, ਸਾਫ ਸੁਥਰਾ ਨਿਜ਼ਾਮ ਉੱਥੇ ਮਾਸ਼ਾਅੱਲਾ, ਕੋਈ ਭੱਜ ਨੱਸ ਨਹੀਂ, ਕੋਈ ਕਿਸੇ ਨੂੰ ਨਹੀਂ ਯਾਰ ਵੀ ਫੜ ਲਓ ਝੋਲੀਆਂ, ਫਿਰ ਉਹ ਗੱਲਾਂ ਲੈ ਕੇ। ਅੱਛਾ, ਜਿਹੜਾ ਬੰਦਾ ਪਾਕਿਸਤਾਨ ਚ ਆਉਂਦਾ ਨਾ, ਤੋਂ 4-5 ਦਿਨ ਉਹਦੀਆਂ ਇਹੀ ਗੱਲਾਂ ਦੀਆਂ ਜਿੱਥੇ ਬੈਠਾ ਹੁੰਦਾ। ਹਾਂਜੀ। ਅੱਛਾ, ਆਪ ਪਹਿਲੀ ਵਾਰੀ ਆਇਆ ਤੇ ਜਿਹਨੂੰ ਸੁਣਾ ਰਿਹਾ ਹੁੰਦਾ ਉਹ 37 ਵਾਰੀ ਹੋਇਆ ਹੁੰਦਾ, ਲੇਕਿਨ ਇੰਨਾ ਐਕਸਾਈਟਿਡ ਹੋਇਆ ਹੁੰਦਾ, ਉਹਨੂੰ ਦੱਸੀ ਜਾ ਰਿਹਾ ਹੁੰਦਾ ਭਾਜੀ ਉੱਥੇ ਸਫਾਈ ਕਰਨ, ਉਹ ਵੀ ਚੁੱਪ ਕਰਕੇ ਸੁਣੀ ਜਾ ਰਿਹਾ। ਚੱਲ ਜਜ਼ਬਾਤੀ ਹੋਇਆ। ਹੁਣ ਦੇਖਣਾ ਤੂੰ, ਮਤਲਬ ਕਿ ਉੱਥੇ ਮੈਂ ਵੀ ਉੱਥੋਂ ਹੋ ਕੇ ਆਇਆ, ਤੂੰ ਵੀ ਉੱਥੇ ਇੰਨੇ ਸਾਲ ਰਹਿ ਕੇ, ਉਹ ਸਾਨੂੰ ਦੱਸੀ ਜਾ ਰਿਹਾ। ਇਹ ਉਹਦੇ ਜਜ਼ਬਾਤ ਜੀ ਮੈਂ ਕਿਹਾ ਨਹੀਂ, ਮੇਰੀ ਖਵਾਇਸ਼ ਅੱਲਾ ਸਾਰਿਆਂ ਨੂੰ ਸਾਜੀ ਮੈਨੂੰ ਅੱਛਾ ਲੱਗਣ ਦਿਆ ਉਹ ਦੱਸਣ। ਇਨਸ਼ਾਅੱਲਾ ਸਾਰੇ ਜਾਵਾਂਗੇ 1 ਮਿਲੀਅਨ। ਨਹੀਂ ਕੋਈ ਨਹੀਂ, ਮੈਂ ਪ੍ਰੋਗਰਾਮ ਬੰਦ ਕਰਤਾ, ਤੁਸੀਂ ਦੋਵੇਂ ਬਾਹਰ ਬੈਠੋ ਅੱਛੇ ਤਰੀਕੇ ਦੇ ਨਾਲ, ਪੂਰੇ ਹਿਸਾਬ ਨਾਲ। ਅੱਛਾ, ਇਹ ਬਹੁਤ ਸਾਰੇ ਮੁਕਾਮਾਂ ਤੇ ਨਹੀਂ ਜਾ ਸਕੇ ਜਿੱਥੇ ਅਸੀਂ ਗਏ ਆ। ਹਾਂਜੀ, ਹਾਂ, ਉਹ ਜਿਹੜੇ ਜਿਹਨੂੰ ਕਹਿੰਦੇ ਨੇ ਜ਼ਿਆਰਤਾਂ। ਹਾਂਜੀ, ਉਹ ਅਗਲੀ ਵਾਰ ਇਨਸ਼ਾਅੱਲਾ ਉਸਤਾਦ ਜੀ 1 ਮਿਲੀਅਨ ਆਪਣਾ ਹੋ ਜਾਣਾ ਵਾ। ਮੈਨੂੰ ਭਾਵੇਂ ਫੜ ਕੇ ਲੋਕਾਂ ਦੇ ਮੋਬਾਈਲ ਕਿਉਂ ਨਾ ਸਬਸਕ੍ਰਾਈਬ ਕਰਨਾ ਪਵੇ, ਤੇ ਕਮੈਂਟਸ ਵੀ ਕਰਾਂਗੇ ਉਸਤਾਦ ਜੀ ਮੈਂ ਕੀਤਾ ਜੀ। ਓਕੇ, ਸਹੀ ਗੱਲ। ਇਹ ਜ਼ਰੂਰੀ ਹੈ ਫਰੀਦ ਸਾਹਿਬ, ਆਪਾਂ ਹੋਰ ਦੁਨੀਆ ਤੇ ਕੀ ਲੈ ਜਾਣਾ। ਸਲਾਮ ਹੀ ਇਹਦੇ ਲੈ ਆ ਲੋਕਾਂ ਦੇ, ਅੱਲਾ ਮਾਫੀ ਦੇ।
ਯਾਰ ਸ਼ੁਕਰ ਲੱਗਾ ਵਾ। ਲੇਕਿਨ ਉਸਤਾਦ ਜੀ ਵਾਕਈ ਤੁਹਾਡੇ ਬੜੇ ਫੈਨ ਉੱਥੇ, ਸਾਡੀ ਪੂਰੀ ਟੀਮ ਦੇ ਫੈਨ ਆ ਅਲਹਮਦੁਲਿਲਾ। ਬੜੇ ਲੋਕਾਂ ਨੇ ਮੁਹੱਬਤ ਕੀਤੀ, ਮੈਂ ਸੋਚਿਆ ਨਹੀਂ ਸੀ ਕਿ ਇਸ ਕਿਸਮ ਦੇ ਲੋਕੀ ਮੁਹੱਬਤ ਕਰਦੇ, ਇੰਨਾ ਪਿਆਰ ਕਰਦੇ। ਮੈਂ ਹਮਾਮ 'ਚ ਬੜਿਆ ਸਾਰੀ ਟ੍ਰੇਨ ਕਰਾਉਣ, ਬੰਦਾ ਪਿੱਛੇ ਮਿੱਠਾ ਜੀ ਮੈਂ ਦੇਖ ਲਿਆ ਸੀ। ਮਿੱਠਾ ਝੂਠ ਨਾ ਬੋਲ। ਉੱਥੇ ਹਮਾਮ 'ਚ ਨਹੀਂ ਵੜੀਦਾ, ਸਾਲੋਨ ਨਹੀਂ ਜਿੱਥੇ ਟੈਂਟ ਹੁੰਦੀ ਹੈ ਨਾ, ਉਹ ਉੱਥੇ ਹੀ ਉਸੇ ਮੌਕੇ ਤੇ ਬੰਦੇ ਬੈਠੇ ਹੁੰਦੇ ਆ। ਨਹੀਂ ਉਸਤਾਦ ਨਹੀਂ ਜੀ, ਉਸਤਾਦ ਜੀ ਨਹੀਂ ਭਾਜੀ, ਤੁਸੀਂ ਆਪਣੀ ਮਰਜ਼ੀ ਨਾਲ ਜਾਓ ਹਮਾਮ 'ਚ ਕਰਾ ਲਓ, ਲੇਕਿਨ ਜਿੱਥੇ ਤੁਸੀਂ ਟਿੰਡ ਵਾਲਾ ਬੁਕੂਆ ਭਾਵੇਂ ਸ਼ੁਰੂ ਉਹ ਹੁੰਦਾ ਨਾ ਜਿੱਥੇ ਉੱਥੇ ਅੰਦਰ ਉਹ ਬੰਦੇ ਜਿਹੜਾ ਇੰਜ ਕਰਦੇ ਨੇ ਨਾ, ਉਹ ਜਿੱਥੇ ਚੱਕਰ ਉਹਨੂੰ ਕੀ ਕਹਿੰਦੇ ਨੇ? ਨਹੀਂ ਤਵਾਫ ਨਹੀਂ, ਉੱਥੇ ਨਹੀਂ ਉਸਤਾਦ। ਨਹੀਂ ਤਵਾਫ ਨਹੀਂ, ਹਜਰ ਅਸਵਦ ਸਫਾ ਮਰਵਾ ਹਾਂ ਸਫਾ ਉੱਥੇ ਹੀ ਕਰਾਉਂਦੇ ਟੈਂਟ। ਉਸਤਾਦ ਜੀ ਤੁਸੀਂ ਸਫਾ ਮਰਵਾ ਤੋਂ ਨਿਕਲ ਕੇ ਰੋਡ ਤੇ ਆ ਜਾਂਦੇ ਆ ਨਾ, ਉੱਥੇ ਵੀ ਕਰਾ ਸਕਦੇ ਆ। ਸਾਲੋਨ ਆ, ਹਾਂਜੀ। ਅੱਛਾ। ਟ੍ਰੇਨ ਕਰਾ ਕੇ ਫਿਰ ਤੁਸੀਂ ਗੁਸਲ ਕਰ। ਅੱਛਾ ਮੈਂ ਸਮਝਿਆ ਉੱਥੇ ਹੀ ਕਰਾਉਣਾ ਸਿਰਫ। ਅੱਛਾ ਦੇਖ ਕਿੰਨੀ ਇਨਫੋਰਮੇਸ਼ਨ ਦੇਗਾ, ਸਾਰਾ ਟੱਬਰ ਮੱਚ ਜੇ ਕਿ ਤੂੰ ਨਹੀਂ ਹੋਇਆ ਸੀ ਨਾ, ਤੂੰ ਹੋਇਆ ਲੈ, ਪਤਾ ਹੈ ਮੈਂ ਭਾਈ ਨੂੰ ਇਹ ਪਹਿਲੀ ਵਾਰੀ ਗਿਆ ਵਾ, ਇਹਨੂੰ ਉਹਨੇ 2 ਦਿਨ ਸਾਡੇ ਕੰਨ ਖਾਣੇ ਨੇ ਜੀ। ਕੰਟੀਨਿਊ। ਮੈਂ ਪਹਿਲੀ ਵਾਰ ਕਿ ਤੇਰੀ ਤੇ ਅੱਖੀਆਂ ਉੱਥੇ ਰਹਿ ਗਈਆਂ। ਕੀ ਕਹਿੰਦੇ ਰਹਿ ਅੱਖੀ ਹੈ। ਅੱਜ ਉਹਦੀ ਗੱਲ ਸੀ ਕਿ ਉਸਤਾਦ ਜੀ ਕਰਨਾ ਚਾਹ ਰਿਹਾ ਸੀ। ਕੋਈ ਵੀ ਨਹੀਂ ਸੀ, ਪੁੱਛ ਲੈ। ਤਾਂ ਜੀ ਅਸੀਂ ਵੀ ਕੋਸ਼ਿਸ਼ ਕਰਨੇ ਆ, ਆਪਾਂ ਵੀ ਇਨਸ਼ਾਅੱਲਾ ਸਾਰੇ ਮਿਲੀਅਨ ਕਰਵਾ ਦੇਣੋ ਯਾਰ, ਖੁਦਾ ਦਾ ਨਾ ਭਾਜੀ ਮਿਲੀਅਨ ਕਰਵਾ। ਮੈਂ ਤਾਂ ਤੈਨੂੰ ਕਿਹਾ ਜਿਹੜਾ 25% ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਦੇਣ, ਮਿਲੀਅਨ ਹੋ ਜਾਏਗਾ ਤੁਹਾਡਾ। ਭਾਜੀ ਸਾਰੇ ਸਬਸਕ੍ਰਾਈਬ ਕਰ ਦਿਓ ਹੁਣੇ ਕਰੋ। ਆ ਰੋਕ ਕੇ ਇੱਥੇ ਵੀਡੀਓ ਹੁਣੇ ਸਾਰੇ ਸਬਸਕ੍ਰਾਈਬ ਕਰੋ, ਜਿੰਨੇ ਵੇਖਣ ਵਾਲੇ। ਮੇਰੇ ਮੂੰਹ ਨੂੰ ਕਰੋ, ਹੁਣ ਤੇ ਮੈਂ ਆਪ ਕਹਿਣ ਲੱਗ ਪਿਆ। ਬਾਕੀ ਮੈਂ ਉਹਨਾਂ ਕੋਲ ਕਰਾਉਂਦਾ, ਚਲੋ ਮੈਂ ਕਿ ਮੁੰਡੇ ਕਹਿਣ ਦੇ ਮੇਰੇ ਮੂੰਹ ਨੂੰ ਘੱਟ ਜਾਣੇ ਵੱਧ ਨਹੀਂ। ਮੈਂ ਆਪ ਫੜ ਕੇ ਮੈਂ ਲੋਕਾਂ ਨੂੰ ਸਬਸਕ੍ਰਾਈਬ ਕਰੂੰਗਾ। ਦੇਖਿਓ ਉਸਤਾਦ ਜੀ, ਸਾਡਾ ਹੁਣ ਉਮਰੇ ਦਾ ਮਿਸ਼ਨ ਹੈ ਜੀ। ਉਸਤਾਦ ਜੀ ਕਹਿ ਦਿਓ, ਤੁਸੀਂ ਵੀ ਕਹੋ ਕਿ ਉਮਰੇ ਤੇ ਜਾਣਾ ਜੀ ਅਸੀਂ, ਤੇ ਸਾਡਾ ਮਿਲੀਅਨ ਪੂਰਾ ਕਰਵਾਓ ਤੇ ਅਸੀਂ ਫਿਰ ਉਮਰੇ ਤੇ ਸਾਰੇ ਇੰਸ਼ਾਅੱਲਾ ਜਾਈਏ, ਪੂਰੀ ਟੀਮ ਉਮਰੇ ਤੇ ਜਾਈਏ ਜੀ ਮਾਸ਼ਾਅੱਲਾ। ਹਾਂ ਬੜੀ ਵੀਡੀਓ ਮੈਂ ਕੋਈ ਨਹੀਂ ਬਣਾਉਣ ਦੇਣੀ ਉੱਥੇ, ਹਾਂ ਬਾਹਰ ਬਣਾਓ, ਜਦੋਂ ਤੁਸੀਂ ਬਾਹਰ ਕਿਤੇ ਜਾਓ ਉਦੋਂ ਬਣਾਓ। ਨਹੀਂ ਬਣਾਵਾਂਗੇ ਉਸਤਾਦ ਜੀ, ਨਹੀਂ ਠੀਕ ਹੋ ਗਿਆ। ਮੋਬਾਈਲ ਹੋਟਲ 'ਚ ਰੱਖ ਕੇ ਜਾਣੇ ਨੇ। ਓਕੇ ਠੀਕ ਹੈ ਜੀ। ਹਾਂ ਉਹ ਜਿਹੜੀ ਉਹ ਗੱਲ ਕਰਨੇ ਉਹਨੂੰ ਸਮਝ ਨਹੀਂ ਦਾ। ਓਕੇ 250 ਵੀਡੀਓ ਨੇ ਸਿਰਫ ਗਲਾਫ ਕਾਬਾ ਫੜ ਕੇ ਐ ਖਿਚਵਾਈਆਂ ਤੇ ਤੁਸੀਂ। ਇੱਕ ਵਾਰੀ ਓਕੇ ਤੇ ਕਰਾ ਨਾ ਕੋਈ ਰੌਲਾ। ਓਕੇ ਨਹੀਂ ਨਾਜ਼ਰੀਨ, ਮੇਰੀ ਗੱਲ ਯਾਦ ਰੱਖੋ, ਤੁਸੀਂ ਜਾਓ ਜਦੋਂ ਅੱਲਾ ਦੇ ਘਰ, ਫਿਰ ਉਹੀ ਕਹਿ ਰਹੇ ਆ ਕਿ ਬਿਲਕੁਲ ਕੋਸ਼ਿਸ਼ ਕਰੋਗੇ ਛੱਡ ਦਿਓ ਮੋਬਾਈਲ ਮਬੂਲ, ਠੀਕ ਹੈ ਨਾ? ਹਾਂ ਇਹ ਬਣਦੇ ਰਹਿਣਗੇ, ਕੋਈ ਏਡਾ ਫਰਕ ਨਹੀਂ ਪੈਣ ਲੱਗਾ ਤੁਹਾਨੂੰ। ਉਸਤਾਦ ਜੀ ਸਾਡੇ ਨਾਲ ਇੱਕ ਤਾਇਆ ਜੀ ਗਏ ਸੀਗੇ, ਮੈਨੂੰ ਨਾ ਜ਼ੋਰ ਤੋਂ ਪਹਿਲੇ ਕਹਿੰਦੇ ਮਿੱਠਿਆ ਮਿਹਤਾ ਦੇ ਕੰਮ ਕਰਨ ਤੇ ਆ। ਮਿਹਤਾ ਲੈ ਗਿਆ ਮੈਨੂੰ, ਉੱਥੇ ਦੀ ਰੋਟੀ ਮੋਟੀ ਹੁੰਦੀ ਤੇ ਵੱਡੀ ਹੁੰਦੀ, ਆ ਰੋਟੀ ਨਹੀਂ ਮੇਰੇ ਕੋ ਖਾਧੀ ਜਾਂਦੀ, ਅੱਜ ਮੇਰਾ ਕੁਛ ਨਾ ਲਿਆਈ। ਤੇ ਦਾਊਦ ਜੱਟ ਦਾ ਨਾ ਦੋਸਤ ਆ, ਉਹ ਲੈ ਅਲਬੈਕ ਤੁਹਾਨੂੰ ਸਾਈ ਤੁਸੀਂ ਖਾਧਾ ਹੋਣਾ, ਉਹ 'ਚ 4-5 ਜਿਹੜੇ ਪੀਸ ਹੁੰਦੇ ਆ, ਬੰਦ ਕੇ 3 ਚਿਪਸ ਨਾਲ ਹਮਦਿਆਤ ਦੀ ਬੋਤਲ। ਉਹ ਤਾਇਆ ਜੀ 1.5 ਅਲਬੈਕ ਖਾ ਗਏ, ਇੱਕ ਹਮਦਿਆਤ ਦੀ ਬੋਤਲ ਪੀ ਕੇ, ਤੇ ਇੰਨੇ ਮਿੱਠੇ ਚੌਲ ਖਾ ਕੇ, ਤੇ ਲਾ ਵੀ ਦੋਸਤਾਂ ਮੈਂ ਲੱਗਾ ਸੌਣ, ਜ਼ੋਰ ਪੜ ਕੇ ਆ ਜਾਓ ਫਿਰ। ਮੈਂ ਕਿਹਾ ਤਾਈ ਉਹ ਜਿਹਦੇ ਕਹਿੰਦੇ ਮੈਨੂੰ ਹਜ਼ਮ ਨਹੀਂ ਹੋ ਰਿਹਾ, ਮੇਰਾ ਮਿਹਤਾ ਜਿਹੜਾ ਮਿਹਦਾ ਨਹੀਂ ਕੰਮ ਕਰ ਰਿਹਾ। ਵਾਹ ਜੀ। ਬੜੇ ਉੱਥੇ ਉਸਤਾਦ ਜੀ ਸਾਦਾ ਲੋਕ ਬਹੁਤ ਆ। ਸਾਡੇ ਇੱਕ ਗਏ ਸਨ ਬਜ਼ੁਰਗ ਸਨ, ਉੱਥੇ ਉਹ ਮਦੀਨਾ ਸ਼ਰੀਫ ਉਹਨਾਂ ਦੀ ਡੈਥ ਹੋ ਗਈ, ਔਰ ਫਿਰ ਉੱਥੇ ਹੀ ਉਹਨਾਂ ਨੇ ਉਹਨਾਂ ਨੂੰ ਦਫਨਾਇਆ। ਚਲੋ ਖੈਰ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਤੇ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਬ ਤੱਕ ਕੇ ਲਈ ਅੱਲਾ ਹਾਫਿਜ਼। ਇਹਨੂੰ ਕਹਿੰਦੇ ਨੇ ਚੜ ਕੇ ਆਉਣਾ। ਐਰ ਕੀ ਇਹੀ ਕਿਹਾ, ਨਹੀਂ ਤੇ ਕਹਿਣਾ ਸੀ ਕੰਟੀਨਿਊ।